ਪੂਰੀ ਕਮਿਊਨਿਟੀ ਦਾ ਜਿਹੜਾ ਸਿਰ ਬੜੇ ਫ਼ਕਰ ਦੇ ਨਾਲ ਉੱਚਾ ਆ, ਛਾਤੀ ਚੌੜੀ ਆ ਵੀ ਸਾਡਾ ਇੱਕ ਭਰਾ ਅਮਰੀਕਾ ਦੇ ਇੱਕ ਬੜੇ ਹੀ ਪੁਰਾਣੇ ਸ਼ਹਿਰ ਦੇ ਵਿੱਚ ਮੇਅਰ ਦੇ ਅਹੁਦੇ ਦੇ ਉੱਤੇ ਜਿਹੜਾ ਪਹੁੰਚਿਆ। ਬਹੁਤ-ਬਹੁਤ ਮੁਬਾਰਕਾਂ ਜੀ। ਬਈ ਇਹ ਜਿਹੜੀ ਜਿੱਤ ਹੈ ਇਕੱਲੀ ਮੇਰੀ ਨਹੀਂ, ਅਸੀਂ ਤਾਂ ਵੈਸੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੀਦਾ। ਸੋ ਇਹ ਜਿਹੜੀ ਜਿੱਤ ਹੈ ਪੂਰੀ ਕੌਮ ਦੀ ਹੈ। ਈਵਨ ਕਿ ਮੇਰੀ ਤਾਂ ਕਹਿ ਲਓ ਕੈਂਪੇਨ ਵੀ ਅਸੀਂ ਸੰਗਤੀ ਰੂਪ ਵਿੱਚ ਹੀ ਚਲਾਈ ਹੈ ਸਾਰੀ, ਤੇ ਬਿਲ ਬੋਰਡਸ ਦੇ ਉੱਤੇ ਵੀ ਇਕੱਲਾ ਸਿੰਘ ਹੀ ਲਿਖਿਆ ਸੀ, ਸਵਰਨਜੀਤ ਵੀ ਨਹੀਂ ਲਿਖਿਆ ਹੋਇਆ ਸੀ। ਤੇ ਮਨ ਦੇ ਵਿੱਚ ਵੀ ਇਹੀ ਭਾਵਨਾ ਸੀ ਵੀ ਜਿੱਤਾਂਗੇ ਤੇ ਫਿਰ ਸਾਰੇ ਹੀ ਜਿੱਤਾਂਗੇ। ਸਿੰਘ ਸਾਰੇ ਬਿਲਕੁਲ ਬਿਲਕੁਲ ਇਹ ਕੌਮ ਦੀ ਜਿਹੜੀ ਜਿੱਤ ਦੇ ਤੌਰ ਦੇ ਉੱਤੇ ਆ। ਤੁਹਾਨੂੰ ਪਤਾ ਹੀ ਹੈ ਵੀ ਸਾਡੀ ਕੌਮ ਦੇ ਵਿੱਚ ਵੀ ਹੈਗਾ ਵੀ ਅਸੀਂ ਐਕਟਿਵ ਰਹਿੰਦੇ ਹਾਂ ਲੋਕ, ਮੀਰੀ ਪੀਰੀ ਦਾ ਸਿਧਾਂਤ ਵੀ ਹੈ। ਤੇ ਅਸੀਂ ਪੋਲਿਟਿਕਸ ਨੂੰ ਕਹਿ ਲਓ ਵੀ ਅਸੀਂ ਚਾਹੁੰਦੇ ਹਾਂ ਵੀ ਪੋਲਿਟਿਕਸ ਨੂੰ ਫॉर द ਗ੍ਰੇਟਰ ਗੁੱਡ ਯੂਜ਼ ਕੀਤਾ ਜਾਵੇ। ਅਸੀਂ ਰਾਜ ਦੀ ਕਾਮਨਾ ਸਾਰੇ ਕਰਦੇ ਹਾਂ। ਇੱਕ ਕਹਿ ਲਓ ਸਾਨੂੰ ਪਲੇਟਫਾਰਮ ਮਿਲਿਆ ਵੀ ਅਸੀਂ ਡਿਸਪਲੇ ਕਰੀਏ ਬਈ ਅਸੀਂ ਕੀ ਚਾਹੁੰਦੇ ਹਾਂ, ਬਈ ਹਲੀਮੀ ਰਾਜ ਕਿਵੇਂ ਹੋਣਾ ਚਾਹੀਦਾ ਹੈ, ਸਿੱਖ ਗਵਰਨੈਂਸ ਕਿਵੇਂ ਹੋਣੀ ਚਾਹੀਦੀ ਹੈ। ਕਿਉਂਕਿ ਇੱਥੇ ਸਾਡੀ ਗਿਣਤੀ ਨਹੀਂ ਹੈਗੀ, ਇੱਥੇ ਵੋਟਾਂ ਵੀ ਸਾਡੀਆਂ ਨਹੀਂ ਹੈਗੀਆਂ ਤੇ 10 ਤੋਂ ਘੱਟ ਪਰਿਵਾਰ ਨੇ। ਸੋ ਇੱਥੇ ਦੇ ਲੋਕਾਂ ਨੇ ਬੜੀ ਫਰਾਖਦਿਲੀ ਦਿਖਾਈ ਹੈ ਵੀ ਇੱਕ ਸਿੱਖ ਨੂੰ ਮੇਅਰ ਬਣਾਇਆ। ਉੱਥੇ 10 ਤੋਂ ਘੱਟ ਪਰਿਵਾਰ ਆ, ਮਤਲਬ ਪੋਟਿਆਂ ਤੇ ਗਿਣੇ ਜਾਂਦੇ ਆ, ਇੱਕ ਹੱਥ ਦੇ ਉਂਗਲਾਂ ਤੇ ਗਿਣ ਹੋ ਜਾਂਦੇ ਆ ਵੀ ਕਿੰਨੇ ਜੀ ਆ ਕਿੰਨੇ ਆ। ਉੱਥੇ ਤੁਹਾਨੂੰ ਇੱਕ ਕਿਸੇ ਵਕਤ ਏਦਾਂ ਨਹੀਂ ਲੱਗਾ ਯਾਰ ਆਪਣਾ ਤਾਂ ਕੋਈ ਵੋਟਾਂ ਨਹੀਂ, ਆਪਣਾ ਕੋਈ ਬੇਸ ਨਹੀਂ, ਆਪਾਂ ਇਹ ਪੰਗਾ ਕਿਹੜਾ ਲੈਣ ਲੱਗੇ? ਜਦੋਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਵੀ ਰਾਜ ਸੀ ਉਦੋਂ ਵੀ ਸਿੱਖਾਂ ਦੀ ਕੋਈ ਏਡੀ ਵੱਡੀ ਗਿਣਤੀ ਨਹੀਂ ਸੀ, ਉਦੋਂ ਵੀ ਸਿੱਖ ਮਿਨੋਰਟੀ 'ਚ ਹੀ ਸਨ। ਕੋਈ ਇੱਕ ਦਿਨ ਦਾ ਕੰਮ ਨਹੀਂ ਜੀ, 15 ਸਾਲ ਦੀ ਡੇਲੀ ਇੱਕ ਤਰ੍ਹਾਂ ਦੀ ਮਿਹਨਤ ਹੈ ਸਾਡੀ ਬਈ ਅਸੀਂ ਕਮਿਊਨਿਟੀ ਨੂੰ ਅਪਣਾਇਆ ਤੇ ਕਮਿਊਨਿਟੀ ਨੇ ਵੀ ਹੁਣ ਕਹਿ ਲਓ ਵੀ ਸਾਨੂੰ ਇੱਕ ਸ਼ੋਅ ਕੀਤਾ ਵੀ ਅਸੀਂ ਵੀ ਤੁਹਾਡੇ ਕੀਤੇ ਕੰਮਾਂ ਨੂੰ ਸਲਾਹੁੰਦੇ ਹਾਂ। ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ ਹੁਣ ਤੇ, ਪਰ ਸਾਡੇ ਉੱਤੇ ਇਹ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ 2000 ਆਲਮੋਸਟ 14 ਤੋਂ ਚੱਲ ਰਿਹਾ। 2014 ਵਿੱਚ ਪਹਿਲੇ ਇੱਕ ਅਸੀਂ 30th ਕਮੈਮੋਰੇਸ਼ਨ ਕੀਤੀ ਸੀ 1984 ਸਿੱਖ ਜੈਨੋਸਾਈਡ ਦੀ ਸਿਟੀ ਹਾਲ ਦੇ ਬਾਹਰ। ਠੀਕ ਹੈ। ਤੇ ਉਦੋਂ ਵੀ ਪਲੈਕ ਜਿਹੜੀ ਹੈ ਪਹਿਲੇ ਸਿਟੀ ਹਾਲ ਦੇ ਬਾਹਰ ਲਗਾਈ ਗਈ, ਫਿਰ ਕਿਸੇ ਕਾਰਨਾਂ ਕਰਕੇ ਉਤਰੀ। ਫਿਰ 2018 ਦੇ ਵਿੱਚ ਸਟੇਟ ਆਫ ਕਨੈਟੀਕਟ ਨੇ ਇੱਕ ਲਾਅ ਬਣਾਇਆ ਬਈ ਅਸੀਂ ਨਵੰਬਰ 1 ਨੂੰ ਰੈਕੋਗਨਾਈਜ਼ ਕਰਦੇ ਹਾਂ ਐਜ਼ ਅ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ। ਤੇ ਉਦੋਂ ਫਿਰ ਕੁਝ ਗੱਲਾਂ ਸਾਡੀ ਨੌਲੇਜ ਵਿੱਚ ਆਈਆਂ। ਇੱਕ ਇੰਡੀਅਨ ਕਾਉਂਸਲੇਟ ਨਿਊਯਾਰਕ ਦੀ ਚਿੱਠੀ ਜਿਹੜੀ 3 ਪੇਜਾਂ ਦੀ ਚਿੱਠੀ ਸੀ ਲੈਟਰ ਹੈਡ ਦੇ ਉੱਤੇ, ਉਹ ਸਾਰੇ ਪਾਸੇ ਫਲੋਟ ਅਰਾਊਂਡ ਹੋਈ। ਸਾਡੇ ਜਿਹੜੇ ਸੈਨੇਟਰ ਸਨ ਉਹਨਾਂ ਨੂੰ ਵੀ ਗਈ। 2019 ਦੇ ਵਿੱਚ ਜੂਨ ਦੇ ਮਹੀਨੇ ਨੂੰ ਜਿਹੜੇ ਸਾਡੇ ਨਵੇਂ ਗਵਰਨਰ ਬਣੇ ਉਹਨਾਂ ਨੇ ਜੂਨ ਦਾ ਮਹੀਨਾ ਐਲਾਨਿਆ ਐਜ਼ ਅ ਸਿੱਖ ਮੈਮੋਰੀਅਲ ਮੰਥ। ਤੇ ਉਹ ਵੀ ਜਿਹੜੀ ਓਫੀਸ਼ੀਅਲ ਉਹਨਾਂ ਦੀ ਸਟੇਟਮੈਂਟ ਹੈ ਬੜੀ ਪੜ੍ਹਨ ਵਾਲੀ ਹੈ ਬਈ ਸਿੱਖ ਪੰਜਾਬ ਨੂੰ ਬਿਲੋਂਗ ਕਰਦੇ ਨੇ। ਤੇ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਇੱਕ ਸਿਵਲ ਰਾਈਟ ਮੂਵਮੈਂਟ ਦੇ ਮੋਹਰੀ ਕਹਿ ਕੇ ਦੱਸਿਆ ਆਪਣੀ ਸਟੇਟਮੈਂਟ ਵਿੱਚ। ਰਣਧੀਰ ਜੈਸਵਾਲ ਵੀ ਬਣੇ ਨੇ, ਉਹਨਾਂ ਨੇ ਵੀ ਕਾਫੀ ਇੱਥੇ ਜ਼ੂਮ ਮੀਟਿੰਗਸ ਵਗੈਰਾ ਕੀਤੀਆਂ। ਤੁਹਾਡੇ ਉਲਟ? ਹਾਂਜੀ ਤੁਹਾਡੇ ਉਲਟ ਕੀਤੀਆਂ ਜ਼ੂਮ? ਹਾਂਜੀ। ਅੱਛਾ। ਇੱਕ ਵਾਰੀ ਵੈਨਾਂ ਵੀ ਖੜੀਆਂ ਹੋ ਗਈਆਂ, ਮੀਡੀਆ ਟਰੱਕਸ ਵੱਡੇ ਵੱਡੇ ਖੜੇ ਹੋ ਗਏ ਸਿਟੀ ਹਾਲ ਦੇ ਬਾਹਰ ਸਾਡੇ, ਸਟਾਪ ਪ੍ਰਮੋਟਿੰਗ ਸਿੱਖ ਟੈਰਰਿਜ਼ਮ। ਅੱਛਾ। ਤੇ ਕਾਫੀ ਪੋਲੀਟੀਕਲ ਇੰਟੀਮੀਡੇਸ਼ਨ ਕਰਨ ਦੀ ਵੀ ਕੋਸ਼ਿਸ਼ ਹੋਈ। ਮੈਂ ਕੋਈ ਆਪਣੇ ਸਿੱਖ ਕਮਿਊਨਿਟੀ ਲਈ ਨਹੀਂ, ਆਪਾਂ ਸਾਰੀ ਕਮਿਊਨਿਟੀਆਂ ਨੂੰ ਹੀ ਓਪਰਚੁਨਿਟੀ ਦਿੰਦੇ ਹਾਂ। ਸਾਡੇ ਸ਼ਹਿਰ ਦੇ ਬਾਹਰ 17 ਡਿਫਰੈਂਟ ਮੁਲਕਾਂ ਦੀਆਂ ਫਲੈਗ ਰੇਜ਼ਿੰਗਸ ਵੀ ਹੋਈਆਂ ਨੇ। ਅਸੀਂ ਕਲਚਰਲ ਚੈਟਸ ਦਾ ਵੀ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਨੌਰਵਿਚ ਪ੍ਰੀਵੈਂਸ਼ਨ ਕਾਉਂਸਲ ਦੇ ਅੰਡਰ। ਸੋ ਅਸੀਂ ਤੇ ਚਾਹੁੰਦੇ ਹਾਂ ਵੀ ਵੱਖ-ਵੱਖ ਕਮਿਊਨਿਟੀਆਂ ਬਾਰੇ ਲੋਕਾਂ ਨੂੰ ਪਤਾ ਲੱਗੇ। ਅਮਰੀਕਾ ਦੇ ਇੱਕ 40,000 ਦੀ ਆਬਾਦੀ ਵਾਲੇ ਇਸ ਸ਼ਹਿਰ 'ਚ ਜਿੱਥੇ 10 ਸਿੱਖ ਜਾਂ ਪੰਜਾਬੀ ਜਿਹੜੇ ਉੱਥੇ ਰਹਿੰਦੇ ਨੇ, ਉੱਥੇ ਕਿੱਦਾਂ ਰਣਧੀਰ ਜੈਸਵਾਲ ਵਰਗੇ ਇੰਡੀਅਨ ਕੌਂਸਲੇਟ ਵਰਗੇ ਕਿਸ ਤਰੀਕੇ ਦੇ ਨਾਲ ਲੱਗੇ ਹੋਏ ਆ ਵੀ ਕਿਤੇ ਵੀ ਕੋਈ ਗੱਲ ਜਿਹੜੀ ਆ ਸਿੱਖ ਆਪਣੇ ਜਸਟਿਸ ਦੀ, ਆਪਣੇ ਜਿਹੜੇ ਆਈਕਨਸ ਆ ਉਹਨਾਂ ਨੂੰ ਸੈਲੀਬ੍ਰੇਟ ਕਰਨ ਦੀ ਜਿਹੜੀ ਉਹ ਨਾ ਕਿਤੇ ਕਰ ਜਾਣ। ਵੀ ਤੁਸੀਂ ਦੇਖੋ ਵੀ ਜਿਹੜੇ ਭਾਰਤ ਵਾਲੇ ਕਿਸ ਤਰੀਕੇ ਦੇ ਨਾਲ ਲੱਗੇ ਹੋਏ ਆ, ਥਾਂ ਦੇ ਉੱਤੇ ਲੱਗੇ ਹੋਏ ਆ। ਸੋ ਇਹ ਵੀ 1920s ਦੇ ਵਿੱਚ ਆਰਟੀਕਲ ਛਪਿਆ ਸੀਗਾ ਪੰਜਾਬ ਦੇ ਬਾਬਤ ਤੁਹਾਡੇ ਨੌਰਵਿਚ ਸ਼ਹਿਰ ਦੇ ਵਿੱਚ। ਜੇ ਤੁਹਾਨੂੰ ਉਹਦਾ ਪੜ੍ਹਨ ਦਾ ਮੌਕਾ ਮਿਲਿਆ, ਕੀ ਗੱਲਾਂ ਉੱਥੇ ਚੱਲ ਰਹੀਆਂ ਸੀਗੀਆਂ ਉਸ ਟਾਈਮ ਦੇ ਉੱਤੇ 1920s ਦੇ ਉਸ ਆਰਟੀਕਲ 'ਚ ਪੰਜਾਬ ਬਾਰੇ? ਆਈ ਥਿੰਕ ਇਟ ਵਾਜ਼ ਇਨਫੋਰਮੇਟਿਵ ਟੌਪਿਕ ਬਈ ਪੰਜਾਬ ਇੱਕ ਐਸੀ ਜਗ੍ਹਾ ਹੈ ਜਿੱਥੇ ਸਿੱਖ ਵਸਦੇ ਨੇ ਤੇ ਥੋੜਾ ਖਾਲਸਾ ਰਾਜ ਬਾਰੇ ਵੀ ਗੱਲ ਸੀ।
ਸੋ ਅਸੀਂ ਚਾਹੁੰਦੇ ਹਾਂ ਵੀ ਮੈਨੂਫੈਕਚਰਿੰਗ ਕੰਪਨੀਆਂ ਇੱਥੇ ਵਾਪਸ ਆਉਣ। ਸੋ ਇਹਦੇ ਤੇ ਕਾਫੀ ਅਸੀਂ ਟੀਮ ਨੇ ਸਾਡੀ ਬੈਠ ਕੇ ਮੰਥਨ ਕੀਤਾ ਵੀ ਗ੍ਰਾਂਟਸ ਵਗੈਰਾ ਜਿਹੜੀਆਂ ਇਸ ਟਾਈਮ ਅਵੇਲੇਬਲ ਨੇ ਫੈਡਰਲ ਲੈਵਲ ਤੇ, ਉਹ ਅਸੀਂ ਮੰਥਨ ਕਰ ਰਹੇ ਹਾਂ ਵੀ ਨਾਰਵੇ 'ਚ ਕਿਹੜੀਆਂ ਚੀਜ਼ਾਂ ਲਈ ਐਲੀਜੀਬਲ ਹੈ। ਹਾਰਟਫੋਰਡ ਤੋਂ ਜਾ ਕੇ ਪੈਸੇ ਕਿਵੇਂ ਲਿਆਣੇ ਨੇ ਤੇ ਵਾਸ਼ਿੰਗਟਨ DC ਤੋਂ ਜਾ ਕੇ ਕਿਵੇਂ ਲਿਆਣੇ ਨੇ ਨਾਰਵੇ ਲਈ। ਤੇ ਉਹ ਜਿਹੜਾ ਪ੍ਰੋਜੈਕਟਸ ਦੀ ਹੁਣ ਅਸੀਂ ਪ੍ਰੋਪਰ ਇੱਕ ਟਾਈਮਲਾਈਨ ਬਣਾ ਰਹੇ ਹਾਂ। ਸੋ ਨਾਰਵੇ ਦੇ ਵਿੱਚ ਅਜਿਹੀ ਕਿਹੜੀ ਚੀਜ਼ ਹੈ ਜਿਹੜੀ ਲੋਕਾਂ ਨੂੰ ਜਿਹੜੀ ਉਹ ਪ੍ਰੇਰਿਤ ਕਰ ਰਹੀ ਹੈ? ਇਕਨੋਮਿਕ ਇੰਜਨ ਕੀ ਹੈ? ਇਕਨੋਮਿਕ ਇੰਜਨ ਅਗੇਨ ਇੱਥੇ ਬਿਜ਼ਨਸ ਪਾਰਕ ਇੱਕ ਬਣਿਆ ਹੋਇਆ ਆਲਰੇਡੀ, ਜਿੱਥੇ ਕਿ ਕੰਪਨੀਜ਼ ਦੇ ਵੇਅਰ ਹਾਊਸਿਸ ਵਗੈਰਾ ਹੈਗੇ ਆ, ਮੈਡੀਕਲ ਕੰਪਨੀਜ਼ ਵੀ ਹੈਗੀਆਂ। ਬਿਲਕੁਲ ਜੀ, ਮੈਂ ਹੀ ਕਹਾਂਗਾ ਜੇ ਅਸੀਂ ਆਪਣੀ ਆਇਡੈਂਟੀਟੀ ਨੂੰ ਹੀ ਲੈ ਕੇ ਕੌਨਫੀਡੈਂਟ ਨਹੀਂ ਹੈਗੇ ਤੇ ਅਸੀਂ ਫਿਰ ਸਮਾਜ ਵਿੱਚ ਕਿਸ ਤਰ੍ਹਾਂ ਕੌਨਫੀਡੈਂਟਲੀ ਵਿਚਰ ਸਕਦੇ ਹਾਂ? ਐਗਜ਼ੈਕਟਲੀ। ਜੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਈਜ਼ੀ ਕੰਮ ਹੀ ਕਰਨੇ ਹੁੰਦੇ ਤੇ ਉਹ ਬਾਬਰ ਨੂੰ ਜਾਬਰ ਨਾ ਕਹਿੰਦੇ। ਸੋ ਈਜ਼ੀ ਵੇ ਆਊਟ ਅਸੀਂ ਨਾ ਲੱਭੀਏ, ਅਸੀਂ ਸ਼ਾਰਟਕਟਸ ਨਾ ਲੱਭੀਏ, ਅਸੀਂ ਸਹੀ ਤਰੀਕੇ ਨਾਲ ਕਹਿ ਲਓ ਵੀ ਇੱਕ ਜਜ਼ਬੇ ਨਾਲ ਫੀਲਡ ਦੇ ਵਿੱਚ ਉਤਰੀਏ ਜੇ ਉਤਰਨਾ ਹੈ ਤੇ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮੈਂ ਰਾਜਕਨਵੀਰ ਸਿੰਘ। ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਦੇ ਜਿਹੜਾ ਸੂਬਾ ਕਨੈਟੀਕਟ, ਉਸ ਦਾ ਇੱਕ ਸ਼ਹਿਰ ਆ ਨਾਰਵਿਚ। ਤਕਰੀਬਨ 250 ਸਾਲ ਪੁਰਾਣਾ ਇਹ ਸ਼ਹਿਰ ਆ, ਈਸਟ ਕੋਸਟ ਦੇ ਵਿੱਚ ਇਹ ਪੈਂਦਾ ਆ। 241 ਸਾਲ ਪੁਰਾਣੇ ਇਸ ਨਾਰਵਿਚ ਦੇ ਸ਼ਹਿਰ ਦੇ ਵਿੱਚ ਪਹਿਲੀ ਵਾਰ ਇੱਕ ਅੰਮ੍ਰਿਤਧਾਰੀ ਸਿੱਖ ਆ, ਉਹ ਮੇਅਰ ਦੇ ਲਈ ਚੁਣੇ ਗਏ ਆ। ਉਹਨਾਂ ਦੀ ਜਿੱਤ ਹੋਈ ਆ ਤੇ ਜਿੱਤ ਤੋਂ ਬਾਅਦ 'ਚ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਸਹੁੰ ਜਿਹੜੀ ਉਹ ਚੁੱਕੀ ਆ, ਮੇਅਰ ਦੇ ਅਹੁਦੇ ਨੂੰ ਜਿਹੜਾ ਉਹਨਾਂ ਨੇ ਸੰਭਾਲਿਆ ਆ। ਮੇਰੇ ਨਾਲ ਅੱਜ ਗੱਲਬਾਤ ਕਰਨ ਦੇ ਲਈ ਨਾਰਵਿਚ ਦੇ ਮੇਅਰ ਸਰਦਾਰ ਸਵਰਨਜੀਤ ਸਿੰਘ ਖਾਲਸਾ ਜੀ ਉਹ ਜੁੜ ਚੁੱਕੇ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਨੂੰ ਤੁਹਾਡੇ ਰੂਬਰੂ ਕਰਾਉਂਦੇ ਹਾਂ, ਜਾਣਦੇ ਹਾਂ ਉਹਨਾਂ ਦੇ ਇਸ ਸਫ਼ਰ ਦੇ ਬਾਰੇ ਮੇਅਰ ਬਣਨ ਤੱਕ। ਇਸ ਤੋਂ ਇਲਾਵਾ ਇਹ ਵੀ ਦੱਸ ਜਾਈਏ, ਇਹ ਹੁਣ ਤੋਂ ਹੀ ਨਹੀਂ, ਬੜੇ ਲੰਮੇ ਸਮੇਂ ਤੋਂ ਜਿਹੜੇ ਸਿੱਖ ਕੌਜ਼ ਦੇ ਲਈ ਐਕਟਿਵ ਰਹੇ ਆ, ਐਕਟਿਵਿਸਟ ਰਹੇ ਆ, ਐਡਵੋਕੇਸੀ ਜਿਹੜੀ ਉਹ ਕਰਦੇ ਆ ਰਹੇ ਆ। ਆਓ ਸਾਰੀਆਂ ਗੱਲਾਂ ਇਹਨਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਨੂੰ ਵੀ, ਆਪ ਜੀ ਦੇ ਸਾਰੇ ਦਰਸ਼ਕਾਂ ਨੂੰ ਵੀ। ਸਰਦਾਰ ਸਵਰਨਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਇਸ ਸ਼ਹਿਰ ਦੇ ਜਿਹੜੇ ਆ ਉਹ ਮੇਅਰ ਚੁਣੇ ਜਾਣ ਤੋਂ ਲੈ ਕੇ ਜਿਹੜੇ ਸਹੁੰ ਚੁੱਕਣ ਤੱਕ, ਅਹੁਦਾ ਸੰਭਾਲਣ ਤੱਕ ਬਹੁਤ-ਬਹੁਤ ਮੁਬਾਰਕਾਂ। ਤੁਹਾਡਾ ਹੀ ਨਹੀਂ, ਪੂਰੀ ਕਮਿਊਨਿਟੀ ਦਾ ਜਿਹੜਾ ਸਿਰ ਬੜੇ ਫਕਰ ਦੇ ਨਾਲ ਉੱਚਾ ਆ, ਛਾਤੀ ਚੌੜੀ ਆ ਵੀ ਸਾਡਾ ਇੱਕ ਭਰਾ ਅਮਰੀਕਾ ਦੇ ਇੱਕ ਬੜੇ ਹੀ ਪੁਰਾਣੇ ਸ਼ਹਿਰ ਦੇ ਵਿੱਚ ਮੇਅਰ ਦੇ ਅਹੁਦੇ ਦੇ ਉੱਤੇ ਜਿਹੜਾ ਪਹੁੰਚਿਆ। ਬਹੁਤ-ਬਹੁਤ ਮੁਬਾਰਕਾਂ ਜੀ। ਹਾਂਜੀ, ਨਹੀਂ ਜੀ, ਥੈਂਕ ਯੂ ਸੋ ਮਚ। ਤੇ ਮੈਂ ਵੀ ਇਹੀ ਹਮੇਸ਼ਾ ਕਿਹਾ ਆਪਣੀ ਸਪੀਚਸ ਵਿੱਚ ਵੀ ਬਈ ਇਹ ਜਿਹੜੀ ਜਿੱਤ ਹੈ ਇਕੱਲੀ ਮੇਰੀ ਨਹੀਂ, ਅਸੀਂ ਤਾਂ ਵੈਸੇ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਹੀਦਾ। ਸੋ ਇਹ ਜਿਹੜੀ ਜਿੱਤ ਹੈ ਪੂਰੀ ਕੌਮ ਦੀ ਹੈ। ਈਵਨ ਕਿ ਮੇਰੀ ਤਾਂ ਕਹਿ ਲਓ ਕੈਂਪੇਨ ਵੀ ਅਸੀਂ ਸੰਗਤੀ ਰੂਪ ਵਿੱਚ ਹੀ ਚਲਾਈ ਹੈ ਸਾਰੀ, ਤੇ ਬਿਲ ਬੋਰਡਸ ਦੇ ਉੱਤੇ ਵੀ ਇਕੱਲਾ ਸਿੰਘ ਹੀ ਲਿਖਿਆ ਸੀ, ਸਵਰਨਜੀਤ ਵੀ ਨਹੀਂ ਲਿਖਿਆ ਹੋਇਆ ਸੀ। ਤੇ ਮਨ ਦੇ ਵਿੱਚ ਵੀ ਇਹੀ ਭਾਵਨਾ ਸੀ ਵੀ ਜਿੱਤਾਂਗੇ ਤੇ ਫਿਰ ਸਾਰੇ ਹੀ ਜਿੱਤਾਂਗੇ। ਸਿੰਘ ਸਾਰੇ, ਬਿਲਕੁਲ ਇਹ ਕੌਮ ਦੀ ਜਿਹੜੀ ਜਿੱਤ ਦੇ ਤੌਰ ਦੇ ਉੱਤੇ ਆ। ਅੱਛਾ, ਸਵਰਨਜੀਤ ਸਿੰਘ ਜੀ, ਥੋੜਾ ਜਿਹਾ ਆਪਣੇ ਬਾਰੇ ਦੱਸੋ। ਅਮਰੀਕਾ ਦੇ ਵਿੱਚ ਤੁਹਾਡਾ ਜਨਮ ਇੱਥੇ ਦਾ ਆ, ਇਹ ਬਾਹਰ ਦਾ ਆ, ਬਾਅਦ ਚ ਆਏ ਆ ਇੱਥੇ? ਪਰਿਵਾਰ ਕਦੋਂ ਆਇਆ ਸੀ ਇੱਥੇ? ਥੋੜਾ ਜਿਹਾ ਦੱਸੋ, ਕਿਹੜੀ ਜਗ੍ਹਾ ਤੋਂ? ਹਾਂਜੀ, ਮੈਂ ਭਾਜੀ, ਮੇਰਾ 85 ਦਾ ਬਰਥ ਹੈ ਤੇ ਦਿੱਲੀ ਦੇ ਵਿੱਚ ਮੇਰਾ ਬਰਥ ਹੋਇਆ ਸੀ। ਉਸ ਤੋਂ ਬਾਅਦ 86 ਦੇ ਵਿੱਚ ਹੀ ਸਾਰੇ ਪਰਿਵਾਰ ਜਿਹੜਾ ਪੰਜਾਬ ਮੂਵ ਕਰ ਗਿਆ ਸੀ। ਆਪ ਜੀ ਜਾਣਦੇ ਹੀ ਹੋ 1984 ਸਿੱਖ ਜੈਨੋਸਾਈਡ ਤੋਂ ਬਾਅਦ ਕਾਫੀ ਜਿੱਦਾਂ ਇੱਕ ਖੌਫ ਦਾ ਮਾਹੌਲ ਪੈਦਾ ਹੋ ਰਿਹਾ ਸੀ ਤੇ ਸਾਰਿਆਂ ਨੂੰ ਇਹੀ ਸੀ ਵੀ ਆਪਾਂ ਹੁਣ ਜਿਹੜਾ ਸਾਡਾ ਸਿੱਖ ਹੋਮਲੈਂਡ ਹੈ ਪੰਜਾਬ, ਉੱਥੇ ਜਾ ਕੇ ਵਸੀਏ ਜਿੱਥੇ ਸਾਡੀ ਵੱਧ ਗਿਣਤੀ ਹੋਵੇ। ਤੇ ਫਿਰ ਮੇਰੇ ਪੇਰੈਂਟਸ ਉੱਥੇ ਮੂਵ ਕਰ ਗਏ ਸੀ, ਜਲੰਧਰ ਤੋਂ ਅਸੀਂ ਬਿਲੋਂਗ ਕਰਦੇ ਹਾਂ। ਤੇ ਮੇਰੀ ਸਾਰੀ ਅਪਬ੍ਰਿੰਗਿੰਗ ਜਲੰਧਰ ਦੀ ਹੈ। ਸ਼ਹਿਰ ਦੇ ਵਿੱਚ? 2007 ਦੇ, ਹਾਂਜੀ, ਤੇ 2000 ਖਾਸ, ਹਾਂਜੀ, ਜਲੰਧਰ ਖਾਸ, ਗੁਰੂ ਤੇਗ ਬਹਾਦਰ ਨਗਰ। ਠੀਕ ਹੈ। ਤੇ ਆਪਣਾ ਫਿਰ 2007 ਦੇ ਵਿੱਚ ਮੈਂ ਇੱਥੇ ਪੜ੍ਹਨ ਆਇਆ ਸੀ ਜੀ, ਆਪਣੀ ਮਾਸਟਰਸ ਡਿਗਰੀ ਪੂਰੀ ਕਰਨ, ਨਿਊ ਜਰਸੀ ਤੋਂ, NJIT ਤੋਂ।
ਉਹ ਪੂਰੀ ਕੀਤੀ ਤੇ ਫਿਰ ਕਹਿ ਲਓ ਵੀ ਸਬੱਬ ਇਹੋ ਜਿਹਾ ਬਣ ਗਿਆ ਵੀ ਵਾਪਸ ਇੱਥੇ ਆ ਗਏ ਤੇ ਫਿਰ ਕੰਮਾਂ ਕਾਰਾਂ 'ਚ ਵੀ ਲੱਗ ਗਏ ਤੇ ਇਹ ਸ਼ਹਿਰ ਦੇ ਵਿੱਚ ਮੈਂ 2010 ਤੋਂ ਰਹਿ ਰਿਹਾ ਜੀ। 2010 ਤੋਂ ਰਹਿ ਰਹੇ ਆ। ਸੋ ਹਾਂਜੀ ਥੈਂਕ ਯੂ ਇਸ ਹਾਂਜੀ, ਚੀਜ਼ ਦੇ ਲਈ। ਨਾਰਵਿਚ ਸ਼ਹਿਰ ਹੈਗਾ, ਠੀਕ ਹੈ। ਕਾਫੀ ਹਿਸਟੋਰੀਕਲ ਸ਼ਹਿਰ ਹੈ, 1659 ਦਾ ਬਣਿਆ ਹੋਇਆ ਜੀ ਇਹ ਸ਼ਹਿਰ, ਯਾ ਮਤਲਬ ਮੈਂ 366 ਸਾਲ ਪੁਰਾਣਾ ਸ਼ਹਿਰ ਹੈ। ਤੇ ਵਾਓ ਇੱਥੇ ਸਾਨੂੰ ਇੱਕ ਆਰਟੀਕਲ ਵੀ ਲੱਭਿਆ 1920s ਦਾ ਆਰਟੀਕਲ ਪੰਜਾਬ ਬਾਰੇ, ਉਹ ਸਾਡੇ ਮਿਊਜ਼ੀਅਮ ਦੇ ਵਿੱਚ ਵੀ ਸੁਸ਼ੋਭਿਤ ਹੈ। ਤੁਸੀਂ ਇਸ ਟਾਈਮ ਜਿਹੜਾ ਪ੍ਰੋਗਰਾਮ ਪੰਜਾਬ ਕਰ ਦੀਆਂ ਰਹੇ ਗੱਲਾਂ ਨਾਰਵਿਚ ਵਿੱਚ ਹੋ ਰਹੀਆਂ ਸੀ। ਨਾਰਵੇ ਤੁਸੀਂ ਇਸ ਟਾਈਮ ਜਿਹੜਾ ਪ੍ਰੋਗਰਾਮ ਕਰ ਰਹੇ ਹੋ ਤੇ ਸਿੱਖ ਜਿਹੜੀ ਗੈਲਰੀ ਬਣਾਈ ਉੱਥੋਂ ਕਰ ਰਹੇ ਹੋ, ਰਾਈਟ? ਹਾਂਜੀ ਹਾਂਜੀ, ਇਹ ਸਿੱਖ ਆਰਟ ਗੈਲਰੀ ਅਸੀਂ ਇੱਕ ਪਲੇਟਫਾਰਮ ਬਣਾਇਆ ਜੋ ਕਹਿ ਲਓ ਵੀ ਜਿਹਦਾ ਕ੍ਰੈਡਿਟ ਮੈਂ ਇਹੀ ਕਹਿੰਦਾ ਵੀ ਇੰਡੀਅਨ ਕਾਉਂਸਲੇਟਾਂ ਨੂੰ ਜਾਂਦਾ, ਬਈ ਜੇ ਉਹ ਸੰਤਾਂ ਦੀ ਫੋਟੋ ਨੂੰ ਨਾ ਚੱਕਦੇ ਲਾਇਬ੍ਰੇਰੀ ਚੋਂ ਤੇ ਸਿੱਖ ਕੌਮ ਆਪਣਾ ਮਿਊਜ਼ੀਅਮ ਹੀ ਨਾ ਬਣਾਉਂਦੀ, ਹੋ ਸਕਦਾ। ਸੋ ਬਟ ਹਾਂਜੀ, ਡੈਫੀਨੇਟਲੀ ਇਟਸ ਅ ਵੈਰੀ ਗੁੱਡ ਪਲੇਟਫਾਰਮ ਜਿਹੜਾ ਅਸੀਂ ਆਰਟਿਸਟ ਕਮਿਊਨਿਟੀ ਦੀ ਵੀ ਹੈਲਪ ਕਰ ਰਹੇ ਹਾਂ। ਤੇ ਇੱਥੇ ਈਸਟ ਕੋਸਟ ਦੇ ਵਿੱਚ ਇੱਕੋ ਇੱਕ ਮਿਊਰਲ ਬਣਿਆ ਜਸਵੰਤ ਸਿੰਘ ਖਾਲੜਾ ਜੀ ਦਾ, ਜੋ ਕਿ ਨਾਰਵਿਚ ਵਿੱਚ ਬਣਿਆ ਤੇ ਇਹ ਜਿਹੜਾ ਇੱਕ ਕਮਿਊਨਿਟੀ ਸੈਂਟਰ ਦਾ ਵੀ ਰੋਲ ਨਿਭਾ ਰਿਹਾ, ਜਿੱਥੇ ਬੱਚੇ ਪੰਜਾਬੀ ਵੀ ਸਿੱਖ ਰਹੇ ਨੇ ਤੇ ਨਾਲ ਕੀਰਤਨ ਦੀ ਕਲਾਸਿਸ ਵੀ ਹੁੰਦੀਆਂ ਨੇ ਤੇ ਓਵਰਆਲ ਜਿਹੜੀ ਬਾਕੀ ਲੋਕਲ ਕਮਿਊਨਿਟੀ ਉਹ ਵੀ ਇਹਨੂੰ ਯੂਜ਼ ਕਰ ਰਹੀ ਹੈ ਫॉर देयर ਮੀਟਿੰਗ ਸਪੇਸਿਸ। ਠੀਕ ਹੈ, ਨਹੀਂ ਚਲੋ ਬਹੁਤ ਵਧੀਆ, ਬਹੁਤ ਵਧੀਆ ਇਹ ਉਪਰਾਲਾ ਆ। ਥੋੜਾ ਜਿਹਾ ਦੱਸਦਾ ਜਾਵਾਂ ਵੀ ਚਲੋ ਤੁਸੀਂ ਤਾਂ ਫਿਰ ਗਵਾਂਢੀਓ ਨਿਕਲੇ, ਜਲੰਧਰ ਤੋਂ ਹੀ ਮੈਂ ਵੀ ਮਾਸਟਰ ਕਲਾਸ ਦੇ ਲਈ ਇੱਥੇ ਆਇਆ ਸੀਗਾ, ਮੈਂ ਵੈਸਟ ਕੋਸਟ ਦੇ ਉੱਤੇ ਆਇਆ ਸੀ। ਸੋ ਤੁਸੀਂ ਮਾਸਟਰ ਕਾਹਦੇ ਵਿੱਚ ਕੀਤੀ ਸੀਗੀ ਤੇ ਪੋਲਿਟਿਕਸ 'ਚ ਆਉਣ ਦਾ ਕਿੱਦਾਂ ਫਿਰ ਸੋਚ ਲਿਆ, ਇਸ ਪਾਸੇ ਵੱਲ ਨੂੰ ਆਉਣ ਦਾ? ਇਹ ਬੜਾ ਇੱਕ ਹਿਸਾਬ ਦੇ ਨਾਲ ਚੱਕਰ ਜਿਹਾ ਕੱਟਿਆ ਇਸ ਚੀਜ਼ 'ਚ। ਬਸ ਜੀ ਕਹਿ ਲਓ ਗੁਰੂ ਸਾਹਿਬ ਨੇ ਜਿਹੜੇ ਪਾਸੇ ਜਿਹਨੂੰ ਲਾਣਾ, ਬਟ ਮੇਰੀ ਡਿਗਰੀ ਜੀ ਕੰਪਿਊਟਰ ਸਾਇੰਸ ਵਿੱਚ ਆ। ਠੀਕ ਹੈ, ਸੋ ਓਕੇ 2009 ਦੇ ਵਿੱਚ ਮੈਂ ਆਪਣੀ ਡਿਗਰੀ ਪੂਰੀ ਕੀਤੀ ਸੀ, ਬੈਚਲਰਸ ਮੇਰੀ ਪੰਜਾਬ ਤੋਂ ਹੀ ਆ। ਤੇ ਉਸ ਟਾਈਮ ਥੋੜੇ ਕਹਿ ਲਓ ਵੀ ਜੌਬ ਮਾਰਕੀਟ ਵੀ ਡਾਮਾਡੋਲ ਜੀ ਸੀ, ਤਾਂ ਮੈਨੂੰ ਸੀ ਵੀ ਹੁਣ ਕਿਤੋਂ ਤਾਂ ਸ਼ੁਰੂ ਕਰਨਾ ਹੀ ਹੈ ਪੂਰਾ। ਤਾਂ ਫਿਰ ਆਪਾਂ ਇੱਥੋਂ ਰੀਟੇਲ ਬਿਜ਼ਨਸ ਤੋਂ ਸ਼ੁਰੂ ਕੀਤਾ ਸੀ, ਹੌਲੀ ਹੌਲੀ ਕੰਸਟਰਕਸ਼ਨ ਕੰਪਨੀ ਵੀ ਬਣਾ ਲਈ ਤੇ ਹੁਣ ਮੈਂ ਸਮਾਲ ਡਿਵੈਲਪਰ ਮਤਲਬ ਹੈਗਾ ਜੀ ਇੱਥੇ ਲੋਕਲ, ਸਿੰਗਲ ਫੈਮਿਲੀ ਹਾਊਸਿਸ, ਮਲਟੀ ਫੈਮਿਲੀ ਬਣਾਈਦੇ ਨੇ, ਰੈਂਟਲ ਪੋਰਟਫੋਲੀਓ ਮੈਨੇਜਮੈਂਟ ਕੰਪਨੀ, ਸੋ ਸਾਰਾ ਕਾਰ ਵਿਹਾਰ ਉਹਦੇ ਅੰਡਰ ਸਾਰਾ ਚੱਲਦਾ। ਪੋਲਿਟਿਕਸ ਦਾ ਇੱਦਾਂ ਨਾ ਇਹ ਕੋਈ ਸੋਚਿਆ ਸਮਝਿਆ ਨਹੀਂ ਸੀ, ਬਟ ਤੁਹਾਨੂੰ ਪਤਾ ਹੀ ਹੈ ਵੀ ਸਾਡੀ ਕੌਮ ਦੇ ਵਿੱਚ ਵੀ ਹੈਗਾ ਵੀ ਅਸੀਂ ਐਕਟਿਵ ਰਹਿੰਦੇ ਹਾਂ ਲੋਕ, ਠੀਕ ਹੈ ਨਾ? ਮੀਰੀ ਪੀਰੀ ਦਾ ਸਿਧਾਂਤ ਆ। ਮੀਰੀ ਪੀਰੀ ਦਾ ਸਿਧਾਂਤ ਵੀ ਹੈ ਤੇ ਅਸੀਂ ਪੋਲਿਟਿਕਸ ਨੂੰ ਕਹਿ ਲਓ ਵੀ ਅਸੀਂ ਚਾਹੁੰਦੇ ਹਾਂ ਵੀ ਪੋਲਿਟਿਕਸ ਨੂੰ ਫॉर द ਗ੍ਰੇਟਰ ਗੁੱਡ ਯੂਜ਼ ਕੀਤਾ ਜਾਵੇ। ਤੇ ਕਮਿਊਨਿਟੀ ਨੂੰ ਮੈਂ ਸਰਵ ਆਲਰੇਡੀ ਕਰ ਰਿਹਾ ਸੀ 6 ਸਾਲ ਪਹਿਲੇ, ਮੈਂ ਕਮਿਸ਼ਨ ਆਫ ਸਿਟੀ ਪਲਾਨ ਵਿੱਚ ਵੀ ਰਿਹਾ, ਫਿਰ ਮੈਂ ਬੋਰਡ ਆਫ ਐਜੂਕੇਸ਼ਨ ਦੀ ਇਲੈਕਸ਼ਨ ਲੜੀ, ਉਹਦੇ ਵਿੱਚ ਜਿੱਤ ਪ੍ਰਾਪਤ ਹੋਈ, ਫਿਰ 2 ਵਾਰੀ ਸਿਟੀ ਕਾਉਂਸਲ ਦੀ ਲੜੀ, ਦੋਨੋਂ ਵਾਰੀ ਜਿੱਤ ਹੋਈ ਤੇ ਫਿਰ ਡੈਮੋਕ੍ਰੇਟ ਪਾਰਟੀ ਵੱਲੋਂ ਹੀ ਸੀ ਹੁਕਮ ਵੀ ਅਸੀਂ ਚਾਹੁੰਦੇ ਹਾਂ ਵੀ ਤੂੰ ਮੇਅਰ ਦੀ ਇਲੈਕਸ਼ਨ ਲੜ ਤੇ ਇਹ ਜਿਹੜੀ ਪੁਰਾਣੀ ਇੱਕ ਰਿਪਬਲਿਕਨ ਸੀਟ ਹੈ ਇਹਨੂੰ ਫਲਿਪ ਕੀਤਾ ਜਾਵੇ। ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਹੁਣ ਇਹੀ ਹੈ ਵੀ ਅਸੀਂ ਵਧੀਆ ਪਰਫਾਰਮ ਕਰਕੇ ਵੀ ਦਿਖਾਈਏ, ਨਾਲ ਜਿਹੜਾ ਅਸੀਂ ਰਾਜ ਦੀ ਕਾਮਨਾ ਸਾਰੇ ਕਰਦੇ ਹਾਂ, ਇੱਕ ਕਹਿ ਲਓ ਸਾਨੂੰ ਪਲੇਟਫਾਰਮ ਮਿਲਿਆ ਵੀ ਅਸੀਂ ਡਿਸਪਲੇ ਕਰੀਏ ਬਈ ਅਸੀਂ ਕੀ ਚਾਹੁੰਦੇ ਹਾਂ, ਬਈ ਹਲੀਮੀ ਰਾਜ ਕਿਵੇਂ ਹੋਣਾ ਚਾਹੀਦਾ ਹੈ, ਸਿੱਖ ਗਵਰਨੈਂਸ ਕਿਵੇਂ ਹੋਣੀ ਚਾਹੀਦੀ ਹੈ। ਤੇ ਸਾਰਿਆਂ ਨੂੰ ਹੀ ਮੈਂ ਤਾਂ ਸੱਦਾ ਦਿੰਦਾ ਵੀ ਇੱਥੇ ਆਓ, ਜਿੱਥੇ ਅਸੀਂ ਆਪਣੀ ਆਪਣੀ ਕਮਿਊਨਿਟੀਆਂ 'ਚ ਕੰਮ ਕਰ ਰਹੇ ਹਾਂ, ਚੰਗੇ ਕੰਮ ਕਰ ਰਹੇ ਹਾਂ, ਹਿਊਮੈਨਿਟੇਰੀਅਨ ਵਰਕ ਕਰ ਰਹੇ ਹਾਂ, ਉਹ ਅਸੀਂ ਹੁਣ ਨਾਰਵਿਚ ਨੂੰ ਵੀ ਅਡਾਪਟ ਕਰੀਏ, ਕਿਉਂਕਿ ਇੱਥੇ ਸਾਡੀ ਗਿਣਤੀ ਨਹੀਂ ਹੈਗੀ, ਇੱਥੇ ਵੋਟਾਂ ਵੀ ਸਾਡੀਆਂ ਨਹੀਂ ਹੈਗੀਆਂ ਤੇ 10 ਤੋਂ ਘੱਟ ਪਰਿਵਾਰ ਨੇ। ਸੋ ਇੱਥੇ ਦੇ ਲੋਕਾਂ ਨੇ ਬੜੀ ਫਰਾਖਦਿਲੀ ਦਿਖਾਈ ਹੈ ਵੀ ਇੱਕ ਸਿੱਖ ਨੂੰ ਮੇਅਰ ਬਣਾਇਆ, ਸੋ ਅਸੀਂ ਵੀ ਹੁਣ ਇੱਥੇ ਦੇ ਲੋਕਾਂ ਦੀ ਵੀ ਆਪਾਂ ਮਦਦ ਕਰੀਏ ਜਿਸ ਤਰੀਕੇ ਨਾਲ ਵੀ ਕਰ ਸਕਦੇ ਹਾਂ। ਸੋ ਹੁਣ ਜਦੋਂ ਤੁਸੀਂ ਦੱਸਦੇ ਆ ਵੀ ਨਾਰਵਿਚ ਸ਼ਹਿਰ ਕਿੰਨਾ ਪੁਰਾਣਾ ਹੈ, ਮੈਂ ਸੋਚ ਰਿਹਾ ਸੀ ਵੀ 250 ਸਾਲ, ਤੁਸੀਂ ਤਾਂ ਦੱਸਿਆ ਵੀ 1600 ਕਿੰਨੇ ਸਾਲ ਦਾ, ਵੀ 350 ਸਾਲ ਤਕਰੀਬਨ ਇਹ ਪੁਰਾਣਾ ਜਿਹੜਾ ਇਹ ਸ਼ਹਿਰ ਹੋਵੇ। ਉੱਥੇ 10 ਤੋਂ ਘੱਟ ਪਰਿਵਾਰ ਆ, ਮਤਲਬ ਪੋਟਿਆਂ ਤੇ ਗਿਣੇ ਜਾਂਦੇ ਆ, ਇੱਕ ਹੱਥ ਦੇ ਉਂਗਲਾਂ ਤੇ ਗਿਣ ਹੋ ਜਾਂਦੇ ਆ ਵੀ ਕਿੰਨੇ ਜੀ ਆ, ਕਿੰਨੇ ਆ। ਉੱਥੇ ਤੁਹਾਨੂੰ ਇੱਕ ਕਿਸੇ ਵਕਤ ਏਦਾਂ ਨਹੀਂ ਲੱਗਾ ਯਾਰ ਆਪਣਾ ਤਾਂ ਕੋਈ ਵੋਟਾਂ ਨਹੀਂ, ਆਪਣਾ ਕੋਈ ਬੇਸ ਨਹੀਂ, ਆਪਾਂ ਇਹ ਪੰਗਾ ਕਿਹੜਾ ਲੈਣ ਲੱਗੇ? ਉਹਦੇ ਵਿੱਚ ਦੇਖੋ, ਫਿਰ ਮੈਂ ਉਹੀ ਕਹਿੰਦਾ ਬਈ ਸਿੱਖ ਇਤਿਹਾਸ ਤੋਂ ਵੀ ਕਾਫੀ ਤੁਹਾਨੂੰ ਇੱਕ ਇਨਸਪੀਰੇਸ਼ਨ ਮਿਲਦੀ ਹੈ
ਜਦੋਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਵੀ ਰਾਜ ਸੀ, ਉਦੋਂ ਵੀ ਸਿੱਖਾਂ ਦੀ ਕੋਈ ਏਡੀ ਵੱਡੀ ਗਿਣਤੀ ਨਹੀਂ ਸੀ, ਉਦੋਂ ਵੀ ਸਿੱਖ ਮਿਨੋਰਟੀ 'ਚ ਹੀ ਸਨ। ਤੇ ਸਹੀ ਹੈ। ਨਾਲੇ ਦੂਸਰਾ ਮੇਰਾ ਆਪਣਾ ਮੰਨਣਾ ਇਹ ਹੈਗਾ ਵੀ ਜੇ ਅਸੀਂ ਕਹਿੰਦੇ ਹਾਂ ਵੀ ਮਾਨਸ ਕੀ ਜਾਤ ਸਭ ਏਕੇ ਪਛਾਨਵੋ, ਤੇ ਅਸੀਂ ਉੱਤੇ ਪਹਿਰਾ ਵੀ ਦਈਏ, ਜੇ ਅਸੀਂ ਲੋਕਾਂ ਨੂੰ ਅਪਣਾਵਾਂਗੇ ਤੇ ਲੋਕ ਵੀ ਸਾਨੂੰ ਅਪਣਾਉਣਗੇ, ਅਸੀਂ ਜਗ੍ਹਾ ਨੂੰ ਅਪਣਾਵਾਂਗੇ ਤੇ ਜਗ੍ਹਾ ਵੀ ਸਾਨੂੰ ਅਪਣਾਏਗੀ। ਸੋ ਮੇਰੇ ਕੇਸ ਵਿੱਚ ਤੇ ਮੈਨੂੰ ਇਹੀ ਲੱਗਦਾ ਵੀ ਮੈਂ ਪੂਰੇ ਕਹਿ ਲਓ ਵੀ ਆਪਾਂ ਪੂਰੇ ਕੌਨਫੀਡੈਂਸ ਨਾਲ ਸਾਰਿਆਂ 'ਚ ਵਿਚਰੇ ਹਾਂ, ਲੋਕਲ ਲੈਵਲ ਤੇ ਕੰਮ ਵੀ ਕੀਤੇ ਨੇ, ਸਾਰੀਆਂ ਸੰਸਥਾਵਾਂ ਦੇ ਵਿੱਚ ਵੀ ਰਹੇ ਹਾਂ, ਲੋਕਲ ਸਿਵਿਕ ਆਰਗੇਨਾਈਜੇਸ਼ਨਸ ਵੀ ਨੇ ਜਿਹੜੀਆਂ। ਸੋ ਸਾਰੇ ਪਲੇਟਫਾਰਮਸ ਦੇ ਵਿੱਚ ਰਹਿ ਕੇ ਫਿਰ ਇੱਕ ਕਹਿ ਲਓ ਕਮਿਊਨਿਟੀ ਨੂੰ ਵੀ ਤੁਹਾਡੇ ਨਾਲ ਕੰਫਰਟ ਲੈਵਲ ਬਣ ਜਾਂਦਾ ਹੈ, ਤੁਹਾਨੂੰ ਵੀ ਕਮਿਊਨਿਟੀ ਦੇ ਵਿੱਚ ਵਿਚਰਨਾ ਓਪਰਾਪਨ ਜਿਹਾ ਨਹੀਂ ਲੱਗਦਾ। ਤੇ ਹੌਲੀ ਹੌਲੀ ਕਹਿ ਲਓ ਵੀ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਜੀ, 15 ਸਾਲ ਦੀ ਡੇਲੀ ਇੱਕ ਤਰ੍ਹਾਂ ਦੀ ਮਿਹਨਤ ਹੈ ਸਾਡੀ, ਵੀ ਅਸੀਂ ਕਮਿਊਨਿਟੀ ਨੂੰ ਅਪਣਾਇਆ ਤੇ ਕਮਿਊਨਿਟੀ ਨੇ ਵੀ ਹੁਣ ਕਹਿ ਲਓ ਵੀ ਸਾਨੂੰ ਇੱਕ ਸ਼ੋਅ ਕੀਤਾ ਵੀ ਅਸੀਂ ਵੀ ਤੁਹਾਡੇ ਕੀਤੇ ਕੰਮਾਂ ਨੂੰ ਸਲਾਹੁੰਦੇ ਹਾਂ। ਤੁਸੀਂ ਵਿੱਚ ਗੱਲ ਕੀਤੀ ਸੀ ਵੀ ਸੰਤਾਂ ਦੀ ਤਸਵੀਰ ਲਾਇਬ੍ਰੇਰੀ ਦੇ ਵਿੱਚ ਲਗਵਾਈ ਗਈ, ਆਪਾਂ ਵੀ ਉਹ ਕਵਰੇਜ ਕੀਤੀ, ਦੁਨੀਆ ਭਰ ਦੇ ਵਿੱਚ ਉਸਦੀ ਜਿਹੜੀ ਉਹ ਚਰਚਾ ਹੋਈ। ਫਿਰ ਕਿਹੜੇ ਕਾਰਨ ਹੋਏ ਵੀ ਜਿੱਦਾਂ ਤੁਸੀਂ ਕਿਹਾ ਵੀ ਕੌਂਸਲੇਟ ਦਾ ਇਸ ਗੱਲੋਂ ਧੰਨਵਾਦ ਵੀ ਉਹਨਾਂ ਨੇ ਲਵਾਤਾ ਤੇ ਸਾਨੂੰ ਹੋਰ ਜਜ਼ਬਾ ਦਿੱਤਾ ਵੀ ਇਹ ਕੰਮ ਨੂੰ ਜਿਹੜਾ ਉਹ ਕਰੀਏ। ਕੀ ਕਾਰਨ ਹੋਏ ਵੀ ਉਹ ਸੰਤਾਂ ਦੀ ਤਸਵੀਰ ਲਾਇਬ੍ਰੇਰੀ 'ਚ ਲੱਗਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਓਬਵੀਅਸਲੀ ਇੰਡੀਆ ਵਾਲਿਆਂ ਨੂੰ ਤਾਂ ਨਫ਼ਰਤ ਹੈ ਹੀ ਹੈ ਉਸ ਸਾਰੀ ਚੀਜ਼ ਤੋਂ, ਉਹ ਲਵਾਉਣ ਨੂੰ ਲੈ ਕੇ ਉਹ ਥੋੜਾ ਤੁਸੀਂ ਦੱਸੋਗੇ ਵੀ ਕੀ ਪੂਰਾ ਵਾਕਿਆਤ ਵਾਪਰਿਆ? ਦੇਖੋ, ਜਿਹੜਾ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ ਹੁਣ, ਜੋ ਕਿ ਬੜੇ ਹੀ ਭਾਰੂ ਤਰੀਕੇ ਨਾਲ ਕਹਿ ਲਓ ਬਈ ਇਸ ਟਾਈਮ ਕੌਮ ਦੇ ਵਿੱਚ ਇੱਕ ਬੜਾ ਵੱਡਾ ਮੁੱਦਾ ਵੀ ਹੈ ਟ੍ਰਾਂਸਨੈਸ਼ਨਲ ਹਾਂਜੀ। ਰਿਪਰੈਸ਼ਨ, ਤੇ ਕਾਫੀ ਹਾਈਲਾਈਟ ਵੀ ਹੋਇਆ ਹਰਦੀਪ ਸਿੰਘ ਜੀ ਨਿੱਜਰ ਜੀ ਦੀ ਸ਼ਹੀਦੀ ਤੋਂ ਬਾਅਦ। ਤੇ ਹੁਣ ਤਾਂ ਕਹਿ ਲਓ ਕੈਨੇਡਾ ਦੀ ਗਵਰਨਮੈਂਟ ਕਹਿ ਲਓ ਜਾਂ US ਡਿਪਾਰਟਮੈਂਟ ਆਫ ਜਸਟਿਸ ਨੇ ਵੀ ਜਿਹੜਾ ਸਾਰਾ ਪਲਾਟ ਨੂੰ ਫਲੋਇਡ ਕੀਤਾ ਵੀ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੇ ਉੱਤੇ ਮਾਰਨ ਦੀ ਸਾਜ਼ਿਸ਼ ਸੀ, ਤੇ ਈਵਨ ਕਿ US ਕਾਂਗਰਸ ਦੇ ਵਿੱਚ ਮਤੇ ਵੀ ਪਏ ਇਹਦੇ ਨਾਲ ਰਿਲੇਟਡ, ਇਹਨੂੰ ਹਾਈਲਾਈਟ ਕਰਨ ਦੇ ਲਈ। ਤੇ ਪਰ ਸਾਡੇ ਉੱਤੇ ਇਹ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ 2000 ਆਲਮੋਸਟ 14 ਤੋਂ ਚੱਲ ਰਿਹਾ। 2014 ਵਿੱਚ ਪਹਿਲੇ ਇੱਕ ਅਸੀਂ 30th ਕਮੈਮੋਰੇਸ਼ਨ ਕੀਤੀ ਸੀ 1984 ਸਿੱਖ ਜੈਨੋਸਾਈਡ ਦੀ, ਸਿਟੀ ਹਾਲ ਦੇ ਬਾਹਰ। ਠੀਕ ਹੈ। ਤੇ ਉਦੋਂ ਵੀ ਪਲੈਕ ਜਿਹੜੀ ਹੈ ਪਹਿਲੇ ਸਿਟੀ ਹਾਲ ਦੇ ਬਾਹਰ ਲਗਾਈ ਗਈ, ਫਿਰ ਕਿਸੇ ਕਾਰਨਾਂ ਕਰਕੇ ਉਤਰੀ, ਉਹਦੇ ਬਾਰੇ ਹੁਣ ਸਾਨੂੰ ਨਹੀਂ ਪਤਾ ਕੀ ਕਾਰਨ ਸਨ। ਬਟ ਫਿਰ 2018 ਦੇ ਵਿੱਚ ਸਟੇਟ ਆਫ ਕਨੈਟੀਕਟ ਨੇ ਇੱਕ ਲਾਅ ਬਣਾਇਆ ਬਈ ਅਸੀਂ ਨਵੰਬਰ 1 ਨੂੰ ਰੈਕੋਗਨਾਈਜ਼ ਕਰਦੇ ਹਾਂ ਐਜ਼ ਅ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ। ਤੇ ਉਦੋਂ ਫਿਰ ਕੁਝ ਗੱਲਾਂ ਸਾਡੀ ਨੌਲੇਜ ਵਿੱਚ ਆਈਆਂ। ਇੱਕ ਇੰਡੀਅਨ ਕਾਉਂਸਲੇਟ ਨਿਊਯਾਰਕ ਦੀ ਚਿੱਠੀ, ਜਿਹੜੀ 3 ਪੇਜਾਂ ਦੀ ਚਿੱਠੀ ਸੀ ਲੈਟਰ ਹੈਡ ਦੇ ਉੱਤੇ, ਉਹ ਸਾਰੇ ਪਾਸੇ ਫਲੋਟ ਅਰਾਊਂਡ ਹੋਈ। ਸਾਡੇ ਜਿਹੜੇ ਸੈਨੇਟਰ ਸਨ ਉਹਨਾਂ ਨੂੰ ਵੀ ਗਈ ਵੀ ਤੁਸੀਂ ਇਹ ਮਤੇ ਪਾ ਰਹੇ ਹੋ, ਇਹ ਗਲਤ ਹੈ। ਉਹਨਾਂ ਨੇ ਗਵਰਨਰ ਨੂੰ ਵੀ ਮਿਲਣ ਦੀ ਕੀਤੀ ਕੋਸ਼ਿਸ਼, ਗਵਰਨਰ ਨੂੰ ਵੀ ਕਿਹਾ ਵੀ ਤੁਸੀਂ ਇਹਨੂੰ ਵੀਟੋ ਕਰੋ ਜੀ ਬਿੱਲ ਨੂੰ। ਬਟ ਹਾਊਸ ਦੇ ਵਿੱਚ ਵੀ ਪਾਸ ਹੋਇਆ, ਸੈਨੇਟ ਵਿੱਚ ਵੀ ਪਾਸ ਹੋਇਆ, ਤੇ ਗਵਰਨਰ ਦੇ ਸਾਈਨ ਵੀ ਹੋਏ ਉਸ ਬਿੱਲ ਤੇ। ਕਮਾਲ ਹੋ ਤੇ ਗਿਆ। ਡਿਸਪਾਈਟ ਆਫ ਆਲ ਥੀਸ ਥਿੰਗਸ, ਤੇ 2019 ਦੇ ਵਿੱਚ ਜੂਨ ਦੇ ਮਹੀਨੇ ਨੂੰ ਜਿਹੜੇ ਸਾਡੇ ਨਵੇਂ ਗਵਰਨਰ ਬਣੇ, ਉਹਨਾਂ ਨੇ ਜੂਨ ਦਾ ਮਹੀਨਾ ਐਲਾਨਿਆ ਐਜ਼ ਅ ਸਿੱਖ ਮੈਮੋਰੀਅਲ ਮੰਥ। ਤੇ ਉਹ ਵੀ ਜਿਹੜੀ ਅਫੀਸ਼ੀਅਲ ਉਹਨਾਂ ਦੀ ਸਟੇਟਮੈਂਟ ਹੈ ਬੜੀ ਪੜ੍ਹਨ ਵਾਲੀ ਹੈ ਬਈ ਸਿੱਖ ਪੰਜਾਬ ਨੂੰ ਬਿਲੋਂਗ ਕਰਦੇ ਨੇ। ਉਹਨਾਂ ਨੇ ਇੰਦਰਾ ਗਾਂਧੀ ਵੱਲੋਂ ਕੀਤੇ ਹੋਏ ਹਮਲੇ ਦਾ ਖੰਡਨ ਵੀ ਕੀਤਾ। ਉਹਨਾਂ ਨੇ ਇਹ ਵੀ ਕਿਹਾ ਵੀ ਇਹ ਜਨੀਵਾ ਕਨਵੈਨਸ਼ਨਸ ਦੇ ਵੀ ਉਲਟ ਹੋਇਆ ਕੰਮ ਸਾਰਾ, ਜਿਹੜਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ। ਤੇ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਇੱਕ ਸਿਵਲ ਰਾਈਟ ਮੂਵਮੈਂਟ ਦੇ ਮੋਹਰੀ ਕਹਿ ਕੇ ਦੱਸਿਆ ਆਪਣੀ ਸਟੇਟਮੈਂਟ ਵਿੱਚ। ਤੇ ਉਸ ਤੋਂ ਬਾਅਦ ਉਸ ਕਹਿ ਲਓ ਵੀ ਜਿਹੜੀ ਅਫੀਸ਼ੀਅਲ ਸਟੇਟਮੈਂਟ ਨੂੰ ਸੈਲੀਬ੍ਰੇਟ ਕਰਨ ਦੇ ਲਈ ਇੱਕ ਤਰ੍ਹਾਂ ਦਾ ਅਸੀਂ ਲਾਇਬ੍ਰੇਰੀ ਵਾਲਿਆਂ ਨਾਲ ਗੱਲ ਕੀਤੀ, ਜਿਹਦੇ ਵਿੱਚ ਸਾਡੇ ਮੇਅਰ ਵੀ ਇਨਵੋਲਵ ਸਨ ਉਸ ਟਾਈਮ ਦੇ, ਸ਼ਹਿਰ ਦੇ ਸਿਟੀ ਕਾਉਂਸਲ ਮੈਂਬਰ ਵੀ ਇਨਵੋਲਵ ਸਨ। ਤੇ ਉਹਨਾਂ ਨੇ ਲਾਇਬ੍ਰੇਰੀ ਦੇ ਵਿੱਚ ਪਲੈਕ ਇੱਕ ਲਗਾਈ ਰਿਮੈਂਬਰੈਂਸ ਦੇ ਉੱਤੇ, ਤੇ ਨਾਲ ਉੱਤੇ ਸੰਤਾਂ ਦੀ ਜਿਹੜਾ ਇੱਕ ਆਰਟ ਵਰਕ ਵੀ ਲੱਗਾ ਲਾਇਬ੍ਰੇਰੀ ਦੇ ਵਿੱਚ। ਤੇ 6 ਮਹੀਨੇ ਸੁਸ਼ੋਭਿਤ ਵੀ ਰਿਹਾ ਉੱਥੇ। ਬਟ ਕਹਿ ਲਓ ਬਈ ਉਹਨਾਂ ਦੇ ਜਿਹੜੇ ਆਪਰੇਟਿਵਸ ਨੇ, ਲੋਕਲ ਗਵਰਨਮੈਂਟ ਦੇ ਆਪਰੇਟਿਵਸ, ਜਿਹੜੇ ਕਿ ਮੈਂ ਚਾਹਾਂਗਾ ਵੀ ਆਪਣੇ ਆਪ ਨੂੰ ਰਜਿਸਟਰ ਕਰਨ ਅੰਡਰ ਫਾਰਾ,
ਰੈਗੂਲੇਸ਼ਨਸ ਹੂੰ ਬਈ ਦੇ ਸ਼ੁੱਡ we should know if they are acting as a foreign government agents ਹੂੰ ਤੇ ਪਰ ਉਹ ਘੱਟ ਵੱਧ ਹੀ ਰਜਿਸਟਰ ਕਰਦੇ ਨੇ। ਅਸੀਂ ਉਹ ਸਾਰੀ ਚੀਜ਼ ਨੂੰ FBI ਦੇ ਨਿਗਾਹ 'ਚ ਵੀ ਲਿਆਏ ਆ ਵੀ ਕਿਸ ਤਰ੍ਹਾਂ ਸਾਡੇ ਉੱਤੇ ਸਾਡੀ ਹਿਸਟਰੀ ਉੱਤੇ ਹਮਲੇ ਹੋ ਰਹੇ ਨੇ ਤੇ ਸਾਨੂੰ ਕਹਿ ਲਓ ਵੀ ਇੱਥੇ ਵੀ ਇੱਕ ਬਰੀਥਿੰਗ ਸਪੇਸ ਨਹੀਂ ਮਿਲ ਰਹੀ ਆਪਣੀ ਹਿਸਟਰੀ ਨੂੰ ਐਕਨੋਲੇਜ ਕਰਨ ਦੇ ਲਈ। ਤੇ ਠੀਕ ਫਿਰ ਹੈ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਆਪਣੇ ਟੂਰ ਤੇ ਸਨ ਅਮਰੀਕਾ ਦੇ, ਹਾਂ ਉਦੋਂ ਇਹਨਾਂ ਨੇ ਥੋੜਾ ਪ੍ਰੈਸ਼ਰ ਪਾ ਕੇ ਇੰਡੀਅਨ ਕਾਉਂਸਲੇਟ ਉਦੋਂ ਬਦਲ ਚੁੱਕੇ ਸਨ। ਕੌਣ ਸੀਗਾ? ਆਈ ਥਿੰਕ ਪਹਿਲੋਂ ਵਾਰੀ ਜਦੋਂ ਮਤਾ ਪਾਸ ਹੋਇਆ ਸੀ ਜਨਰਲ ਅਸੈਂਬਲੀ ਵਿੱਚ, ਉਦੋਂ ਸੰਦੀਪ ਚੱਕਰਵਰਤੀ ਸਨ। ਉਹਨਾਂ ਨੂੰ ਦਾਸ ਨੇ ਸੂ ਵੀ ਕੀਤਾ ਸੀ ਫॉर ਡੈਫਾਮੇਸ਼ਨ, ਬਟ ਆਫ ਕੋਰਸ ਉਹਨਾਂ ਕੋਲ ਡਿਪਲੋਮੈਟਿਕ ਇਮਿਊਨਿਟੀਜ਼ ਹੁੰਦੀਆਂ ਨੇ ਤੇ ਪਰ ਅਸੀਂ ਦਿਖਾਇਆ ਵੀ ਅਸੀਂ ਅਮਰੀਕਨ ਸਿਟੀਜ਼ਨ ਆ, ਅਸੀਂ ਕੁਝ ਗਲਤ ਨਹੀਂ ਕਰ ਰਹੇ, ਅਸੀਂ ਲਾਅ ਦੇ ਅਧੀਨ ਰਹਿ ਕੇ ਆਪਣੀ ਇੱਕ ਹਿਸਟਰੀ ਨੂੰ ਮਨਾਉਣ ਦੀ ਗੱਲ ਕਰ ਰਹੇ ਹਾਂ। ਅਸੀਂ ਕਿਸੇ ਨਾਲ ਕੋਈ ਖਹਿਬਾਜ਼ੀ ਨਹੀਂ ਫਰੀडम ਕਰਨ ਆਫ ਦਾ। ਐਕਸਪ੍ਰੈਸ਼ਨ, ਫਰੀडम ਆਫ ਸਪੀਚ, ਫਰੀडम ਆਫ ਰਿਲੀਜਨ ਜਿਹੜਾ ਅਮਰੀਕਾ ਦੇ ਟੈਨੈਂਟ ਨੇ। ਬਿਲਕੁਲ ਜੀ ਬਿਲਕੁਲ, ਇਹ ਸਾਰੀਆਂ ਚੀਜ਼ਾਂ ਅਮਰੀਕਾ ਦੇ ਕਨਸਟੀਟਿਊਸ਼ਨ ਦਾ ਵੀ ਹਿੱਸਾ ਨੇ। ਤੇ ਆਈ ਥਿੰਕ ਉਸ ਤੋਂ ਬਾਅਦ ਰਣਧੀਰ ਜੈਸਵਾਲ ਵੀ ਬਣੇ ਨੇ। ਉਹਨਾਂ ਨੇ ਵੀ ਕਾਫੀ ਇੱਥੇ ਜ਼ੂਮ ਮੀਟਿੰਗਸ ਵਗੈਰਾ ਕੀਤੀਆਂ ਵੱਖ-ਵੱਖ ਸਿੱਖ। ਹਾਂਜੀ ਤੁਹਾਡੇ ਉਲਟ ਕੀਤੀਆਂ ਜ਼ੂਮ ਹਾਂਜੀ ਹਾਂਜੀ ਹਾਂਜੀ। ਅੱਛਾ। ਤੇ ਇੱਕ ਵਾਰੀ ਵੈਨਾਂ ਵੀ ਖੜੀਆਂ ਹੋ ਗਈਆਂ, ਮੀਡੀਆ ਟਰੱਕਸ ਵੱਡੇ ਵੱਡੇ ਖੜੇ ਹੋ ਗਏ ਸਿਟੀ ਹਾਲ ਦੇ ਬਾਹਰ ਸਾਡੇ, ਸਟਾਪ ਪ੍ਰਮੋਟਿੰਗ ਸਿੱਖ ਟੈਰਰਿਜ਼ਮ। ਤੇ ਕਾਫੀ ਪੋਲੀਟੀਕਲ ਇੰਟੀਮੀਡੇਸ਼ਨ ਕਰਨ ਦੀ ਵੀ ਕੋਸ਼ਿਸ਼ ਹੋਈ, ਬਟ ਤੁਸੀਂ ਉਸ ਟਾਈਮ ਕਾਉਂਸਲ ਮੈਂਬਰ ਸੀਗੇ? ਹਾਂਜੀ ਮੈਂ ਉਸ ਟਾਈਮ ਕਾਉਂਸਲ ਮੈਂਬਰ ਸੀ ਜੀ। ਤੁਸੀਂ ਉਦੋਂ ਕਾਉਂਸਲ ਮੈਂਬਰ ਇਲੈਕਟਡ ਹੋ ਚੁੱਕੇ ਸੀਗੇ? ਹਾਂਜੀ ਹਾਂਜੀ ਹਾਂਜੀ। ਸੋ ਇਹ ਕਾਫੀ ਚੀਜ਼ਾਂ ਚਲਦੀਆਂ ਆ ਰਹੀਆਂ ਨੇ ਕਾਫੀ ਲੰਬੇ ਚਿਰ ਤੋਂ, ਪਰ ਚਲੋ ਲਾਇਬ੍ਰੇਰੀ ਨੇ ਕਿਹਾ ਵੀ ਅਸੀਂ ਇਸ ਚੀਜ਼ 'ਚ ਨਹੀਂ ਪੈਣਾ ਚਾਹੁੰਦੇ, ਅਸੀਂ ਬੁੱਕਸ ਵਗੈਰਾ ਰੱਖੀਆਂ ਹੋਈਆਂ ਸਾਰੀਆਂ ਸਿੱਖ ਹਿਸਟਰੀ ਨਾਲ ਰਿਲੇਟਡ, ਸਿੱਖ ਜੈਨੋਸਾਈਡ ਨਾਲ ਰਿਲੇਟਡ। ਪਰ ਮੈਂ ਕਹਿੰਦਾ ਜੀ ਉਹ ਸਾਡੀ ਇੱਕ ਜਿੱਤ ਹੋਈ ਵੀ ਜਦੋਂ ਉਹਨਾਂ ਨੇ ਪਲੈਕ ਉਹ ਗੱਡੀ 'ਚ ਰੱਖਣ ਆਏ ਸਾਡੇ ਜਿਹੜੇ ਉਸ ਟਾਈਮ ਡਾਇਰੈਕਟਰ ਸਨ ਨੋਟਿਸ ਲਾਇਬ੍ਰੇਰੀ ਦੇ, ਉਹਨਾਂ ਦੀ ਅੱਖਾਂ ਵਿੱਚ ਪਾਣੀ ਸੀ। ਤੇ ਮੈਂ ਕਿਹਾ ਯਾਰ ਤੂੰ ਚਿੰਤਾ ਨਾ ਕਰ, ਅਸੀਂ ਤੱਕ ਮੈਂ ਕਿਹਾ ਅਸੀਂ ਨੌਲੇਜ ਦੇ ਲਈ ਕੰਮ ਕਰ ਰਹੇ ਹਾਂ, ਅਸੀਂ ਐਜੂਕੇਸ਼ਨ ਦੇ ਉੱਤੇ ਕੰਮ ਕਰ ਰਹੇ ਹਾਂ, ਸਾਡਾ ਕੋਈ ਪ੍ਰੋਜੈਕਟ ਹੈ ਪੋਲੀਟੀਕਲ ਪ੍ਰੋਜੈਕਟ ਨਹੀਂ ਹੈਗਾ। ਅਸੀਂ ਤਾਂ ਚਾਹੁੰਦੇ ਹਾਂ ਵੀ ਸਾਡੇ ਹੁਣ ਬੱਚਿਆਂ ਨੂੰ ਕਿੱਦਾਂ ਪਤਾ ਲੱਗੂਗਾ ਵੀ ਸਿੱਖ ਆਏ ਕਿਉਂ ਇੱਥੇ, ਪਹਿਲੀ ਗੱਲ। ਤੇ ਫਿਰ ਉਹਦਾ ਐਡਾ ਵਧੀਆ ਰਿਸਪੌਂਸ ਮਿਲਿਆ, ਵੱਖ-ਵੱਖ ਲਾਇਬ੍ਰੇਰੀਆਂ ਨੇ ਸਾਨੂੰ ਕਾਲਾਂ ਕੀਤੀਆਂ ਵੀ ਤੁਸੀਂ ਮੈਮੋਰੀਅਲ ਸਾਡੇ ਕੋਲ ਲੈ ਕੇ ਆਓ। ਬੁਰੀਗਨ ਗੈਲਰੀ ਵਾਲਿਆਂ ਨੇ ਸਾਡਾ ਮੈਮੋਰੀਅਲ ਲਗਾਇਆ 2-3 ਮਹੀਨੇ ਲਈ, ਉੱਥੇ ਉਹਨਾਂ ਨੇ ਐਗਜ਼ੀਬਿਸ਼ਨ ਲਗਾਈ। ਫਿਰ ਵਿਲਮੈਂਟਿਕ ਲਾਇਬ੍ਰੇਰੀ ਵਾਲਿਆਂ ਨੇ ਸਾਨੂੰ ਸੱਦਿਆ, ਫਿਰ ਕਨੈਟੀਕਟ ਕਾਲਜ ਵਾਲਿਆਂ ਨੇ ਸੱਦਿਆ, ਉੱਥੇ ਬੱਚਿਆਂ ਨੇ ਆਰਟੀਕਲਸ ਵੀ ਲਿਖੇ 1984 ਸਿੱਖ ਜੈਨੋਸਾਈਡ ਤੇ ਫਿਰ ਸਿੱਖ ਕਮਿਊਨਿਟੀ ਨੇ ਲੋਕਲ ਸੋਚਿਆ ਵੀ ਸਾਡੇ ਕੋਲ ਆਪਣੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਕੋਈ ਵੀ ਆ ਕੇ ਸਿੱਖ ਹਿਸਟਰੀ ਬਾਰੇ ਜਾਣਕਾਰੀ ਲੈ ਸਕੇ। ਬਈ ਅਸੀਂ ਚਾਹੁੰਦੇ ਹਾਂ ਵੀ ਇੱਕ ਗੁਰਦੁਆਰਾ ਸਾਹਿਬ ਦੀ ਚਲੋ ਇੱਕ ਆਪਣੀ ਇੰਪੋਰਟੈਂਸ ਹੈ, ਬਟ ਸਾਡੇ ਕੋਲ ਮਿਊਜ਼ੀਅਮ ਹੋਣ, ਜਿੱਦਾਂ ਜੂਇਸ਼ ਕਮਿਊਨਿਟੀ ਨੇ ਬੜੇ ਵੱਡੇ ਵੱਡੇ ਹੋਲੋਕਾਸਟ ਮਿਊਜ਼ੀਅਮ ਬਣਾਏ ਨੇ ਵਾਸ਼ਿੰਗਟਨ DC ਵਿੱਚ, ਤੇ ਸਾਡਾ ਇੱਕ ਮਿਊਜ਼ੀਅਮ ਬਣੇ ਜਿੱਥੇ ਕੋਈ ਵੀ ਆ ਸਕੇ, ਕੋਈ ਵੀ ਲਰਨ ਕਰ ਸਕੇ ਤੇ ਇੰਟਰੈਕਟਿਵ ਹੋਵੇ। ਪਲੱਸ ਜੇ ਆਰਟ ਵਰਕ ਨੂੰ ਉਹਨਾਂ ਨੇ ਹੱਥ ਪਾਇਆ ਤੇ ਅਸੀਂ ਆਰਟ ਨੂੰ ਹੋਰ ਪ੍ਰਮੋਟ ਕਰੀਏ। ਤੇ ਫਿਰ ਉਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਜੀ ਦਾ ਮਿਊਰਲ ਵੀ ਲੱਗਾ ਤੇ ਉਹ ਮੈਮੋਰੀਅਲ ਜਿਹੜਾ ਉਹਨਾਂ ਨੇ ਉਤਰਵਾਇਆ ਸੀ, ਅੱਜ ਉਹ ਕਹਿ ਲਓ ਵੀ ਮੇਅਰ ਦੇ ਆਫਿਸ ਦੇ ਵਿੱਚ ਲੱਗਾ ਹੈ ਜੀ। ਇਹ ਅੱਛਾ ਸੇਮ ਬਿਲਡਿੰਗ ਆ ਜਿਹੜਾ ਸਿੱਖ ਆਰਟ ਗੈਲਰੀ ਆ, ਸੇਮ ਮੇਅਰ ਦੇ ਆਫਿਸ ਦੇ ਵਿੱਚ ਆ, ਸਿਟੀ ਹਾਲ ਦੇ ਵਿੱਚ ਆ? ਨਹੀਂ ਸਿੱਖ ਆਰਟ ਗੈਲਰੀ ਇੰਡੀਪੈਂਡੈਂਟ ਪਲੇਟਫਾਰਮ ਹੈ, 501c3 ਪਲੇਟਫਾਰਮ ਹੈ, ਉਹ ਇੰਡੀਪੈਂਡੈਂਟ ਬਿਲਡਿੰਗ ਹੈ, ਇੰਡੀਪੈਂਡੈਂਟ ਐਂਟੀਟੀ ਹੈ। ਸੋ ਇੱਕ ਅਸੀਂ ਰੈਪਲੀਕਾ ਇੱਥੇ ਵੀ ਰੱਖਿਆ ਹੋਇਆ 1984 ਸਿੱਖ ਜੈਨੋਸਾਈਡ ਮੈਮੋਰੀਅਲ ਦਾ, ਜਿਹੜਾ ਲਾਇਬ੍ਰੇਰੀ ਤੋਂ ਉਤਰਵਾਇਆ ਸੀ। ਤੇ ਇੱਕ ਹੁਣ ਅਸੀਂ ਜਿਹੜੀ ਪਲੈਕ, ਜਿਹੜੀ ਓਰੀਜਨਲ ਪਲੈਕ ਉਸ ਟਾਈਮ ਉਤਰਵਾਈ ਗਈ ਸੀ, ਉਹਨੂੰ ਜਿਹੜੇ ਲੋਕਲ ਸਿੱਖਾਂ ਦੀ ਭਾਵਨਾ ਨੂੰ ਮੱਦੇ ਨਜ਼ਰ ਰੱਖ ਕੇ ਉਹ ਉਹਨਾਂ ਨੇ ਹੁਣ ਮੇਅਰ ਦੇ ਆਫਿਸ ਦੇ ਵਿੱਚ ਸਾਡੇ ਉੱਥੇ, ਜਿਹੜਾ ਤੁਹਾਡੇ ਜਿੱਥੇ ਤੁਸੀਂ ਬੈਠਦੇ ਹੋ, ਉਹਦੇ ਸੱਜੇ ਹੱਥ ਪਈ ਹੈ ਪਿੱਛੇ ਤੁਹਾਡੇ? ਹਾਂਜੀ ਬਿਲਕੁਲ ਪਈ ਹੈ ਜੀ। ਹਾਂਜੀ ਅੱਛਾ, ਤੁਸੀਂ ਬੇਸਿਕਲੀ ਮੇਅਰ ਦੇ ਆਫਿਸ ਦੇ ਵਿੱਚ ਇੱਕ ਉਸ ਮੈਮੋਰੀਅਲ ਨੂੰ ਥਾਂ ਜਿਹੜੀ ਉਹ ਦਿੱਤੀ ਆ। ਸੋ ਦੈਟ ਬਹੁਤ ਮਾਣ ਵਾਲੀ ਗੱਲ ਆ, ਬਹੁਤ ਖੁਸ਼ੀ ਵਾਲੀ ਗੱਲ ਆ ਵੀ ਜਦੋਂ ਤੁਸੀਂ ਡਟ ਜਾਂਦੇ ਆ, ਖੜ ਜਾਂਦੇ ਆ, ਤਾਂ ਜਿੱਤ ਫਿਰ ਪ੍ਰਾਪਤ ਹੁੰਦੀ ਹੈ। ਚੜ੍ਹਦੀ ਕਲਾ ਇਹੀ ਇਸੇ ਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਮੰਨਦੇ ਆ। ਬਿਲਕੁਲ ਜੀ ਬਿਲਕੁਲ। ਨਾਲੇ ਜਿਹੜਾ ਕੰਮ ਸੰਗਤੀ ਰੂਪ ਵਿੱਚ ਹੁੰਦਾ ਹੈ, ਗੁਰੂ ਸਾਹਿਬ ਫਿਰ ਆਪ ਵਿੱਚ ਵਰਤਦੇ ਨੇ। ਮੈਂ ਇਸ ਚੀਜ਼ ਨੂੰ ਜ਼ਰੂਰ
ਮੰਨਦਾ, ਮੈਂ ਪ੍ਰਤੱਖ ਵੀ ਦੇਖਿਆ। ਹੂੰ ਉਂਝ ਇਕੱਲੇ ਬੰਦੇ ਕੋਲ ਏਡੀ ਸ਼ਮਤਾ ਨਹੀਂ ਹੁੰਦੀ, ਬਟ ਹੂੰ, ਸੰਗਤੀ ਰੂਪ ਵਿੱਚ ਆਸ਼ੀਰਵਾਦ ਨਾਲ। ਜਦੋਂ ਸੰਗਤ ਵੱਲੋਂ ਕੰਮ ਕੀਤੇ ਜਾਂਦੇ ਨੇ, ਤੇ ਹੂੰ ਉਹ ਫਿਰ ਸਿਰੇ ਚੜ੍ਹਦੇ ਨੇ। ਹਾਂਜੀ। ਅੱਛਾ, ਤੁਹਾਡਾ ਮੁੱਢ ਤੋਂ ਹੀ ਧਿਆਨ ਜਿਹੜਾ ਸਿੱਖ ਐਡਵੋਕੇਸੀ, ਜਿੱਦਾਂ ਤੁਸੀਂ ਦੱਸਿਆ ਵੀ, ਕਿਉਂਕਿ ਜਦੋਂ ਤੁਹਾਡਾ ਜਨਮ ਹੋਇਆ, ਜਿਹੜੇ ਵਕਤ 'ਚੋਂ ਤੁਸੀਂ ਲੰਘੇ ਆ, ਉਸ ਚੀਜ਼ ਦਾ ਜਿਹੜਾ ਪ੍ਰਭਾਵ ਤੁਹਾਡੇ ਤੋਂ ਸ਼ੁਰੂ ਤੋਂ ਬਚਪਨ ਤੋਂ ਲੈ ਕੇ ਹੁਣ ਤੱਕ ਵੀ ਜਿਹੜਾ ਉਹ ਹੈਗਾ, ਉਦੋਂ ਤੋਂ ਸੀਗਾ। ਤੁਸੀਂ ਫਿਰ ਅਮਰੀਕਾ 'ਚ ਆ ਕੇ ਜਿਹੜਾ ਚੂਜ਼ ਕੀਤਾ ਵੀ ਮੈਂ ਸਿੱਖ ਐਡਵੋਕੇਸੀ ਵੱਲ ਨੂੰ ਜਾਣਾ। ਏਦਾਂ ਚੂਜ਼ ਤੇ ਭਾਜੀ ਕੁਛ ਨਹੀਂ ਕੀਤਾ, ਬਟ ਮਨ ਦੇ ਵਿੱਚ ਹੁੰਦਾ ਹੀ ਹੈ ਬੰਦੇ ਦੇ ਵੀ ਭਾਈ ਅਸੀਂ ਐਡੀ ਦੂਰ ਆਏ ਆ, ਤੇ ਸਾਡੇ ਕੋਲ ਵੀ ਆਪਣੇ ਮਿਊਜ਼ੀਅਮ ਹੋਣ, ਸਾਡੇ ਬੱਚਿਆਂ ਨੂੰ ਵੀ ਪੰਜਾਬੀ ਆਉਂਦੀ ਹੋਵੇ, ਸਾਡੇ ਬੱਚੇ ਵੀ ਗੁਰਮਤਿ ਦੇ ਬਾਰੇ ਵਿਚਾਰ ਕਰ ਸਕਣ, ਸਾਡੇ ਬੱਚਿਆਂ ਹੂੰ ਨੂੰ ਹਿਸਟਰੀ ਬਾਰੇ ਪਤਾ ਹੋਵੇ। ਸੋ ਹੂੰ ਮੇਰੀ ਤੇ ਇਹੀ ਸੋਚ ਸੀ ਵੀ ਆਪਾਂ ਕਮਿਊਨਿਟੀ ਨੂੰ ਇੱਕ ਵਧੀਆ ਐਕਸਪੋਜ਼ਰ ਦਈਏ, ਸਾਡੀ ਹੂੰ ਕਮਿਊਨਿਟੀ ਬਾਰੇ ਲੋਕਾਂ ਨੂੰ ਪਤਾ ਹੋਵੇ ਵੀ ਅਸੀਂ ਸਿੱਖ ਹਾਂ, ਅਸੀਂ ਪੰਜਾਬ ਤੋਂ ਹਾਂ, ਸਾਨੂੰ ਵੀ ਕਲੈਰਿਟੀ ਹੋਵੇ, ਸਾਡੇ ਬੱਚਿਆਂ ਨੂੰ ਵੀ ਕਲੈਰਿਟੀ ਹੋਵੇ ਸਾਡਾ ਇਤਿਹਾਸ ਕੀ ਹੈ। ਸੋ ਇਹ ਚੀਜ਼ ਜ਼ਰੂਰ ਮੇਰੇ ਮਨ ਦੇ ਵਿੱਚ ਸੀ ਵੀ, ਕਿਉਂਕਿ ਮੈਂ ਦੇਖਿਆ ਇੱਥੇ ਕਮੀ ਹੈ ਬਈ ਇੱਥੇ ਅਜੇ ਤੱਕ 9/11 ਦਾ ਹਮਲਾ ਚਲੋ ਜਦੋਂ ਹੋਇਆ, ਉਸ ਤੋਂ ਬਾਅਦ ਆਇਡੈਂਟੀਟੀ ਕ੍ਰਾਈਸਿਸ ਬਹੁਤ ਜ਼ਿਆਦਾ ਸੀ, ਪਰ ਅਜੇ ਵੀ ਉਹ ਚੀਜ਼ ਦੀ ਕਮੀ ਪੂਰੀ ਨਹੀਂ ਅਸੀਂ ਕਰ ਸਕੇ। ਅਜੇ ਵੀ ਹੂੰ, ਨਿਊਯਾਰਕ ਦੇ ਵਿੱਚ ਜਿੱਥੇ ਸਿੱਖਾਂ ਦੀ ਏਡੀ ਜ਼ਿਆਦਾ ਆਬਾਦੀ ਹੈ, ਅਜੇ ਤੱਕ ਉੱਥੇ ਹੇਟ ਕ੍ਰਾਈਮਸ ਵੀ ਹੋ ਰਹੇ ਨੇ। ਦੱਸ ਸੋ ਨਹੀਂ ਸਕਿਆ। ਜ਼ਰੂਰ ਇਹਦੇ ਉੱਤੇ ਜ਼ਰੂਰ ਸਾਨੂੰ ਧਿਆਨ ਸਾਰਿਆਂ ਨੂੰ ਹੀ ਦੇਣ ਦੀ ਲੋੜ ਹੈ। ਹੂੰ ਬਟ ਹੁਣ ਮੈਨੂੰ ਇਹ ਜ਼ਰੂਰ ਮਹਿਸੂਸ ਹੁੰਦਾ ਵੀ ਸਾਡੇ ਕੋਲ ਸਾਡੇ ਬੰਦੇ ਵੈਲ ਆਫ ਵੀ ਨੇ, ਸਾਡੇ ਕੋਲ ਵੱਡੇ ਵੱਡੇ ਇਨਫਰਾਸਟ੍ਰਕਚਰ ਵੀ ਬਣ ਗਏ ਨੇ, ਵੱਡੀਆਂ ਵੱਡੀਆਂ ਜਥੇਬੰਦੀਆਂ ਵੀ ਬਣ ਗਈਆਂ ਨੇ, ਤੇ ਸਾਡੇ ਕੋਲ ਇੱਕ ਕਹਿ ਲਓ ਵੀ ਪਾਵਰ ਸਾਡੀ ਇਕੱਠੀ ਨਹੀਂ ਹੋ ਪਾ ਰਹੀ, ਜਾਂ ਤੇ ਕਿਸੇ ਕਾਰਨ। ਹੂੰ ਬਟ ਹੂੰ ਜ਼ਰੂਰ ਮੈਂ ਤੇ ਇਹੀ ਕੋਸ਼ਿਸ਼ ਕਰਦਾ ਵੀ ਜਿਹੜਾ ਵੀ ਬੰਦਾ ਜਿਸ ਤਰੀਕੇ ਸੇਵਾ ਕਰ ਸਕਦਾ ਉਹਦੀ ਹੈਲਪ ਕਰੀਏ। ਹੁਣ ਤੁਸੀਂ ਆਪਣੇ ਪਲੇਟਫਾਰਮ ਨਾਲ ਸੇਵਾ ਕਰ ਰਹੇ ਹੋ, ਅਸੀਂ ਆਪਣੇ ਪਲੇਟਫਾਰਮ ਨਾਲ ਸੇਵਾ ਕਰ ਰਹੇ ਹਾਂ, ਬਟ important thing is that people should know who we are, where we are from, what is our history. So ਇਹ ਜਿਹੜੀ basic education ਹੈ, I think to know your neighbor kind of thing, ਉਹ ਜਿੱਦਾਂ ਅਮਰੀਕਾ ਦੇ ਵਿੱਚੋਂ ਫੈਬਰਿਕ ਚੋਂ ਨਿਕਲਦੀ ਜਾ ਰਹੀ ਹੈ। ਸੋ ਹੂੰ ਮੇਰਾ ਤਾਂ ਜ਼ਿਆਦਾ ਉਸ ਪਾਸੇ ਧਿਆਨ ਸੀ, ਤੇ ਅੱਗੋਂ ਵੀ ਮੈਂ ਕੋਈ ਆਪਣੇ ਸਿੱਖ ਕਮਿਊਨਿਟੀ ਲਈ ਨਹੀਂ, ਆਪਾਂ ਸਾਰੀ ਕਮਿਊਨਿਟੀਆਂ ਨੂੰ ਹੀ ਓਪਰਚੁਨਿਟੀ ਦਿੰਦੇ ਆ। ਹੂੰ ਹੂੰ ਸਾਡੇ ਸ਼ਹਿਰ ਦੇ ਬਾਹਰ 17 ਡਿਫਰੈਂਟ ਮੁਲਕਾਂ ਦੀਆਂ ਫਲੈਗ ਰੇਜ਼ਿੰਗਸ ਵੀ ਹੋਈਆਂ ਨੇ। ਓਕੇ। ਅਸੀਂ ਕਲਚਰਲ ਚੈਟਸ ਦਾ ਵੀ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਨਾਰਵਿਚ ਪ੍ਰੀਵੈਂਸ਼ਨ ਕਾਉਂਸਲ ਦੇ ਅੰਡਰ। ਹੂੰ ਸੋ ਹੂੰ ਅਸੀਂ ਤੇ ਹੂੰ ਚਾਹੁੰਦੇ ਹਾਂ ਵੀ ਵੱਖ-ਵੱਖ ਕਮਿਊਨਿਟੀਆਂ ਬਾਰੇ ਲੋਕਾਂ ਨੂੰ ਪਤਾ ਲੱਗੇ। ਸਾਡੀ ਹੁਣ ਵੈਬਸਾਈਟ ਮੇਰੇ ਮੇਅਰ ਬਣਨ ਤੋਂ ਬਾਅਦ 100 ਲੈਂਗੁਏਜਸ ਦੇ ਵਿੱਚ ਚੱਲਦੀ ਹੈ, ਸਿਟੀ ਅੱਛਾ। ਦੀ ਵੈਬਸਾਈਟ। ਨਾਈਸ। ਤੇ ਹਾਂ। ਹੁਣ ਜਿਹੜਾ ਕਲਚਰਲ ਕੈਲੰਡਰ ਹੈਗਾ ਸਾਡਾ, 53 ਕਲਚਰਲ ਡੇਜ਼ ਵਿੱਚ ਅਸੀਂ ਰੈਕੋਗਨਾਈਜ਼ ਕੀਤੇ ਨੇ। ਹੂੰ ਉਹ ਦਾਸ ਨੇ ਹੀ ਸਾਰਾ ਕੰਮ ਕੀਤਾ, ਤੇ ਸਕੂਲ ਦੀ ਵੈਬਸਾਈਟ ਦੇ ਉੱਤੇ ਵੀ ਪਿਆ। ਪਰ ਜਿੱਥੇ ਪਰੂਵੀਅਨ ਇੰਡੀਪੈਂਡੈਂਸ ਡੇ ਹੈਗਾ, ਜਿੱਥੇ ਜਮੇਕਾ ਦੇ ਕੋਈ ਤਿਉਹਾਰ ਨੇ, ਜਿੱਥੇ ਇੰਡੀਆ ਦੀਆਂ ਹੋਲੀਆਂ ਤੇ ਦੀਵਾਲੀਆਂ ਨੇ, ਉੱਥੇ ਜਿਹੜੇ ਸਿੱਖਾਂ ਦੇ ਵੀ ਤਿਉਹਾਰ ਨੇ ਉਹ ਵੀ ਵਿੱਚ ਹੈਗੇ ਨੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ ਜਿਹੜਾ ਹੈਗਾ ਗੁਰਪੁਰਬ। ਆਪਣਾ ਗੁਰਪੁਰਬ, ਉਹਨੂੰ ਵਿੱਚ ਇਨਕਲੂਡ ਕੀਤਾ ਗਿਆ। ਸੋ ਸਾਡੇ ਤੇ ਕੰਮ ਸਾਰਿਆਂ ਨੂੰ ਇਕੱਠੇ ਲੈ ਕੇ ਅੱਗੇ ਜਾਣਦੇ ਨੇ। ਜੇ ਅਸੀਂ ਜਿਹੜੀ ਜੀ ਗੱਲ ਆਇਆਂ ਨੂੰ ਤੇ ਸਾਈਨ ਲਵਾਏ ਸਿਟੀ ਹਾਲ ਦੇ ਬਾਹਰ ਜਾਂ ਹੂੰ ਸਿਟੀ ਦੀ ਐਂਟਰੈਂਸਿਸ ਤੇ, 24 ਹੂੰ ਭਾਸ਼ਾਵਾਂ ਹੋਰ ਵੀ ਥੱਲੇ ਲਿਖੀਆਂ ਨੇ, ਜਿਹਦੇ ਵਿੱਚ ਹਿੰਦੀ ਵੀ ਹੈ, ਤਮਿਲ ਵੀ ਹੈ, ਹੋਰ ਵੀ ਵੱਖ-ਵੱਖ, ਹੀਬਰੂ ਵੀ ਹੈ। ਸੋ ਡਿਫਰੈਂਟ ਅਸੀਂ ਤਾਂ ਸਾਰਿਆਂ ਨੂੰ ਹੀ ਇਕੱਠਾ ਲੈ ਕੇ ਅੱਗੇ ਚੱਲਣ ਵਾਲੇ ਲੋਕ ਹਾਂ, ਤੇ ਇਹੀ ਸਾਡਾ ਫਲਸਫਾ ਵੀ ਕਹਿੰਦਾ। ਬਿਲਕੁਲ ਨਹੀਂ, ਜਿੱਦਾਂ ਸ਼ੁਰੂਆਤ 'ਚ ਸਿੰਘ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਵੀ ਜਿਹੜਾ ਹਲੀਮੀ ਰਾਜ ਦੀ ਆਪਾਂ ਗੱਲ ਕਰਦੇ ਹਾਂ, ਉਸ ਨੂੰ ਦੁਨੀਆ ਨੂੰ ਜਿਹੜਾ ਦਿਖਾਉਣ ਦਾ ਇੱਕ ਮੌਕਾ ਆ। ਪਰ ਤੁਸੀਂ ਦੇਖੋ ਵੀ ਅਮਰੀਕਾ ਦੇ ਇੱਕ 40,000 ਦੀ ਆਬਾਦੀ ਵਾਲੇ ਇਸ ਸ਼ਹਿਰ 'ਚ, ਜਿੱਥੇ 10 ਕੁ ਸਿੱਖ ਜਾਂ ਪੰਜਾਬੀ ਜਿਹੜੇ ਉੱਥੇ ਰਹਿੰਦੇ ਨੇ, ਉੱਥੇ ਕਿੱਦਾਂ ਰਣਧੀਰ ਜੈਸਵਾਲ ਵਰਗੇ, ਇੰਡੀਅਨ ਕੌਂਸਲੇਟ ਵਰਗੇ ਕਿਸ ਤਰੀਕੇ ਦੇ ਨਾਲ ਲੱਗੇ ਹੋਏ ਆ ਵੀ ਕਿਤੇ ਵੀ ਕੋਈ ਗੱਲ ਜਿਹੜੀ ਆ ਸਿੱਖ ਆਪਣੇ ਜਸਟਿਸ ਦੀ, ਆਪਣੇ ਜਿਹੜੇ ਆਈਕਨਸ ਆ ਉਹਨਾਂ ਨੂੰ ਸੈਲੀਬ੍ਰੇਟ ਕਰਨ ਦੀ ਜਿਹੜੀ ਉਹ ਨਾ ਕਿਤੇ ਕਰ ਜਾਣ। ਵੀ ਤੁਸੀਂ ਦੇਖੋ ਵੀ ਜਿਹੜੇ ਭਾਰਤ ਵਾਲੇ ਕਿਸ ਤਰੀਕੇ ਦੇ ਨਾਲ ਲੱਗੇ ਹੋਏ ਆ, ਥਾਂ-ਥਾਂ ਦੇ ਉੱਤੇ ਲੱਗੇ ਹੋਏ ਆ। ਸੋ ਇਹ ਸਾਰਿਆਂ ਦੇ ਲਈ ਸੁਨੇਹਾ ਵੀ ਆ ਵੀ ਕੰਮ ਕਰਦੇ ਚੱਲੋ, ਤੁਹਾਨੂੰ ਪੁਸ਼ਬੈਕ ਜਿਹੜਾ ਉਹ ਮਿਲੇਗਾ। ਪਰ ਜਿੱਦਾਂ ਖਾਲਸਾ ਜੀ ਦੱਸ ਰਹੇ ਆ ਵੀ ਸੰਗਤੀ ਰੂਪ ਦੇ ਵਿੱਚ ਇਕੱਠੇ ਹੋ ਕੇ ਜਦੋਂ ਅੱਗੇ ਚੱਲਦੇ ਆ ਤਾਂ ਫਿਰ ਜਿੱਤਾਂ ਆਪਾਂ ਨੂੰ ਜਿਹੜੀਆਂ ਇਸ ਦੇ ਵਿੱਚ ਜ਼ਰੂਰ ਪ੍ਰਾਪਤ ਹੁੰਦੀਆਂ। ਇਹ ਸਿੱਖ ਮੈਮੋਰੀਅਲ ਜਿਹੜਾ ਹੈਗਾ ਆ ਆਰਟ ਗੈਲਰੀ, ਇਹਦਾ ਐਡਰੈਸ ਦੱਸ ਦਿਓ
ਜੇ ਕੋਈ ਬੰਦਾ ਉਧਰ ਨੂੰ ਆਇਆ ਹੈ ਕਨੈਟੀਕਟ ਚ ਨਾਰਵਿਚ ਦੇ ਵਿੱਚ ਆਉਂਦਾ ਤੇ ਆਪਾਂ ਕਿੱਥੇ ਵਿਜ਼ਿਟ ਕਰ ਸਕਦੇ ਹਾਂ? ਬਿਲਕੁਲ ਜੀ, ਵੈਬਸਾਈਟ ਹੈਗੀ ਹੈ www.sickheartgallery.com ਤੇ ਐਡਰੈਸ 7 ਕਲਿਨਿਕ ਡਰਾਈਵ, ਨਾਰਵਿਚ, ਕਨੈਟੀਕਟ। ਤੇ ਠੀਕ ਹੈ ਜੀ। ਬੈਕਸ ਹਸਪੀਟਲ ਬੜਾ ਵੱਡਾ ਹਸਪੀਟਲ ਹੈ ਇੱਥੇ ਹਾਈਵੇ ਦੇ ਬਿਲਕੁਲ ਨਾਲ, ਉਹਦੇ ਬਿਲਕੁਲ ਨਾਲ ਹੀ ਹੈ। ਤੁਸੀਂ ਸ਼ੁਰੂ ਤੋਂ ਹੀ ਈਸਟ ਕੋਸਟ ਵਾਲੇ ਪਾਸੇ ਜਿਹੜੇ ਉਹ ਰਹੇ ਆ, ਹਾਂਜੀ ਇੱਥੇ ਹੀ ਆ ਕੇ ਜਿੱਦਾਂ ਤੁਸੀਂ ਕਿਹਾ ਵੀ ਨਿਊ ਜਰਸੀ ਦੀ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਤੁਸੀਂ ਆਪਣੀ ਮਾਸਟਰਸ ਕੀਤੀ, ਫਿਰ ਕਨੈਟੀਕਟ ਦੇ ਵਿੱਚ ਤੁਸੀਂ ਆ ਗਏ, ਹੁਣ ਇੱਥੇ ਕਾਰੋਬਾਰ ਵੀ ਕਰ ਰਹੇ ਆ ਤੇ ਹੁਣ ਮੇਅਰ ਵੀ ਆ। ਮੇਅਰ ਦੀ ਦੌੜ ਦਾ ਥੋੜਾ ਜਿਹਾ ਦੱਸੋ ਵੀ ਕਿੱਦਾਂ ਦੀ ਸੀਗੀ ਸਿੰਗ ਫਾਰ ਮੇਅਰ, ਜਦੋਂ ਤੁਸੀਂ ਸਾਈਨਸ ਲਾਏ, ਕਿੱਦਾਂ ਜਿਹੜਾ ਉਹ ਕਿੱਦਾਂ ਦਾ ਜਿਹੜਾ ਤੁਹਾਡਾ ਤਜਰਬਾ ਆ ਇਹ ਪੂਰੇ ਇਸ ਜਿੱਤ ਤੱਕ, ਇਹ ਸਹੁੰ ਚੁੱਕ ਤੱਕ ਜਿਹੜਾ ਹੋ ਰਿਹਾ? ਤਜਰਬਾ ਭਾਜੀ, ਇਟ ਵਾਸ ਨਾਟ ਈਜ਼ੀ ਟੂ ਬੀ ਓਨੈਸਟ ਵਿਦ ਯੂ। ਹਾਂਜੀ, ਕਈ ਦਿਨ ਵਾਕ ਅਸ ਥਰੂ ਦੱਸੋ ਕਿੱਦਾਂ ਸੀਗਾ। ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਜਿਹੜੀ ਕੈਂਪੇਨ ਹੈ ਉਹਦੇ ਕਈ ਐਸਪੈਕਟਸ ਹੁੰਦੇ ਨੇ। ਡੋਰ ਟੂ ਡੋਰ ਇਜ਼ ਵਨ ਐਸਪੈਕਟ, ਮੇਲਰ ਇਜ਼ ਅਨਦਰ ਐਸਪੈਕਟ, ਇੰਟਰਵਿਊਜ਼ ਆਰ ਅਨਦਰ ਐਸਪੈਕਟ, ਲੋਕਲ ਇਵੈਂਟਸ ਅਟੈਂਡ ਕਰਨੇ ਆਪਣੇ ਆਪ ਦੇ ਵਿੱਚ ਉਹ ਵੱਖਰੀ ਗੱਲ ਹੁੰਦੀ ਹੈ, ਮੈਸੇਜਿੰਗ ਇੱਕ ਵੱਖਰੀ ਚੀਜ਼ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸਾਨੂੰ ਇਹ ਸੀ ਵੀ ਅਸੀਂ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਕੈਂਪੇਨ ਚਲਾਈਏ, ਵੀ ਜੇ ਹੁਣ ਸਾਨੂੰ ਮੌਕਾ ਮਿਲਿਆ ਤੇ ਉਹ ਸੀ ਬੜੀ ਵਧੀਆ ਕੈਂਪੇਨ ਵੀ ਸਾਡੀ ਚੱਲੀ ਹੈ। ਆਫ ਕੋਰਸ ਹੇਟ ਦਾ ਵੀ ਸਾਹਮਣਾ ਕਰਨਾ ਪੈਂਦਾ, ਕਿਉਂਕਿ ਮੈਂ ਕਹਿੰਦਾ ਵੀ ਅਸੀਂ ਉਹਨਾਂ ਦੀ ਵੀ ਗਲਤੀ ਨਾ ਕੱਢੀਏ। 1659 ਦਾ ਸ਼ਹਿਰ ਬਣਿਆ ਤੇ ਵਿੱਚ ਕੋਈ ਹੋਰ ਕਮਿਊਨਿਟੀ ਦਾ ਬੰਦਾ ਕਦੀ ਮੇਅਰ ਨਹੀਂ ਬਣਿਆ, ਤੇ ਅਗਲਿਆਂ ਨੂੰ ਵੀ ਇੱਕ ਕਾਫੀ ਤਾਦਾਦ ਐਸੀ ਵੀ ਹੁੰਦੀ ਹੈ ਵੀ ਜਿਹਨਾਂ ਨੂੰ ਲੱਗਦਾ ਵੀ ਇਹ ਕੀ ਹੋ ਰਿਹਾ ਸਾਡੇ ਨਾਲ। ਬਾਹਰ ਲਿਆ ਗਏ ਬਟ ਦੂਸਰੀ ਗੱਲ ਹੈ ਵੀ ਜੋ ਮੈਂ ਚੀਜ਼ ਇੰਜੋਏ ਕੀਤੀ ਹੈ ਇਹਦੇ ਵਿੱਚ, ਆਈ ਰੀਚਡ ਆਊਟ ਟੂ ਐਵਰੀਵਨ। ਮੈਂ ਸਾਰੀਆਂ ਕਮਿਊਨਿਟੀਆਂ ਨੂੰ ਰੀਚ ਆਊਟ ਕੀਤੀ ਹੈ, ਕੋਈ ਵੀ ਨਹੀਂ ਮੈਂ ਛੱਡਿਆ। ਭਾਵੇਂ ਉਹ ਆਪਣੀਆਂ ਕਮਿਊਨਿਟੀਆਂ ਹੋਣ, ਸਿੱਖ ਕਮਿਊਨਿਟੀ ਹੋਵੇ, ਪੰਜਾਬੀ ਕਮਿਊਨਿਟੀ ਹੋਵੇ, ਇੰਡੀਅਨ ਕਮਿਊਨਿਟੀ ਹੋਵੇ, ਬੰਗਲਾਦੇਸ਼ੀ ਕਮਿਊਨਿਟੀ ਹੋਵੇ, ਏਸ਼ੀਅਨ ਕਮਿਊਨਿਟੀ ਹੋਵੇ, ਪਰੂਵੀਅਨ ਕਮਿਊਨਿਟੀ ਹੋਏ, ਲੋਕਲ ਇੱਥੇ ਦੀ ਜਿਹੜੇ ਪੁਰਾਣੇ ਕਹਿ ਲਓ ਵੀ ਬੰਦੇ ਨੇ ਉਹਨਾਂ ਨੂੰ ਵੀ ਰੀਚ ਆਊਟ ਕੀਤਾ, ਡਿਸਪਾਈਟ ਆਫ ਪੋਲੀਟੀਕਲ ਐਫੀਲੀਏਸ਼ਨਸ। ਤੇ ਇੱਕ ਮੈਂ ਆਪਣੇ ਵੱਲੋਂ ਦੋਸਤੀ ਦਾ ਹੱਥ ਵਧਾਇਆ ਸਾਰਿਆਂ ਦੇ ਲਈ। ਮੈਂ ਉਹਨਾਂ ਨੂੰ ਆਪਣਾ ਦੱਸਿਆ ਵੀ ਮੈਂ ਕੀ ਕਰਨਾ ਚਾਹੁੰਦਾ ਐਜ਼ ਅ ਮੇਅਰ, ਤੇ ਕਹਿ ਲਓ ਵੀ ਉਹਨਾਂ ਦਾ ਹੌਲੀ ਕੰਫਰਟ ਲੈਵਲ ਬਣਿਆ। ਟੋਟਲ 10 ਕੁ ਮਹੀਨੇ ਕੈਂਪੇਨ ਸਾਡੀ ਚੱਲੀ ਹੈ ਸਾਰੀ। ਠੀਕ ਹੈ। ਤੇ ਬੜਾ ਵਧੀਆ ਇਹਦੇ ਨਾਲ ਇੱਕ ਮੈਨੂੰ ਰੀਚ ਆਊਟ ਕਰਨ ਦਾ ਮੌਕਾ ਮਿਲਿਆ, ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਦੇਖਣ ਦਾ ਮੌਕਾ ਮਿਲਿਆ, ਲੋਕਾਂ ਨੂੰ ਸੁਣਨ ਦਾ ਮੌਕਾ ਮਿਲਿਆ। ਡੈਫੀਨੇਟਲੀ ਇਹ ਰੂਟ ਲੈਵਲ ਤੇ ਸੀ ਕੈਂਪੇਨ ਕਾਫੀ, ਤੇ ਆਈ ਲਾਈਕ ਦੈਟ ਐਸਪੈਕਟ ਅਬਾਊਟ ਇਟ। ਬਾਕੀ ਜਿਨ੍ਹਾਂ ਨੇ ਨੈਗੇਟਿਵਿਟੀ ਫੈਲਾਣੀ ਸੀ ਉਹਨਾਂ ਨੇ ਨੈਗੇਟਿਵਿਟੀ ਵੀ ਬੜੀ ਫੈਲਾਈ ਹੈ। ਉਹਨਾਂ ਨੇ ਇਹ ਵੀ ਕਿਹਾ ਵੀ ਡੋਂਟ ਨੀਡ ਨੋ ਟਾਵਲ ਹੈਡ ਇਨ ਦਾ ਆਫਿਸ। ਉਹਨਾਂ ਨੇ ਦਸਤਾਰ ਬਾਰੇ ਵੀ ਗੱਲਾਂ ਕੀਤੀਆਂ ਰੇਡੀਓ ਚੈਨਲਸ ਤੇ। ਸੋ ਇੱਕ ਜਿਹੜਾ ਕਹਿ ਲਓ ਇੱਕ ਰੇਸਿਜ਼ਮ ਕੰਪੋਨੈਂਟ ਦਾ ਵੀ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਜਦੋਂ ਤੁਸੀਂ ਪਬਲਿਕ ਆਫਿਸ ਲਈ ਰਨ ਕਰਦੇ ਹੋ, especially for these kind of key positions. But what people liked was that we have a plan, we know what we are trying to do, and we have a strategy how to achieve that. So ਉਸੇ ਕਰਕੇ ਹੀ ਕਹਿ ਲਓ ਵੀ ਜਦੋਂ ਉਹ ਸੈਰਮਨੀ ਵੀ ਹੋਈ ਹੈ, ਗਵਰਨਰ ਆਪ ਆਏ ਨੇ ਕਨੈਟੀਕਟ ਸਟੇਟ ਦੇ, ਲਿeutenant ਗਵਰਨਰ ਨੇ ਆਪ ਆ ਕੇ ਸਹੁੰ ਚੁਕਾਈ। ਸੋ ਦੋਨੋਂ ਆਪ ਆਏ ਇੱਥੇ, ਸਟੇਟ ਲੀਡਰਸ ਪਹੁੰਚੇ, ਵੱਖਰੇ ਮੇਅਰਸ ਪਹੁੰਚੇ ਸਿਟੀਜ਼ ਦੇ, ਕਿਉਂਕਿ ਇੱਕ ਉਹਨਾਂ ਨੇ ਦੇਖਿਆ ਵੀ ਇਹ ਬੰਦੇ ਕਿੱਥੋਂ ਸ਼ੁਰੂ ਹੋਏ ਤੇ ਕਿੱਥੇ ਤੱਕ ਪਹੁੰਚੇ ਨੇ, ਤੇ ਇਹਨਾਂ ਨੇ ਸਾਰਾ ਕੁਝ ਬਾਏ ਬੁੱਕਸ ਕੀਤਾ ਤੇ ਸਾਰਾ ਕੁਝ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਮੈਨੂੰ ਇਹਦੇ ਵਿੱਚ ਕੋਈ ਨਹੀਂ ਸੀ, ਮੈਂ ਕਿਹਾ ਵੀ ਜਿੱਤ ਹਾਰ ਜਿਹੜੀ ਹੈ ਗੁਰੂ ਸਾਹਿਬ ਦੇ ਹੱਥ 'ਚ ਹੈ। ਸਾਨੂੰ ਇਹ ਇੱਕ ਓਪਰਚੁਨਿਟੀ ਮਿਲੀ ਹੈ, ਅਸੀਂ ਵਧੀਆ ਡਿਸਪਲੇ ਕਰਕੇ ਦਿਖਾਈਏ ਆਪਣੇ ਆਪ ਨੂੰ, ਵੀ ਅਸੀਂ ਵਧੀਆ ਤਰੀਕੇ ਨਾਲ ਰਨ ਕਰੀਏ। ਤੇ ਡੈਫੀਨੇਟਲੀ ਬੜਾ ਚੰਗਾ ਵੀ ਲੱਗਦਾ ਜਦੋਂ ਲੋਕ ਇੱਥੇ ਦੇ ਮਿਲਦੇ ਨੇ ਬੜੇ ਸਤਿਕਾਰ ਨਾਲ। ਤੇ ਹੁਣ ਜਦੋਂ ਤੁਸੀਂ ਮੇਅਰ ਬਣ ਜਾਓ ਫਿਰ ਕਹਿ ਲਓ ਵੀ ਸਾਰੇ ਤੁਹਾਡੇ ਆਪਣੇ ਹੋ ਜਾਂਦੇ ਨੇ। ਤੇ ਮੇਰਾ ਵੀ ਇਹੀ ਐਟੀਟਿਊਡ ਹੈ ਵੀ ਅਸੀਂ ਤਾਂ ਸਾਰਿਆਂ ਲਈ ਕੰਮ ਕਰਨਾ। ਮੇਅਰ ਦਾ ਤੁਸੀਂ ਹਾਂਜੀ ਨਹੀਂ ਬਿਲਕੁਲ, ਇਹ ਸਾਰੀਆਂ ਚੀਜ਼ਾਂ। ਅੱਛਾ, ਤੁਸੀਂ ਇੱਕ ਗੱਲ ਕੀਤੀ ਸੀ ਵੀ 1920s ਦੇ ਵਿੱਚ ਆਰਟੀਕਲ ਛਪਿਆ ਸੀਗਾ ਪੰਜਾਬ ਦੇ ਬਾਬਤ ਤੁਹਾਡੇ ਨਾਰਵਿਚ ਸ਼ਹਿਰ ਦੇ ਵਿੱਚ
ਜੇ ਤੁਹਾਨੂੰ ਉਹਦਾ ਪੜ੍ਹਨ ਦਾ ਮੌਕਾ ਮਿਲਿਆ, ਕੀ ਗੱਲਾਂ ਉੱਥੇ ਚੱਲ ਰਹੀਆਂ ਸੀਗੀਆਂ ਉਸ ਟਾਈਮ ਦੇ ਉੱਤੇ 1920s ਦੇ ਉਸ ਆਰਟੀਕਲ 'ਚ ਪੰਜਾਬ ਬਾਰੇ? I think it was a informative topic ਬਈ ਪੰਜਾਬ ਇੱਕ ਐਸੀ ਜਗ੍ਹਾ ਹੈ ਜਿੱਥੇ ਸਿੱਖ ਵਸਦੇ ਨੇ ਹਾਂ, ਤੇ ਹਾਂ, ਹਾਂ। ਥੋੜਾ ਖਾਲਸਾ ਰਾਜ ਬਾਰੇ ਵੀ ਗੱਲ ਸੀ। ਹੂੰ, ਬ੍ਰਿਟਿਸ਼ ਕਿਉਂਕਿ ਬ੍ਰਿਟਿਸ਼ਰਸ ਉਸ ਟਾਈਮ ਉੱਥੇ ਆ ਗਏ ਸਨ 1920s ਦੇ ਵਿੱਚ। ਹੂੰ, ਹੂੰ। ਥੋੜੀ ਬ੍ਰਿਟਿਸ਼ਰਸ ਦੀ ਜਿਹੜੀ ਹਿਸਟਰੀ ਬਾਰੇ ਵਿੱਚ ਐਕਨੋਲੇਜਮੈਂਟ ਹੈ। ਜਿਹੜੇ ਸਿੱਖ ਫੌਜੀ ਬ੍ਰਿਟਨ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਉਹਨਾਂ ਦਾ ਵੀ ਵਿੱਚ ਜ਼ਿਕਰ ਹੈ। ਅੱਛਾ, ਸੋ ਆਈ ਥਿੰਕ ਉਹ ਨਾਰਵਿਚ ਬੁਲੇਟਿਨ ਅਖਬਾਰ ਸੀ ਜਿਹੜੀ ਅੱਜ ਵੀ ਚੱਲ ਰਹੀ ਹੈ ਤੇ ਅੱਛਾ। ਉਹਨਾਂ ਦੀ ਆਰਕਾਈਵਸ ਦੇ ਵਿੱਚੋਂ ਜਿਹੜੇ ਸਾਡੇ ਸਿਟੀ ਹਿਸਟੋਰੀਅਨ ਨੇ ਸ਼ਹਿਰ ਦੇ, ਉਹਨਾਂ ਹਾਂ, ਹਾਂ। ਨੇ ਉਹ ਚੀਜ਼ ਲੱਭ ਕੇ ਤੇ ਸਾਨੂੰ ਪ੍ਰੈਜ਼ੈਂਟ ਕੀਤੀ ਸੀ ਲਗਾਉਣ ਦੇ ਲਈ ਸਿੱਖ ਆਰਟ ਗੈਲਰੀ 'ਚ, ਤੇ ਉਹ ਅਸੀਂ ਰਾਈਟ, ਲਗਾਈ ਹੋਈ ਹੈ। ਹਾਂਜੀ। ਠੀਕ ਹੈ। ਅੱਛਾ, ਹੁਣ ਜਦੋਂ ਤੁਸੀਂ ਹੁਣ ਦੱਸ ਰਹੇ ਹੋ ਵੀ ਹੁਣ ਜਦੋਂ ਸਹੁੰ ਚੁੱਕੀ ਸੀਗੀ, ਉਦੋਂ ਕਿੱਦਾਂ ਮਨ ਦੇ ਵਿੱਚ ਫੀਲ ਆ ਰਿਹਾ ਸੀਗਾ? ਇਲੈਕਸ਼ਨ ਜਿੱਤਣੀ ਇੱਕ ਬਹੁਤ ਵੱਡਾ ਰਿਲੀਫ ਆ, ਪਰ ਫਾਈਨਲੀ ਜਦੋਂ ਉਸ ਅਹੁਦੇ ਦੇ ਲਈ ਹੁਣ ਸਹੁੰ ਚੁੱਕ ਲੈਣੀ ਆ, what was the feeling inside? ਫੀਲਿੰਗ ਵਾਸ ਗੁੱਡ ਵਧੀਆ ਸੀ ਫੀਲਿੰਗ, ਬਟ ਤੁਹਾਡੇ ਤੇ ਇੱਕ ਬੋਝ ਵੀ ਹੁੰਦਾ ਵੀ ਨਾਓ ਯੂ ਹੈਵ ਟੂ ਡਿਲੀਵਰ। ਜ਼ਿੰਮੇਵਾਰੀ। ਤੇ ਹੁਣ ਇਹ ਹੈ ਵੀ ਆਪਾਂ ਸੀਰੀਅਸਲੀ 4 ਸਾਲ ਦੀ ਪੋਜੀਸ਼ਨ ਹੈ, ਇੱਥੇ ਓਕੇ। ਦੇ ਲੋਕਾਂ ਲਈ ਕੰਮ ਕਰੀਏ, ਹੂੰ, ਹੂੰ, ਸਾਰਿਆਂ ਦੇ ਲਈ ਕੰਮ ਕਰੀਏ, ਸਾਰਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰੀਏ। ਹੂੰ, There is a symbolic work that needs to be done within ਹੂੰ, communities. ਹੂੰ, There is a fiscal responsibility. ਹੂੰ, Economic growth ਦਾ ਜਿਹੜਾ ਕਹਿ ਲਓ ਬਈ ਸਾਰਾ ਹੂੰ, ਇੱਕ ਤਰ੍ਹਾਂ ਦਾ ਤੁਹਾਡੇ ਕੋਲ ਚਾਰਜ ਹੁੰਦਾ। ਸੋ ਹੂੰ, ਅਸੀਂ ਚਾਹੁੰਦੇ ਹਾਂ ਵੀ ਮੈਨੂਫੈਕਚਰਿੰਗ ਕੰਪਨੀਆਂ ਇੱਥੇ ਵਾਪਸ ਆਉਣ। ਹੂੰ, ਸੋ ਇਹਦੇ ਤੇ ਕਾਫੀ ਅਸੀਂ ਟੀਮ ਨੇ ਸਾਡੀ ਬੈਠ ਕੇ ਮੰਥਨ ਕੀਤਾ ਵੀ ਬਈ ਇਹ ਸਿਟੀ ਦਾ ਕਹਿ ਲਓ ਬਈ ਉਤਾਰ ਚੜਾਵ ਜਦੋਂ ਚੱਲ ਰਹੇ ਨੇ ਤੇ ਕਿਹੜੀ ਚੀਜ਼ ਇਹਨੂੰ ਸਟੇਬਲ ਕਰ ਸਕਦੀ ਹੈ। ਸੋ ਉਹਨੀ ਹੂੰ, ਚੀਜ਼ਾਂ ਦੇ ਉੱਤੇ ਅਸੀਂ ਹੁਣ ਗਵਰਨਰ ਨਾਲ ਵੀ ਮੀਟਿੰਗ ਬਣਾ ਰਹੇ ਹਾਂ ਵੀ ਇਹਨੂੰ ਸੀਰੀਅਸਲੀ ਲਿੱਤਾ ਜਾਵੇ ਤੇ ਹੂੰ। ਵੀ ਵਾਂਟ ਸੋਲਿਊਸ਼ਨਸ ਫॉर ਨਾਰਵਿਚ ਵੀ ਕੀ ਇੱਥੇ ਦੇ ਪਲਾਨ ਆ ਲੋਕਾਂ ਤੁਹਾਡੇ? ਨੂੰ ਟੈਕਸ ਰਿਲੀਫ ਅਸੀਂ ਕਿਵੇਂ ਦਵਾਉਣੀ ਹੈ। ਕੀ ਪਲਾਨ ਨੇ ਤੁਹਾਡੇ ਸ਼ਹਿਰ ਦੇ ਲਈ? ਦੇਖੋ ਇੱਥੇ ਸਾਡੇ ਕੋਲ 2-3 ਬੜੇ ਵੱਡੇ ਪ੍ਰੋਜੈਕਟਸ ਆ ਰਹੇ ਨੇ। ਇੱਕ ਸਾਡੇ ਸ਼ਹਿਰ ਵੱਲੋਂ ਕਹਿ ਲਓ ਬਈ ਸਬ ਡਿਵੀਜ਼ਨ ਕੱਟੀ ਜਾ ਰਹੀ ਹੈ, ਜੇ ਅਸੀਂ ਆਪਣੀ ਭਾਸ਼ਾ 'ਚ ਗੱਲ ਕਰੀਏ ਤੇ 385 ਏਕੜ ਦੀ, ਪਰ ਉੱਥੇ ਠੀਕ ਹੈ। ਸਾਰੇ ਮੈਨੂਫੈਕਚਰਿੰਗ ਕੰਪਨੀਆਂ ਨੂੰ ਅਸੀਂ ਚਾਹੁੰਦੇ ਹਾਂ ਵੀ ਉਹ ਜਗ੍ਹਾ ਦਿੱਤੀ ਜਾਵੇ ਵੇਅਰ ਕਮਰਸ਼ੀਅਲ। ਹਾਊਸਿੰਗ ਲਈ। ਹਾਂਜੀ, ਹੂੰ, ਬਾਇਓਟੈਕ ਕੰਪਨੀਆਂ ਹੋ ਗਈਆਂ, ਫੂਡ ਪ੍ਰੋਸੈਸਿੰਗ ਕੰਪਨੀਆਂ ਹੋ ਗਈਆਂ, ਜਿਹਦੇ ਹੂੰ, ਨਾਲ ਕਿ ਜੌਬਸ ਇੱਥੇ ਵਾਪਸ ਆਉਣ। ਤੇ ਓਕੇ। ਜੌਬਸ ਜੇ ਵਾਪਸ ਆਉਂਦੀਆਂ ਨੇ ਤੇ ਜਿਹੜੀ ਹਾਊਸਿੰਗ ਉਹਦੇ ਲਈ ਸਾਨੂੰ ਚਾਹੀਦੀ ਹੈ, ਹਾਊਸਿੰਗ ਅਸੀਂ ਕ੍ਰੀਏਟ ਕਰਾਂਗੇ ਡਾਊਨਟਾਊਨ ਦੇ ਵਿੱਚ। ਉੱਥੇ ਸਾਡੇ ਕੋਲ ਕੁਝ ਪੁਰਾਣੀਆਂ ਮਿੱਲਾਂ ਪਈਆਂ ਨੇ ਜਿਨ੍ਹਾਂ ਦੇ ਲਈ ਅਸੀਂ ਸਟੇਟ ਤੋਂ ਵੀ ਗ੍ਰਾਂਟਸ ਲੈ ਕੇ ਆ ਸਕਦੇ ਹਾਂ ਐਂਡ ਦੇ ਕੁਡ ਬੀ ਰੀਪਰਪਸਡ ਇਨਟੂ ਮਿਕਸਡ ਯੂਜ਼ ਹਾਊਸਿੰਗ। ਸੋ ਥੱਲੇ ਕਮਰਸ਼ੀਅਲ ਕੰਪੋਨੈਂਟ ਤੇ ਉੱਤੇ ਹਾਊਸਿੰਗ ਕੰਪੋਨੈਂਟ, ਤੇ ਓਕੇ। ਉਹਦੇ ਨਾਲ ਕਹਿ ਲਓ ਇੱਕ ਰਿਵਾਈਵ ਹੋ ਸਕਦਾ ਹੈ ਡਾਊਨਟਾਊਨ ਦਾ ਵੀ, ਕਹਿ ਲਓ ਵੀ ਚਿਹਰਾ ਮੂਹਰਾ ਬਦਲ ਸਕਦਾ। ਹੂੰ, ਪਲੱਸ ਜਿਹੜਾ ਜੌਬ ਕ੍ਰੀਏਸ਼ਨ ਹੋਏਗੀ ਜਾਂ ਜਿਹੜਾ ਟੈਕਸ ਰੈਵਨਿਊ ਆਏਗਾ ਉਹਦੇ ਨਾਲ ਘਰਾਂ ਦੇ ਜਿਹੜੇ ਪ੍ਰੋਪਰਟੀ ਟੈਕਸ ਨੇ ਉਹ ਵੀ ਥੱਲੇ ਜਾਣਗੇ। ਹੂੰ, 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 ਹੂੰ। ਸੋ ਠੀਕ ਹੈ। ਇਹ ਜਿਹੜਾ ਇਹਦੇ ਉੱਤੇ ਜ਼ਰੂਰ ਇੱਕ ਫੋਕਸ ਰਹੇਗਾ, ਬਟ ਇਹਦੇ ਨਾਲ ਰੀਕ੍ਰੀਏਸ਼ਨਲ ਐਕਟੀਵਿਟੀਜ਼ ਨੇ ਜਿਹੜੀਆਂ, ਜਿਹੜੇ ਪਾਰਕ ਮਾਸਟਰ ਪਾਰਕ ਪਲਾਨ ਇੱਕ ਅਸੀਂ ਬਣਾਇਆ ਹੋਇਆ ਹੈ ਹੂੰ, ਇੱਥੇ ਨਾਰਵਿਚ ਵਿੱਚ। ਸੋ ਉਹਦੇ ਵਿੱਚ ਸਾਰੀ ਰਜਿਸਟਰੀ ਹੈਗੀ ਹੈ, ਟੋਟਲ ਕਿੰਨੇ ਸਾਡੇ ਪਾਰਕਸ ਨੇ, ਕਿਹੜੇ ਪਾਰਕ ਨੂੰ ਕਿਹੜੀ ਚੀਜ਼ ਚਾਹੀਦੀ ਹੈ। ਸੋ ਜਿਹੜੀਆਂ ਹੂੰ, ਰੀਕ੍ਰੀਏਸ਼ਨਲ ਐਕਟੀਵਿਟੀਜ਼ ਨੂੰ ਰਿਵਾਈਵ ਕਰਨ ਬਾਰੇ ਵੀ ਸਾਰੀ ਹੁਣ ਮੰਥਨ ਕੀਤਾ ਜਾਏਗਾ। ਤੇ ਅਸੀਂ ਹੁਣ ਰੀਸੈਂਟਲੀ ਜਿਹੜੀਆਂ ਸਾਡੀਆਂ 3 ਸਬ ਕਮੇਟੀਜ਼ ਹੁੰਦੀਆਂ ਸਿਟੀ ਕਾਊਂਸਲ ਦੀਆਂ, ਉਹਦੇ ਹੂੰ, ਵਿੱਚ ਅਸੀਂ ਕਾਊਂਸਲ ਮੈਂਬਰ ਨਿਯੁਕਤ ਕਰ ਦਿੱਤੇ ਨੇ। ਅਗਲੀ ਮੀਟਿੰਗ ਵਿੱਚ ਜਿਹੜੀਆਂ ਬਾਕੀ ਸਬ ਕਮੇਟੀਜ਼ ਨੇ ਉਹਨਾਂ 'ਚ ਵੀ ਕਾਊਂਸਲ ਮੈਂਬਰ ਨਿਯੁਕਤ ਕਰ ਦੇਣੇ ਨੇ। ਜਿਹੜਾ ਮੇਅਰ ਹੁੰਦਾ ਉਹ ਐਕਸ ਅਫੀਸ਼ੀਓ ਮੈਂਬਰ ਹੁੰਦਾ ਫॉर ਆਲ ਦ ਕਮੇਟੀਜ਼। ਸੋ ਠੀਕ ਹੈ, ਡੈਫੀਨਿਟਲੀ ਲਾਈਫ ਗੋਨਾ ਬੀ ਵੈਰੀ ਬਿਜ਼ੀ। ਠੀਕ ਹੈ। ਤੇ ਉਹ ਸਾਰੀਆਂ ਹਾਂਜੀ। ਚੀਜ਼ਾਂ ਜਿਹੜੀਆਂ ਨਾਲ ਆ। ਅੱਛਾ, ਅਮਰੀਕਾ ਦੇ ਵਿੱਚ ਕਾਸਟ ਆਫ ਲਿਵਿੰਗ ਕ੍ਰਾਈਸਿਸ ਚੱਲ ਰਿਹਾ, ਅਫੋਰਡੇਬਿਲਟੀ ਦਾ ਕ੍ਰਾਈਸਿਸ ਜਿਹੜਾ ਉਹ ਚੱਲ ਰਿਹਾ, ਉਹਦੇ ਲਈ ਮੇਅਰ ਸਿੰਘ ਦੇ ਕੋਲ ਕੀ ਪਲਾਨ ਆ? ਇਹ ਦੇਖੋ, ਇਹ ਜਿਹੜਾ ਕ੍ਰਾਈਸਿਸ ਹੈ ਨਾ ਜੀ, ਇਟਸ very big thing, right? Every city is facing the same thing. So ਹੂੰ, ਇੱਕ ਤੇ ਜਿਹੜਾ ਸਾਡੀ ਸਟੇਟ ਨੇ ਇਹਦੇ ਉੱਤੇ ਜਿਹੜਾ ਮੰਥਨ ਕੀਤਾ, they came to few conclusion. ਹੂੰ, ਜੇ ਸਾਡੀ ਲੋਕਲ ਜਿਹੜੀ ਕਹਿ ਲਓ ਮੈਨੂਫੈਕਚਰਿੰਗ ਜ਼ਿਆਦਾ ਸ਼ੁਰੂ ਹੁੰਦੀ ਹੈ ਹੂੰ, ਤੇ ਉਹਦੇ ਨਾਲ ਲੋਕਲ ਡਿਸਟ੍ਰੀਬਿਊਸ਼ਨ ਹਬਸ ਬਣਾਏ ਜਾ ਸਕਦੇ ਨੇ ਜਿਹਦੇ ਨਾਲ ਕਾਸਟ ਨੂੰ ਘਟਾਇਆ ਜਾ ਸਕਦਾ। ਹੂੰ, ਹੂੰ, ਦੂਸਰਾ, ਜਿਹੜੀ ਹਾਊਸਿੰਗ ਇਸ ਟਾਈਮ 90,000 ਯੂਨਿਟ ਸ਼ਾਰਟ ਨੇ ਕਨੈਟੀਕਟ ਦੇ ਵਿੱਚ। ਸੋ ਜੇ ਹਾਊਸਿੰਗ ਰਿਵਾਈਵ ਹੁੰਦੀ ਹੈ ਇਟ ਵਿਲ ਲੀਡ ਟੂ ਅਫੋਰਡੇਬਿਲਟੀ, ਕਿਉਂਕਿ ਡਿਮਾਂਡ ਐਂਡ ਸਪਲਾਈ ਇਸ਼ੂ ਹੈਗਾ। ਹੂੰ,
ਤੇ ਤੀਸਰਾ ਹੈਗਾ ਵੀ ਜਿਹੜੀਆਂ ਕੋਲੈਬੋਰੇਟਿਵ ਐਫਰਟਸ ਕਿਵੇਂ ਅਸੀਂ ਵਧਾ ਸਕਦੇ ਹਾਂ, ਇੰਟਰਸਟੇਟ ਐਫਰਟਸ ਕਿੱਦਾਂ ਬਣਾ ਸਕਦੇ ਹਾਂ। ਫਿਰ ਅਸੀਂ ਕੁਝ ਇੰਟਰਨੈਸ਼ਨਲ ਲੈਵਲ ਤੇ ਵੀ ਜਿਹੜੇ ਵੱਖ-ਵੱਖ ਮੁਲਕ ਨੇ, ਜੋ ਉਹਨਾਂ ਦੀ ਕੋਈ ਸਪੈਸ਼ਲਿਟੀ ਹੈ, ਅਸੀਂ ਦੇਖੀਏ ਵੀ ਅਸੀਂ ਉਹਨਾਂ ਨੂੰ ਕਿਵੇਂ ਅਕੋਮੋਡੇਟ ਕਰ ਸਕਦੇ ਹਾਂ, ਜਿਹਦੇ ਲਈ ਸਾਨੂੰ ਫੈਡਰਲ ਲੈਵਲ ਦਾ ਵੀ ਸਹਾਰਾ ਲੈਣਾ ਪਏਗਾ। ਪਲੱਸ ਕੁਝ ਗ੍ਰਾਂਟਸ ਵਗੈਰਾ ਜਿਹੜੀਆਂ ਇਸ ਟਾਈਮ ਅਵੇਲੇਬਲ ਨੇ ਫੈਡਰਲ ਲੈਵਲ ਤੇ, ਉਹ ਅਸੀਂ ਮੰਥਨ ਕਰ ਰਹੇ ਹਾਂ ਵੀ ਨਾਰਵੇ 'ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਲਈ ਐਲੀਜੀਬਲ ਹੈ। ਤੇ ਫਿਰ ਉਹਦੇ ਦੇ ਉੱਤੇ ਜਿਹੜੀ ਕਹਿ ਲਓ ਵੀ ਇੱਕ ਐਡਵੋਕੇਸੀ ਜਾਂ ਲੌਬਿੰਗ, ਜੋ ਵੀ ਤੁਸੀਂ ਵਰਡ ਯੂਜ਼ ਕਰਨਾ ਚਾਹੋ, ਉਹ ਫਿਰ ਮੇਅਰ ਦੀ ਇੱਕ ਰਿਸਪੌਂਸਿਬਿਲਿਟੀ ਹੁੰਦੀ ਹੈ ਵੀ ਹੁਣ ਹਾਰਟਫੋਰਡ ਤੋਂ ਜਾ ਕੇ ਪੈਸੇ ਕਿਵੇਂ ਲਿਆਉਣੇ ਨੇ ਤੇ ਵਾਸ਼ਿੰਗਟਨ DC ਤੋਂ ਜਾ ਕੇ ਕਿਵੇਂ ਲਿਆਉਣੇ ਨੇ ਨਾਰਵਿਚ ਲਈ। ਤੇ ਉਹ ਜਿਹੜਾ ਪ੍ਰੋਜੈਕਟਸ ਦੀ ਹੁਣ ਅਸੀਂ ਪ੍ਰੋਪਰ ਇੱਕ ਟਾਈਮਲਾਈਨ ਬਣਾ ਰਹੇ ਹਾਂ ਬਈ ਕਦੋਂ ਕੀ ਕਰਨਾ ਹੈ, ਕਿੱਥੇ ਜਾਣਾ ਹੈ, ਕਿਹੜੇ ਸਾਡੇ ਕੋਲ ਪ੍ਰੋਜੈਕਟਸ ਨੇ, ਤਾਂ ਜੋ ਅਗਲਿਆਂ ਨੂੰ ਪਤਾ ਹੋਵੇ ਵੀ ਵੀ ਆਰ ਸੀਰੀਅਸ। ਪਰ ਸਾਡੇ ਕੋਲ ਦੋ ਚੀਜ਼ਾਂ ਬੜੀ ਵਧੀਆ ਨੇ ਇੱਥੇ। ਇੱਕ ਠੀਕ ਕਹਿ ਹੈ। ਜੇ ਵੀ ਸਾਡੇ ਕੋਲ ਲੈਂਡ ਸਪੇਸ ਅਵੇਲੇਬਲ ਹੈ, ਜੋ ਕਿ ਬਾਕੀ ਜਿਹੜੇ ਨੇਬਰਿੰਗ ਟਾਊਨਸ ਨੇ ਉਹ ਕਾਫੀ ਫੁੱਲਫਿਲ ਹੋ ਚੁੱਕੇ ਨੇ, ਲੈਂਡ ਅੱਛਾ। ਦੀ ਉਹਨਾਂ ਨੂੰ ਕਮੀ ਹੈ। ਤੇ ਦੂਸਰਾ ਸਾਡੇ ਕੋਲ ਆਪਣਾ ਇਨਫਰਾਸਟ੍ਰਕਚਰ ਹੈ, ਸਾਡੇ ਕੋਲ ਆਪਣੀ ਯੂਟਿਲਿਟੀ ਕੰਪਨੀ ਹੈ, ਨਾਰਵਿਚ ਪਬਲਿਕ ਯੂਟਿਲਿਟੀ, ਜਿਹਦੇ ਨਾਲ ਅਸੀਂ ਕਿਸੇ ਵੀ ਡਿਵੈਲਪਰ ਦੀ ਕੋਈ ਵੀ ਨੀਡ ਅਸੀਂ ਪੂਰੀ ਕਰਨ ਦੇ ਸਮਰੱਥ ਹਾਂ। ਸਾਨੂੰ ਕਿਸੇ ਕੋਲੋਂ ਬਾਹਰੋਂ ਜਾ ਕੇ ਕੁਝ ਲੈਣ ਦੀ ਲੋੜ ਨਹੀਂ, ਅਸੀਂ ਸੈਲਫ ਡਿਪੈਂਡੈਂਟ ਹਾਂ ਇਸ ਚੀਜ਼ ਦੇ ਲਈ। ਤੇ ਉਹ ਇੱਕ ਬੜਾ ਵੱਡੀ ਇੱਕ ਫਲੈਕਸੀਬਿਲਿਟੀ ਹੁੰਦੀ ਹੈ ਜੇ ਤੁਸੀਂ ਕਿਸੇ ਨਾਲ ਡੀਲ ਕਰਨੀ ਹੈ, that these are the things we can bring on table for you। ਠੀਕ ਤੇ ਹੈ। ਨਾਲ ਟੀਮ ਜਿਹੜੀ ਤਿਆਰ ਸਾਡੀ ਹੈ। ਇਕਨੋਮਿਕ ਡਿਵੈਲਪਮੈਂਟ ਟੀਮ ਹੈ, ਉਹ ਅਸੀਂ ਰਿਵਾਈਵ ਕਰ ਰਹੇ ਹਾਂ। ਠੀਕ ਹੈ। ਜਿਹੜੇ ਕਮਿਊਨਿਟੀ ਦੇ ਵਿੱਚੋਂ ਵੀ ਕਹਿ ਲਓ ਬਈ ਜਿਹੜੇ ਸਾਡੇ ਇੱਕ ਬ੍ਰੇਨਸ ਹੈਗੇ ਨੇ, ਉਹ ਸਾਰਿਆਂ ਨੂੰ ਜੋੜ ਕੇ ਇੱਕ ਅਸੀਂ ਮੇਅਰ ਐਡਵਾਈਜ਼ਰੀ ਗਰੁੱਪ ਵੀ ਬਣਾ ਰਹੇ ਹਾਂ ਇੱਥੇ, ਤਾਂ ਓਕੇ। ਜੋ ਇੱਕ ਇਕੱਠੇ ਸਟ੍ਰੈਟਜਾਈਜ਼ ਕੀਤਾ ਜਾਵੇ ਤੇ ਵੱਖਰੀਆਂ ਡਿਊਟੀਆਂ ਨੇ ਜਿਹੜੀਆਂ ਡੈਲੀਗੇਟ ਕੀਤੀਆਂ ਜਾਣ, ਜਿਨ੍ਹਾਂ ਦਾ ਜਿਸ ਚੀਜ਼ ਵਿੱਚ ਇੰਟਰਸਟ ਹੈ। ਕਿਸੇ ਦਾ ਟੂਰਿਜ਼ਮ ਵਿੱਚ ਇੰਟਰਸਟ ਹੈ, ਸੋ ਅਸੀਂ ਉਹਨਾਂ ਨੂੰ ਟੂਰਿਜ਼ਮ ਐਂਬੈਸਡਰ ਬਣਾ ਕੇ ਅਸੀਂ ਉਹਨਾਂ ਤੋਂ ਕੰਮ ਕਰਾਈਏ ਤੇ ਦੇਖੀਏ ਵੀ ਕੀ ਵਿੱਚੋਂ ਅਸੀਂ ਲਿਆ ਸਕਦੇ ਹਾਂ। ਜਿਹੜੇ ਬੰਦੇ ਜਿੱਥੋਂ ਦੇ ਮਾਹਰ ਆ, ਉਹ ਐਕਸਪਰਟੀਜ਼ ਦੀ ਜਿਹੜੀ ਟੀਮ ਉਹ ਬਣਾਉਣੀ ਚਾਹ ਰਹੇ ਆ ਤੁਸੀਂ। ਦੂਸਰੀ ਇੱਕ ਬੜੀ ਇੰਟਰਸਟਿੰਗ ਗੱਲ ਹੈ, ਕਨੈਟੀਕਟ ਦੇ ਵਿੱਚ 5 ਟ੍ਰਾਈਬਲ ਨੇਸ਼ਨ ਨੇ, ਅੱਛਾ, ਜਿਹੜੇ ਮੂਲ ਨਿਵਾਸੀ ਕਿ ਜਿਹੜੇ ਆ। ਮੂਲ ਨਿਵਾਸੀ ਨੇ ਜਿਹੜੇ, ਤੇ ਤੁਹਾਨੂੰ ਪਤਾ ਹੀ ਉਹਨਾਂ ਦੀ ਆਪਣੀਆਂ ਰਿਜ਼ਰਵੇਸ਼ਨਸ ਨੇ। ਤੇ ਕਹਿ ਲਓ ਬਈ ਕਨੈਟੀਕਟ ਇੱਕ ਸੋਵਰਨ ਸਟੇਟ ਦੇ ਨਾਲ, ਉਹਦੇ ਵਿੱਚ ਇੱਕ ਸੋਵਰਨ ਸਟੇਟਸ ਜਿਹੜੀਆਂ 5 ਟ੍ਰਾਈਬਲ ਨੇਸ਼ਨਸ ਹੈਗੇ ਨੇ, ਤੇ 2 ਟ੍ਰਾਈਬਲ ਨੇਸ਼ਨ ਬਿਲਕੁਲ ਸਾਡੇ ਗਵਾਂਢੀ ਨੇ, ਮੋਹੀਗਨ ਟ੍ਰਾਈਬ ਤੇ ਪੀਕੌਕ ਟ੍ਰਾਈਬ। ਹਾਂਜੀ, ਤੇ ਉਹ ਵੀ ਤੁਸੀਂ ਸਰਚ ਕਰਿਓ, ਕਸੀਨੋਜ਼ ਬਣੇ ਹੋਏ ਨੇ ਉਹਨਾਂ ਦੇ, ਬੜੇ ਵੱਡੇ ਆਪਰੇਸ਼ਨਸ ਨੇ, ਗ੍ਰੇਟ ਵੁਲਫ ਲੌਜ। ਸੋ ਸਾਰਾ ਆਪਰੇਸ਼ਨ ਉਹਨਾਂ ਦੇ ਅੰਡਰ ਆਉਂਦਾ ਹੈ, ਜਿਹਦੇ ਕਰਕੇ ਟੂਰਿਜ਼ਮ ਇੱਥੇ ਕਾਫੀ ਵੱਧ ਰਿਹਾ। ਤੇ ਸਾਨੂੰ ਹੈਗਾ ਵੀ ਇਹ ਸ਼ਹਿਰ ਦੇ ਵਿੱਚੋਂ ਜਦੋਂ ਟ੍ਰੈਫਿਕ ਨਿਕਲ ਰਿਹਾ, what can we provide those tourists to give them opportunity to stop by। ਤੇ ਨਾਲ ਕੋਲੈਬੋਰੇਟਿਵ ਐਫਰਟਸ ਅਸੀਂ ਕਿਵੇਂ ਕਰ ਸਕਦੇ ਹਾਂ, ਜਿਹੜੇ ਕਹਿ ਲਓ ਵੀ ਖੁਦ ਮੁਖਤਿਆਰ ਹੈ ਨੇਸ਼ਨ, 2 ਸਾਡੇ ਗਵਾਂਢੀ ਨੇਸ਼ਨ ਹੈਗੇ ਨੇ, ਤੇ ਉਹਨਾਂ ਨਾਲ ਅਸੀਂ ਕਿਵੇਂ ਥੋੜੀ ਇੱਕ ਸਟ੍ਰੈਟੇਜਾਈਜ਼ ਕਰਕੇ ਕੋਲੈਬੋਰੇਟਿਵਲੀ ਕਿਵੇਂ ਅਸੀਂ ਕੰਮ ਕਰ ਸਕਦੇ ਹਾਂ। ਤੁਹਾਡੇ ਜਿਹੜੇ ਸ਼ਹਿਰ ਦਾ ਇਕਨੋਮਿਕ ਇੰਜਨ ਕੀ ਆ? ਲਾਈਕ ਕਿਹੜੀ ਮੇਨ ਚੀਜ਼ ਆ ਜਿਹਦੇ ਨਾਲ ਇੱਥੇ ਜਿਹੜੀਆਂ ਆਈਦਰ ਜੌਬਸ ਨੇ ਜਾਂ ਲੋਕ ਕਿਸ ਆਧਾਰ ਦੇ ਉੱਤੇ, ਜਿੱਦਾਂ ਹੁਣ ਸਿਲੀਕਨ ਵੈਲੀ ਦੇ ਵਿੱਚ ਜਿੱਦਾਂ ਸਟਾਰਟਅਪਸ ਆ, IT ਆ, ਇਦਾਂ ਹੁੰਦਾ ਆ। ਸੋ ਨਾਰਵਿਚ ਦੇ ਵਿੱਚ ਅਜਿਹੀ ਕਿਹੜੀ ਚੀਜ਼ ਆ ਜਿਹੜੀ ਲੋਕਾਂ ਨੂੰ ਜਿਹੜੀ ਉਹ ਪ੍ਰੇਰਿਤ ਕਰ ਰਹੀ ਆ? ਇਕਨੋਮਿਕ ਇੰਜਨ ਕੀ ਆ? ਇਕਨੋਮਿਕ ਇੰਜਨ ਅਗੇਨ ਇੱਥੇ ਬਿਜ਼ਨਸ ਪਾਰਕ ਇੱਕ ਬਣਿਆ ਹੋਇਆ ਆਲਰੇਡੀ, ਓਕੇ। ਜਿੱਥੇ ਕਿ ਕੰਪਨੀਜ਼ ਦੇ ਵੇਅਰ ਹਾਊਸਿਸ ਵਗੈਰਾ ਹੈਗੇ ਆ, ਮੈਡੀਕਲ ਕੰਪਨੀਜ਼ ਵੀ ਹੈਗੀਆਂ। ਇਸ ਤੋਂ ਇਲਾਵਾ ਹਾਊਸਿੰਗ ਦੀ ਇੱਥੇ ਕਹਿ ਲਓ ਬਈ ਕਾਫੀ ਇੱਕ ਇੰਪੋਰਟੈਂਸ ਹੈਗੀ ਹੈ ਸਿੰਗਲ ਫੈਮਿਲੀ ਹੋਮਸ ਦੇ ਲਈ, ਕਿਉਂਕਿ ਨਾਲ ਗ੍ਰੋਟਨ ਸ਼ਹਿਰ ਹੈਗਾ ਜਿਹਨੂੰ ਕਿ ਸਬਮਰੀਨ ਕੈਪੀਟਲ ਆਫ ਦਾ ਵਰਲਡ ਵੀ ਕਿਹਾ ਜਾਂਦਾ, ਜਿੱਥੇ ਅਮਰੀਕਾ ਦੀਆਂ ਵੀ ਸਾਰੀਆਂ ਸਬਮਰੀਨਾਂ ਉੱਥੇ ਬਣਦੀਆਂ ਨੇ, ਗ੍ਰੋਟਨ ਦੇ ਵਿੱਚ ਵੀ ਤੇ ਵਰਜੀਨੀਆ ਵਿੱਚ ਵੀ ਬਣਦੀਆਂ ਨੇ। ਬਟ ਇਹ ਇੱਕ ਕਹਿ ਲਓ ਵੀ ਡਿਫੈਂਸ ਦਾ ਵੀ ਹੱਬ ਇਹ ਜਗ੍ਹਾ ਹੈਗੀ ਹੈ। ਸੋ ਹਾਊਸਿੰਗ ਦੀ ਨੀਡਸ ਜਿਹੜੀਆਂ ਨੇ ਨਾਰਵਿਚ ਪੂਰੀ ਕਰ ਰਿਹਾ ਸਾਰਿਆਂ ਦੀ, ਬਿਕੋਜ਼ ਵੀ ਹੈਵ ਇਨਫਰਾਸਟ੍ਰਕਚਰ। ਬਾਕੀ ਜਿਹੜੇ ਨੇਬਰਿੰਗ ਟਾਊਨਸ ਨੇ ਉਹਨਾਂ ਕੋਲ ਕਹਿ ਲਓ ਬਈ they don't have gas lines or water or sewer, so ਉੱਥੇ ਡਿਵੈਲਪਮੈਂਟ ਥੋੜੀ ਸਲੋ ਹੈਗੀ ਹੈ। ਸਾਡੇ ਕੋਲ ਇਨਫਰਾਸਟ੍ਰਕਚਰ ਹੋਣ ਕਰਕੇ ਇੱਥੇ ਡਿਵੈਲਪਮੈਂਟ ਕਾਫੀ ਹੋ ਰਹੀ ਹੈ। ਨਾਲ ਦੂਸਰਾ ਹੈਗਾ ਵੀ ਵੀ ਆਰ ਕਨੈਕਟਡ ਵਿਦ ਦਾ ਵਾਟਰਵੇਜ਼, ਤੇ ਜਿਵੇਂ ਥੇਮਸ ਰਿਵਰ ਇੱਥੋਂ ਚਲਦੀ ਹੈ,
ਤੇ ਉਹਦੇ ਨਾਲ ਜਿਹੜੀ ਟਰਾਂਸਪੋਰਟੇਸ਼ਨ ਹੈਗੀ ਹੈ ਕੁਝ ਚੀਜ਼ਾਂ ਦੀ ਅਜੇ ਵੀ ਵਾਟਰ ਬੇਸ ਦੇ ਥਰੂ ਚੱਲ ਰਹੀ ਹੈ, ਜੋ ਕਿ ਇੱਕ ਬੜਾ ਇੱਕ ਇੰਪੋਰਟੈਂਟ ਫੈਕਟਰ ਹੈਗਾ। ਬਟ ਪਹਿਲੇ ਜੇ ਅਸੀਂ ਥੋੜਾ ਜਾਈਏ ਹਿਸਟਰੀ ਵਿੱਚ, ਤੇ ਇੱਥੇ ਟੈਕਸਟਾਈਲ ਮਿਲਾਂ ਵੀ ਸਨ, ਇੱਥੇ ਗਨ ਫੈਕਟਰੀਜ਼ ਵੀ ਸਨ, ਤੇ ਹੁਣ ਉਹ ਮਿਲਸ ਨੂੰ ਅਸੀਂ ਰੀਪਰਪਸ ਕਰਨਾ ਚਾਹੁੰਦੇ ਹਾਂ ਫॉर ਮਿਕਸ ਯੂਜ਼ ਹਾਊਸਿੰਗ ਪਰਪਸਸ, ਜਿੱਦਾਂ ਤੁਸੀਂ ਪਹਿਲਾਂ ਦੱਸਿਆ। ਹਾਂਜੀ। ਸੋ ਇਟਸ ਅ ਸਮਾਲ ਬਿਗ ਟਾਊਨ। ਮੈਂ ਇਹ ਜਿਹੜਾ ਇਹ ਆਪਾਂ ਇਸ ਦੇ ਲਈ ਕਵਾਂਗੇ, ਐਂਡ ਇਟਸ ਇੰਪੋਰਟੈਂਟ। ਤੇ ਬੜੀ ਖੁਸ਼ਕਿਸਮਤ ਆ ਸਿੱਖ ਕੌਮ ਵੀ ਤੁਹਾਨੂੰ ਉੱਥੇ ਸਿੱਖ ਕੌਮ ਵੱਲੋਂ ਮੌਕਾ ਮਿਲਿਆ। ਓਬਵੀਅਸਲੀ ਤੁਸੀਂ ਸਾਰੀ ਕਮਿਊਨਿਟੀ ਨੂੰ ਲੀਡ ਉੱਥੇ ਕਰਨਾ ਹੈ, ਮੇਅਰ ਤੁਸੀਂ ਸਾਰਿਆਂ ਦੇ ਆ, ਪਰ ਸਿੱਖਾਂ ਦਾ ਮਾਣ, ਸਿੱਖਾਂ ਦਾ ਬੜਾ ਉੱਚਾ ਹੁੰਦਾ, ਸਿਰਫ ਫਕਰ ਦੇ ਨਾਲ ਉੱਚਾ ਹੁੰਦਾ ਹੈ ਵੀ ਹਾਂ ਭਾਈ ਸਾਡੀ ਕਮਿਊਨਿਟੀ ਦਾ ਇੱਕ ਹੋਣਹਾਰ ਮੁੰਡਾ, ਮਾਸਟਰਸ ਜਿਸ ਨੇ ਕੀਤੀ ਹੋਈ ਆ, ਉਹ ਡਿਵੈਲਪਰ ਵੀ ਆ ਤੇ ਉਹ ਹੁਣ ਮੇਅਰ ਬਣਿਆ ਆ ਇਸ ਸ਼ਹਿਰ ਦਾ। ਸੋ ਕਾਫੀ ਆਸਾਂ ਉਮੀਦਾਂ ਆਪਾਂ ਨੂੰ ਆ। ਸਵਰਨਜੀਤ ਸਿੰਘ ਜੀ, ਤੁਸੀਂ ਇੱਕ ਅਜਿਹੇ ਸ਼ਹਿਰ ਦੇ ਮੇਅਰ ਬਣੇ ਆ ਜਿੱਥੇ ਸਿੱਖਾਂ ਦੀ ਬਹੁਤ ਹੀ ਘੱਟ ਆਬਾਦੀ ਆ, 10 ਤੋਂ ਵੀ ਘੱਟ, ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਪਰਿਵਾਰ ਨੇ। ਇਹ ਇੱਕ ਬਲੂ ਪ੍ਰਿੰਟ ਆ ਸਾਰੇ ਸਿੱਖਾਂ ਦੇ ਲਈ ਵੀ ਕਿੱਦਾਂ ਅਮਰੀਕਨ ਕਲਚਰ ਦੇ ਨਾਲ ਆਪਾਂ ਇੰਟੀਗ੍ਰੇਟ ਹੋ ਕੇ ਆਪਣੇ ਕਲਚਰ ਨੂੰ ਨਾਲ ਲੈ ਕੇ ਉਹ ਸਾਰੀਆਂ ਚੀਜ਼ਾਂ ਨੂੰ ਜੋੜ ਕੇ, ਕਿਉਂਕਿ ਬਹੁਤ ਸਾਰੇ ਜਿਹੜੇ ਅਮਰੀਕਾ ਦੇ ਅਸੂਲ ਆ, ਜਿਹੜੇ ਹਲੀਮੀ ਰਾਜ ਦੀ ਆਪਾਂ ਗੱਲ ਕਰਦੇ ਹਾਂ, ਚਾਹੇ ਉਹ ਫਰੀडम ਆਫ ਸਪੀਚ ਆ, ਐਕਸਪ੍ਰੈਸ਼ਨ ਆ, ਰਿਲੀਜਨ ਆ, ਉਹ ਸਾਰੀਆਂ ਚੀਜ਼ਾਂ ਆਪਣੇ ਨਾਲ ਮੈਚ ਕਰਦੀਆਂ, ਮੇਲ ਖਾਂਦੀਆਂ। ਕਿੱਦਾਂ ਇੰਟੀਗ੍ਰੇਟ ਹੋ ਕੇ ਇੱਕ ਮੇਅਰ ਬਣਿਆ ਜਾ ਸਕਦਾ ਆ ਇਸ ਅਜਿਹੇ ਇੰਪੋਰਟੈਂਟ ਸ਼ਹਿਰ ਦਾ, ਤੇ ਬਾਕੀ ਥਾਵਾਂ ਦੇ ਉੱਤੇ ਵੀ ਓਪਰਚੁਨਿਟੀਜ਼ ਆ। ਤੁਹਾਡੇ ਵੱਲੋਂ ਐਜ਼ ਏ ਮੇਅਰ ਫਿਊਚਰ ਸਿੱਖ ਲੀਡਰਸ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਆ, ਕੀ ਉਹਨਾਂ ਨੂੰ ਦੱਸਣਾ ਚਾਹੁੰਦੇ, ਕੀ ਟਿਪਸ ਨੇ ਜਾਂ ਕਿਹੜੀਆਂ ਗੱਲਾਂ ਆ ਉਹਦਾ ਧਿਆਨ ਰੱਖਣਾ ਚਾਹੀਦਾ? ਆਈ ਥਿੰਕ ਪਹਿਲਾਂ ਤਾਂ ਭਾਜੀ ਆਪਾਂ ਥੋੜਾ ਸਾਰੇ ਇਨਵੋਲਵ ਹੋਣਾ ਸ਼ੁਰੂ ਹੋਈਏ ਲੋਕਲ ਆਪਣੀ ਕਹਿ ਲੋ ਕਮਿਊਨਿਟੀਜ਼ ਦੇ ਵਿੱਚ। ਅਸੀਂ ਸਿੱਖ ਕਮਿਊਨਿਟੀ 'ਚ ਸਾਡੇ ਬੰਦੇ ਕਾਫੀ ਹੈਵਲੀ ਇਨਵੋਲਵ ਨੇ, ਵਿਚ ਇਜ਼ ਗ੍ਰੇਟ। ਬਟ ਜਿਹੜੀਆਂ ਲੋਕਲ ਕਹਿ ਲੋ ਵੀ ਤੁਹਾਡੀਆਂ ਸੰਸਥਾਵਾਂ ਨੇ, ਲੋਕਲ ਸਿਵਿਕ ਗਰੁੱਪਸ ਨੇ, ਲੋਕਲ ਕਮਿਸ਼ਨਸ ਨੇ, ਬੋਰਡਸ ਨੇ, ਉਹਨਾਂ 'ਚ ਵੀ ਅਸੀਂ ਐਕਟਿਵ ਹੋਈਏ ਤੇ ਆਪਣਾ ਕਹਿ ਲੋ ਵੀ ਆਪਣੇ ਸ਼ਹਿਰਾਂ ਨੂੰ ਅਪਣਾਈਏ ਇੱਕ ਤਰ੍ਹਾਂ ਦੇ। ਜਿਵੇਂ ਸਾਡੇ ਜਜ਼ਬਾਤ ਆਪਣੇ ਪਿੱਛੇ ਇਲਾਕਿਆਂ ਨਾਲ ਨੇ ਜਾਂ ਪਿੰਡਾਂ ਨਾਲ ਨੇ, ਉੱਦਾਂ ਹੀ ਸਾਨੂੰ, ਅਸੀਂ ਹੁਣ ਇੱਥੇ ਰਹਿੰਦੇ ਹਾਂ, ਇਹ ਵੀ ਸਾਡੀ ਥਾਂ ਹੈ। ਆਪਣੇ ਮਨ ਵਿੱਚ ਇਹ ਜਜ਼ਬੇ ਨੂੰ ਜ਼ਰੂਰ ਲੈ ਕੇ ਆਈਏ ਅਸੀਂ, ਤੇ ਇੱਥੇ ਦੇ ਲੋਕ ਸਾਡੇ ਆਪਣੇ ਲੋਕ ਨੇ। ਆਈ ਥਿੰਕ ਪਹਿਲਾਂ ਤਾਂ ਅਸੀਂ ਇਹ ਜ਼ਰੂਰ ਕਰੀਏ ਤੇ ਲੋਕਲ ਲੈਵਲ ਦੇ ਉੱਤੇ ਸਰਵ ਕਰਨਾ ਜ਼ਰੂਰ ਸ਼ੁਰੂ ਕਰੀਏ। ਬਾਕੀ ਫਿਰ ਪੋਲਿਟਿਕਸ 'ਚ ਜਾਣਾ ਨਹੀਂ ਜਾਣਾ, ਉਹ ਹਰ ਬੰਦੇ ਦਾ ਆਪਣਾ ਇੱਕ ਐਪੇਟਾਈਟ ਹੈ, ਬਟ ਇਟਸ ਨਾਟ ਈਜ਼ੀ, ਬਟ ਇਟਸ ਡੂਏਬਲ। ਜੇ ਤੁਹਾਨੂੰ ਪੈਸ਼ਨ ਹੈਗਾ ਇਸ ਚੀਜ਼ ਦਾ, ਤੇ ਜ਼ਰੂਰ ਤੁਸੀਂ ਚੰਗੀ ਨੀਅਤ ਨਾਲ ਜੇ ਕੋਈ ਵੀ ਕੰਮ ਸ਼ੁਰੂ ਕਰਦੇ ਹੋ, ਗੁਰੂ ਸਾਹਿਬ ਭਾਗ ਲਾਉਂਦੇ ਨੇ। ਤੇ ਐਜ਼ ਅ ਕਮਿਊਨਿਟੀ ਸਾਡਾ ਵੀ ਫਰਜ਼ ਹੈਗਾ ਵੀ ਆਪਾਂ ਕੋਈ ਵੀ ਕਿਤੇ ਵੀ ਹਮਲਾ ਬੋਲੇ, ਆਪਾਂ ਜੇ ਉਹ ਕੌਮ ਦੀ ਗੱਲ ਕਰਦੇ ਨੇ ਖੁੱਲ ਕੇ ਲੋਕ, ਤੇ ਜ਼ਰੂਰ ਅਸੀਂ ਉਹਨਾਂ ਦੀ ਵੀ ਮਦਦ ਕਰੀਏ ਜਿੰਨੀ ਹੋ ਸਕਦੀ ਹੈ, ਵੱਖ-ਵੱਖ ਤਰੀਕਿਆਂ ਨਾਲ, ਤੇ ਉਹਨਾਂ ਦਾ ਇੱਕ ਸਪੋਰਟ ਮੈਕੈਨਿਜ਼ਮ ਬਣੀਏ। ਸੋ ਜ਼ਰੂਰ ਮੈਂ ਹੀ ਕਹਾਂਗਾ ਵੀ ਵੀ ਸ਼ੁਡਨਟ ਸ਼ਾਈ ਅਵੇ। ਮੈਂ ਸਾਰੀਆਂ ਹੀ ਕਮਿਊਨਿਟੀਆਂ ਨੂੰ ਕਹਾਂਗਾ ਬਈ ਇੱਥੇ ਬੜੀਆਂ ਕਮਿਊਨਿਟੀਜ਼ ਰਹਿ ਰਹੀਆਂ ਨੇ, ਦੇ ਹੈਵ ਨੋ ਰਿਪਰੈਜ਼ੈਂਟੇਸ਼ਨ, ਸੋ ਜ਼ਰੂਰ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਲੋਕਲ ਲੈਵਲ ਦੇ ਵੀ ਤੁਸੀਂ ਸਰਵ ਕਰੋ, ਸਟੇਟ ਲੈਵਲ ਤੇ ਵੀ ਜਿਹਦਾ ਇੰਟਰਸਟ ਹੈ ਉਹ ਵੀ ਕਰੇ। ਆਪਣੇ ਬੱਚਿਆਂ ਨੂੰ ਵੀ ਅਸੀਂ ਕਹਾਂਗੇ ਵੀ ਇੰਟਰਨਸ਼ਿਪਸ ਵਗੈਰਾ ਵੀ ਲਓ, ਜਿੱਥੇ ਅਸੀਂ ਲਾਅ ਆਫਿਸਿਸ ਦੇ ਵਿੱਚ ਇੰਟਰਨਸ਼ਿਪਸ ਲੈ ਰਹੇ ਹਾਂ, ਉੱਥੇ ਅਸੀਂ ਜਿਹੜੇ ਕਹ ਲਓ ਪੋਲੀਟੀਕਲ ਸਫੇਅਰਸ ਦੇ ਵਿੱਚ ਵੀ ਕੰਮ ਕਰਨਾ ਸ਼ੁਰੂ ਕਰੀਏ। ਥੋੜੀ ਅੰਡਰਸਟੈਂਡਿੰਗ ਸਾਨੂੰ ਹੋਏਗੀ ਵੀ ਪੋਲੀਟੀਕਲ ਸਿਸਟਮ ਕਿਵੇਂ ਇੱਥੇ ਵਰਕਆਊਟ ਕਰ ਰਿਹਾ। ਬਟ ਇਟਸ ਅ ਲਾਟ ਆਫ ਕਨੈਕਸ਼ਨ ਬਿਲਡਿੰਗ, ਲਾਟ ਆਫ ਨੈਟਵਰਕਿੰਗ, ਤੇ ਆਪਣੀ ਕਿਰਤ ਵੀ ਕਰੋ ਤਾਂ ਜੋ ਤੁਸੀਂ ਪੋਲਿਟਿਕਸ ਦੇ ਉੱਤੇ ਡਿਪੈਂਡ ਨਾ ਹੋਵੋ, ਇਹਨੂੰ ਤਾਂ ਹੀ ਜੌਬ ਨਾ ਆਪਣੀ ਬਣਾਓ। ਮੈਂ ਤਾਂ ਇਹ ਸੁਨੇਹਾ ਦੇਣਾ ਚਾਹਾਂਗਾ ਵੀ ਜਿਹੜਾ ਇਹ ਇੱਕ ਪਬਲਿਕ ਸਰਵਿਸ ਸਾਡਾ ਐਸਪੈਕਟ ਹੋਣਾ ਚਾਹੀਦਾ। ਸੇਵਾ ਦੇ ਭਾਵਨਾ ਨਾਲ ਹੀ ਚੱਲੇ ਇਹ ਕੰਮ। ਇਹ ਸੇਵਾ ਦੇ ਭਾਵਨਾ ਨਾਲ ਜਦ ਤੁਸੀਂ ਇਸ ਫੀਲਡ ਵਿੱਚ ਆਓਗੇ ਤੇ ਡੈਫੀਨੇਟਲੀ ਤੁਹਾਡੀ ਜ਼ਿਆਦਾ ਕਦਰ ਹੋਏਗੀ ਬਈ ਇਹਨਾਂ ਨੂੰ ਕੋਈ ਐਜ਼ ਸੱਚ they're not running for it as a job but running for it as a public servant and want to do good for community. So ਜ਼ਰੂਰ ਆਪਾਂ I think ਇਹ ਚੀਜ਼ਾਂ ਨੂੰ ਜ਼ਰੂਰ ਮੱਦੇਨਜ਼ਰ ਰੱਖੀਏ। ਬਾਕੀ ਮੈਂ ਤਾਂ ਚਾਹਾਂਗਾ ਵੀ ਜ਼ਰੂਰ ਆਪਣੇ ਬੰਦੇ ਵੱਧ ਤੋਂ ਵੱਧ ਅੱਗੇ ਆਉਣ।
ਮੈਂ ਕਹਿ ਸਕਦਾ ਵੀ ਜਿੱਦਾਂ ਅਕਸਰ ਇੱਕ ਸ਼ਬਦ ਇੱਥੇ ਵਰਤਿਆ ਜਾਂਦਾ ਅਨਅਪੋਲੋਜੈਟਿਕ। ਤੁਸੀਂ ਇੱਕ ਅਨਅਪੋਲੋਜੈਟਿਕ ਸਿੱਖ ਦੇ ਤੌਰ ਦੇ ਉੱਤੇ ਆਏ ਆ। 1984 ਦਾ ਮੈਮੋਰੀਅਲ ਮੇਅਰ ਦੇ ਆਫਿਸ 'ਚ ਸ਼੍ਰੀ ਸਾਹਿਬ ਤੁਹਾਡੇ ਉਸ ਦੇ ਉੱਤੇ ਆ। ਨਿਸ਼ਾਨ ਸਾਹਿਬ ਜਿਹੜਾ ਆ ਉਹ ਪਿੱਛੇ ਨਾਲ ਅਮਰੀਕਾ ਦੇ ਝੰਡੇ ਤੇ ਕਨੈਟੀਕਟ ਦੇ ਝੰਡੇ ਤੇ ਬਾਕੀਆਂ ਦੇ ਨਾਲ ਜਿਹੜਾ ਉੱਥੇ ਉਹ ਝੂਲ ਰਿਹਾ ਆ। ਬਹੁਤ ਵਾਰੀ ਇਹ ਵੀ ਅਸੀਂ ਦੇਖਦੇ ਹਾਂ, ਆਪਾਂ ਵੀ ਬਹੁਤ ਸਾਰੇ ਪੰਜਾਬੀਆਂ ਸਿੱਖਾਂ ਦੀ ਸਪੋਰਟ ਕਰਦੇ ਵੀ ਚਲੋ ਵੱਖ-ਵੱਖ ਆਫਿਸਿਸ ਦੇ ਵਿੱਚ ਜਾਣ, ਪਰ ਜਦੋਂ ਇਹੋ ਜਿਹੀ ਥਾਂ ਦੇ ਉੱਤੇ ਜਾਂਦੇ ਉਦੋਂ ਫਿਰ ਉਹ ਇਹ ਡਰ ਲੱਗਣ ਲੱਗ ਜਾਂਦਾ ਯਾਰ ਜੇ ਮੈਂ ਆਪਣੀ ਸਿੱਖੀ ਜ਼ਿਆਦਾ ਦਿਖਾਤੀ ਤੇ ਕਿਤੇ ਮੇਰੇ ਉਲਟ ਨਾ ਜਾਊਗਾ। ਪਰ ਆਈ ਰੀਅਲੀ ਲਾਈਕ ਆਈ ਐਡਮਾਇਰ ਦੈਟ ਅਬਾਊਟ ਯੂ ਵੀ ਮੈਨੂੰ ਬਹੁਤ ਮਾਣ ਦੇ ਨਾਲ ਮੈਂ ਕਹਿ ਰਿਹਾ ਵੀ ਤੁਸੀਂ ਅਨਅਪੋਲੋਜੈਟਿਕਲੀ ਆਪਣੀ ਜਿਹੜੀ ਸਿੱਖੀ ਆ ਉਸ ਦੀ ਪਹਿਚਾਣ ਆ ਉਸ ਆਪਣੀ ਆਈਡੈਂਟਿਟੀ ਨੂੰ ਮੋਹਰੇ ਜਿਹੜਾ ਉਹ ਰੱਖ ਰਹੇ ਆ। ਇੱਦਾਂ ਹੀ ਜਿਹੜੇ ਮਸਲੇ ਆਪਣੀ ਆਈਡੈਂਟਿਟੀ ਦੇ ਦੂਰ ਹੋਣੇ ਆ। ਬਿਲਕੁਲ ਜੀ, ਮੈਂ ਹੀ ਕਹਾਂਗਾ ਜੇ ਅਸੀਂ ਆਪਣੀ ਆਇਡੈਂਟਿਟੀ ਨੂੰ ਹੀ ਲੈ ਕੇ ਕੌਨਫੀਡੈਂਟ ਨਹੀਂ ਹੈਗੇ ਤੇ ਅਸੀਂ ਫਿਰ ਸਮਾਜ 'ਚ ਕਿਸ ਤਰ੍ਹਾਂ ਕੌਨਫੀਡੈਂਟਲੀ ਵਿਚਰ ਸਕਦੇ ਹਾਂ। ਐਗਜ਼ੈਕਟਲੀ। ਜੇ ਅਸੀਂ ਆਪਣੀ ਹਿਸਟਰੀ ਨੂੰ ਹੀ ਲੈ ਕੇ ਸ਼ਸ਼ੋਪੰਜ 'ਚ ਪਏ ਹਾਂ ਵੀ ਕੀ ਹੋਇਆ ਤਾਂ ਕੀ ਨਹੀਂ ਹੋਇਆ, ਜੇ ਸਾਨੂੰ ਕਲੈਰਿਟੀ ਨਹੀਂ ਹੈਗੀ ਆਪਣੀ ਹੋਂਦ ਦੇ ਉੱਤੇ, ਆਪਣੀ ਹਿਸਟਰੀ ਦੇ ਉੱਤੇ, ਤੇ ਆਈ ਥਿੰਕ ਸਾਡਾ ਅੱਗੇ ਵਧਣਾ ਬੜਾ ਔਖਾ ਹੋ ਜਾਏਗਾ। ਜ਼ਰੂਰ ਮੈਂ ਚਾਹਾਂਗਾ ਵੀ ਆਪਣੇ ਬੱਚੇ ਜਿਹੜੇ ਪੋਲੀਟੀਕਲ ਸਫੇਅਰਸ ਵਿੱਚ ਆਉਣਾ ਵੀ ਚਾਹੁੰਦੇ ਨੇ, ਪਹਿਲਾਂ ਥੋੜੀ ਕਲੈਰਿਟੀ ਵੀ ਲੈ ਕੇ ਆਉਣ ਵੀ ਅਸੀਂ ਕੌਣ ਆ, ਕਿੱਥੋਂ ਆ, ਸਾਡੀ ਕੀ ਸਟਰਗਲਸ ਸਨ, ਸੋ ਐਟ ਲੀਸਟ ਵੀ ਨੋ ਹੂ ਵੀ ਆਰ। ਉਹਦੇ ਨਾਲ ਇੱਕ ਕੌਨਫੀਡੈਂਸ ਲੈਵਲ ਬਿਲਡ ਹੁੰਦਾ। ਬਾਕੀ ਦੇਖੋ ਪੋਲਿਟਿਕਸ ਦੇ ਵਿੱਚ ਲੌਜਿਕ ਨਹੀਂ ਹੁੰਦਾ, ਪੋਲਿਟਿਕਸ ਦੇ ਵਿੱਚ ਨੈਰੇਟਿਵਸ ਹੁੰਦੇ ਨੇ ਤੇ ਅਸੀਂ ਕਿਸੇ ਦੇ ਲਈ ਕੁਝ ਗਲਤ ਕੰਮ ਨਹੀਂ ਕਰ ਰਹੇ, ਪਰ ਹੁਣ ਜੇ ਕਿਸੇ ਚੀਜ਼ ਨਾਲ ਅਸੀਂ ਆਇਡੈਂਟੀਫਾਈ ਕਰਦੇ ਹਾਂ ਉਹਦੇ ਵਿੱਚ ਕਿਸੇ ਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਕਿਸੇ ਨੂੰ ਇਸ ਚੀਜ਼ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਵੀ ਸਾਡੀ ਮਾਂ ਬੋਲੀ ਪੰਜਾਬੀ ਹੈ, ਉਹ ਸਾਡੀ ਇੱਕ ਨੈਸ਼ਨਲ ਲੈਂਗੁਏਜ ਹੈ ਪੰਜਾਬ ਦੀ, ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ, ਇਹਦੇ ਵਿੱਚ ਕੋਈ ਝੂਠ ਵੀ ਨਹੀਂ ਹੈ। ਅਸੀਂ ਸਿੱਖ ਹਾਂ, ਸਾਨੂੰ ਇਹ 'ਚ ਕੋਈ ਝੂਠ ਨਹੀਂ ਆ। ਸਾਡਾ ਧਰਮ ਹੈ, ਇਹਦੇ ਵਿੱਚ ਕੋਈ ਕੌਨਫਲਿਕਟ ਨਹੀਂ ਹੋਣਾ ਚਾਹੀਦਾ ਕਿਸੇ ਨੂੰ। ਅਸੀਂ ਆਪਣੀ ਆਇਡੈਂਟਿਟੀ ਬਾਰੇ ਸਾਨੂੰ ਗਿਆਨ ਹੋਣਾ ਚਾਹੀਦਾ, ਥੋੜਾ ਆਪਣੇ ਪਿਛੋਕੜ ਬਾਰੇ ਗਿਆਨ ਹੋਣਾ ਚਾਹੀਦਾ, ਜੋ ਸਾਡੇ ਨਾਲ ਹੋਇਆ ਉਹਦੇ ਬਾਰੇ ਗਿਆਨ ਹੋਣਾ ਚਾਹੀਦਾ। ਤੇ ਆਈ ਥਿੰਕ this is not political thing, it's more of history. ਸੈਲਫ ਆਈਡੈਂਟਿਟੀ ਵਾਲੀ ਉਹ ਸਾਰੀਆਂ ਚੀਜ਼ਾਂ ਜੇ ਆਪਾਂ ਆਪਣੇ ਆਪ ਨੂੰ ਧੋਖੇ 'ਚ ਰੱਖਾਂਗੇ ਤਾਂ ਫਿਰ ਦੁਨੀਆ ਨੂੰ ਵੀ ਧੋਖਾ ਦੇਵਾਂਗੇ ਨਾ। ਸੋ ਆਪਣੇ ਆਪ ਦੇ ਵਿੱਚ ਆਪਾਂ ਨੂੰ ਭਰੋਸਾ, ਕੌਨਫੀਡੈਂਸ ਜਿਹੜਾ ਚਾਹੀਦਾ ਜੋ ਤੁਸੀਂ ਹੈਗੇ ਆ। ਨਾਲੇ ਲੋਕ ਵੀ ਭਾਜੀ ਇਸ ਚੀਜ਼ ਦੀ ਕਦਰ ਕਰਦੇ ਨੇ, ਜੇ ਤੁਸੀਂ ਆਪਣੀ ਕੌਮ ਦੀ ਨਹੀਂ ਕੰਮ ਕਰ ਸਕਦੇ ਤੇ ਤੁਸੀਂ ਹੋਰਾਂ ਦੀ ਕੀ ਗੱਲ ਕਰੋਗੇ, ਕਿੱਦਾਂ ਕਰੋਗੇ? ਬਿਲਕੁਲ ਸਹੀ ਗੱਲ। ਜੇ ਤੁਹਾਡੇ ਕੋਲ ਏਡੇ ਗਟਸ ਨਹੀਂ ਹੈਗੇ ਤੁਸੀਂ ਆਪਣੀ ਕੌਮ ਨਾਲ ਖੜੇ ਹੋ ਸਕੋ, ਤੁਸੀਂ ਲੋਕਾਂ ਨਾਲ ਖੜੇ ਹੋਵੋਗੇ। ਲੋਕਾਂ ਨਾਲ ਕਿੱਦਾਂ ਤੁਸੀਂ ਇਹ ਮੰਨਦੇ ਆ ਵੀ ਸਿੱਖੀ ਨੇ ਤੁਹਾਨੂੰ ਇਸ ਚੀਜ਼ ਦੇ ਲਈ ਬਹੁਤ ਜ਼ਿਆਦਾ ਸ਼ੇਪ ਕੀਤਾ, ਸਿੱਖ ਸਿਧਾਂਤਾਂ ਨੇ, ਸਿੱਖ ਇਤਿਹਾਸ ਨੇ, ਜਿਸ ਤਰੀਕੇ ਦੇ ਨਾਲ ਤੁਸੀਂ ਅੱਜ ਵਿਚਰ ਰਹੇ ਹੋ? ਬਿਲਕੁਲ ਜੀ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਹਾਂਜੀ। ਸੋ ਕੀ ਇਸ ਚੀਜ਼ ਨੂੰ ਲੈ ਕੇ ਕਿਉਂਕਿ ਆਪਾਂ ਦੇਖੋ ਅਜਿਹੇ ਥਾਂ ਦੇ ਉੱਤੇ ਆ ਜਿੱਥੇ ਹਰ ਇੱਕ ਜਾਣਾ ਕਈ ਵਾਰੀ ਕਾਰਨਰ ਕੱਟ ਕਰ ਜਾਂਦਾ, ਦੇ ਟਰਾਈ ਟੂ ਚੂਜ਼ ਅ ਈਜ਼ੀ ਵੇ ਆਊਟ, ਉਹਨਾਂ ਸਾਰਿਆਂ ਦੇ ਲਈ ਕੀ ਸੰਦੇਸ਼? ਦੇਖੋ ਈਜ਼ੀ ਵੇ ਤਾਂ ਹੀ ਈਜ਼ੀ ਹੁੰਦਾ ਬਈ ਕੋਈ ਵੀ ਕਰ ਲੈਂਦਾ, ਬਟ ਸਾਨੂੰ ਇੱਕ ਵਿਲੱਖਣਤਾ ਬਖਸ਼ੀ ਹੈ ਗੁਰੂ ਸਾਹਿਬ ਨੇ, ਤੇ ਸਾਡੀ ਹਿਸਟਰੀ ਦੇ ਵਿੱਚ ਵੀ ਈਜ਼ੀ ਕੰਮ ਨਹੀਂ ਹੋਏ, ਸਾਰੇ ਡਿਫਿਕਲਟ ਕੰਮ ਹੀ ਕੀਤੇ ਨੇ ਸਾਰਿਆਂ ਨੇ, ਤੇ ਅਸੀਂ ਵੀ ਸ਼ਾਇਦ ਇਹ ਨਾ ਕਰੀਏ। ਜੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਈਜ਼ੀ ਕੰਮ ਹੀ ਕਰਨੇ ਹੁੰਦੇ ਤੇ ਉਹ ਬਾਬਰ ਨੂੰ ਜਾਬਰ ਨਾ ਕਹਿੰਦੇ। ਸੋ ਈਜ਼ੀ ਵੇ ਆਊਟ ਅਸੀਂ ਨਾ ਲੱਭੀਏ, ਅਸੀਂ ਸ਼ਾਰਟਕਟਸ ਨਾ ਲੱਭੀਏ, ਅਸੀਂ ਸਹੀ ਤਰੀਕੇ ਨਾਲ ਕਹਿ ਲਓ ਬਈ ਇੱਕ ਜਜ਼ਬੇ ਨਾਲ ਫੀਲਡ ਦੇ ਵਿੱਚ ਉਤਰੀਏ ਜੇ ਉਤਰਨਾ ਹੈ ਤੇ ਅਸੀਂ ਕਿਸੇ ਨੂੰ, ਸਾਡੀ ਮਨਸ਼ਾ ਹਰਟ ਕਰਨ ਦੀ ਹੈ ਹੀ ਨਹੀਂ, ਭਾਵੇਂ ਉਹ ਕੋਈ ਵੀ ਹੋਵੇ। ਸੋ ਅਸੀਂ ਆਪਣੀ ਪਰ ਗੱਲ ਕਰਨ ਦੇ ਵਿੱਚ ਕਤਰਾਈਏ ਨਾ, ਇਹ ਜ਼ਰੂਰ ਮੈਂ ਕਹਾਂਗਾ ਸਾਰਿਆਂ ਨੂੰ। ਬਾਕੀ ਡੈਫੀਨੇਟਲੀ ਸਾਡੀ ਹਿਸਟਰੀ ਇਹੋ ਜਿਹੀ ਹੈ ਬਈ ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ ਜੀ ਦੀ ਗੱਲ ਕਰ ਲਓ ਬਈ, ਜਦੋਂ ਦੋ ਵੀ ਰਹਿ ਗਏ ਤੇ ਉਹਨਾਂ ਨੇ ਵੀ ਡਟ ਕੇ ਮੁਕਾਬਲਾ ਕੀਤਾ, ਉਹਨਾਂ ਨੇ ਵੀ ਬਣਾਤੀ ਸਰਕਾਰ, ਉਹਨਾਂ ਨੇ ਵੀ ਆਪਣੀ ਗੱਲ ਕੀਤੀ, ਖੁਦ ਮੁਖਤਿਆਰੀ ਦੀ ਗੱਲ ਕੀਤੀ। ਤੇ ਆਈ ਥਿੰਕ ਸਾਡੀਆਂ ਵੈਲਿਊਜ਼, ਤੁਹਾਡੀ ਗੱਲ ਬਿਲਕੁਲ ਠੀਕ ਹੈ, ਦੇ ਆਰ ਵੈਰੀ ਮਚ ਅਲਾਈਨਡ ਵਿਦ ਦ US Constitution, ਯੂ ਨੋ, ਤੇ
ਸੋ ਮੈਂ ਇਹੀ ਕਹਾਂਗਾ ਵੀ ਜ਼ਰੂਰ ਕੌਨਫੀਡੈਂਟਲੀ ਆਪਾਂ ਵਿਚਰੀਏ ਤੇ ਸਾਰਿਆਂ ਦੇ ਲਈ ਕੰਮ ਕਰੀਏ, ਕਿਉਂਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਸੀਂ ਸ਼ਹੀਦੀ ਰੀਸੈਂਟਲੀ ਅਸੀਂ ਬੜੇ ਪ੍ਰੋਗਰਾਮ ਵੀ ਅਟੈਂਡ ਕੀਤੇ ਹੋਣਗੇ ਗੁਰਦੁਆਰਾ ਸਾਹਿਬ ਵਿੱਚ, ਤੇ ਉਹਨਾਂ ਨੇ ਇੱਕ ਰਿਲੀਜੀਅਸ ਫਰੀडम ਦੀ ਗੱਲ ਕੀਤੀ ਸਾਰਿਆਂ ਦੇ ਲਈ। ਉਹ ਗੱਲ ਵੱਖਰੀ ਹੈ ਵੀ ਉਸ ਟਾਈਮ ਜਿਹੜੀ ਕਮਿਊਨਿਟੀ ਉਹਨਾਂ ਕੋਲ ਆਈ, ਬਟ ਅਸੀਂ ਉਹਨਾਂ ਨੂੰ ਕਨਫਾਈਨਡ ਕਰਕੇ ਨਹੀਂ ਰੱਖ ਸਕਦੇ ਵੀ ਇਕੱਲੀ ਇਸ ਕਮਿਊਨਿਟੀ ਲਈ ਉਹਨਾਂ ਨੇ ਕੰਮ ਕੀਤਾ। ਮੈਸੇਜ ਉਹਨਾਂ ਦਾ ਸੀ ਰਿਲੀਜੀਅਸ ਫਰੀडम ਫॉर ਆਲ, ਤੇ ਉਹਦੇ ਲਈ ਉਹਨਾਂ ਨੂੰ ਸਾਰੇ ਆਪਣਾ ਇਹਦੇ ਚੀਜ਼ ਚੋਂ ਨਿਕਲਣਾ ਪਿਆ, ਸ਼ਹੀਦੀਆਂ ਦੇਣੀਆਂ ਪਈਆਂ। So again, it's not about picking the easy path, it's about picking the right path. ਰਾਈਟ ਪੈਥ। ਤੇ ਉਹ ਸਿੱਖ ਸਿਧਾਂਤ ਦੇ ਨਾਲ ਜੇ ਤੁਸੀਂ ਜੁੜੇ ਆ ਤਾਂ ਫਿਰ ਯੂ ਵਿਲ ਆਲਵੇਜ਼ ਚੂਜ਼ ਦੈਟ। ਉਹ ਜਿਹੜੀ ਚੀਜ਼ ਜ਼ਰੂਰੀ ਆ। ਸੋ ਆਪਣੀ ਜੜ੍ਹਾਂ ਦੇ ਨਾਲ, ਆਪਣੇ ਇਤਿਹਾਸ ਦੇ ਨਾਲ, ਆਪਣੀ ਸਿਧਾਂਤਾਂ ਦੇ ਨਾਲ ਜਦੋਂ ਜੁੜ ਕੇ ਰਵਾਂਗੇ ਤਾਂ ਸਵਰਨਜੀਤ ਸਿੰਘ ਖਾਲਸਾ ਵਰਗੇ ਹੋਰ ਬਥੇਰੇ ਅਮਰੀਕਾ ਕੀ ਦੁਨੀਆ ਭਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਜਿਹੜੇ ਮਿਲਣਗੇ। ਇਹ ਇੱਦਾਂ ਦੇ ਜਿਹੜੇ ਆਪਣੇ ਲਈ ਰੋਲ ਮਾਡਲ ਨੇ। ਸੋ ਅਸੀਂ ਧੰਨਵਾਦ ਕਰਦੇ ਹਾਂ ਇਸ ਨੌਜਵਾਨ ਦਾ, ਮੇਅਰ ਸਾਹਿਬ ਦਾ ਵੀ ਇਹ ਹੁਣ ਆਪਣੇ ਲਈ ਇਹਨਾਂ ਨੇ ਇਹ ਚੀਜ਼ ਨੂੰ ਕਰਕੇ ਜਿਹੜਾ ਉਹ ਦਿਖਾਇਆ ਆ ਵੀ ਜਿੱਤ ਕਿਤੇ ਵੀ ਜਿਹੜੀ ਉਹ ਤੁਸੀਂ ਪ੍ਰਾਪਤ ਕਰ ਸਕਦੇ ਆ, ਤੁਹਾਡੀ ਸੱਚੀ ਨਿਸ਼ਠਾ ਹੋਵੇ, ਤੁਹਾਨੂੰ ਉਸ ਦੇ ਵਿੱਚ ਉਹ ਕਰਨ ਦੇ ਲਈ ਜਿਹੜੀ ਉਹ ਨਾਲ ਹੋਵੇ। ਮੈਂ ਆਈ ਨੋ ਤੁਸੀਂ ਬਿਜ਼ੀ ਆ, ਟਾਈਮ ਉਸ ਹਿਸਾਬ ਦੇ ਨਾਲ ਆ। ਥੋੜ੍ਹੀ ਜਿਹੀ ਇੱਕ ਗੱਲ ਕਰਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਵਧਣਾ। ਤੁਸੀਂ ਵਿੱਚ ਜਿਹੜੇ ਜੂਨ ਮੈਮੋਰੀਅਲ ਵਾਲੀ ਗੱਲ ਕੀਤੀ ਸੀਗੀ ਵੀ ਜਿਹੜੀ ਉਹ ਚੀਜ਼ਾਂ ਲਿਖਵਾਈਆਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ, ਆਪਾਂ ਜਿੱਦਾਂ ਦੇਖਿਆ ਵੀ ਹੁਣ ਕੈਲੀਫੋਰਨੀਆ ਜਿੱਥੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਵੀ ਇੱਥੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਬਿੱਲ ਆ ਸਾਰੇ ਸਦਨਾਂ 'ਚ ਪਾਸ ਹੋਣ ਦੇ ਬਾਵਜੂਦ ਵੀਟੋ ਜਿਹੜਾ ਉਹ ਕਰਵਾ ਦਿੱਤਾ ਗਿਆ। ਕੁਛ ਕੁ ਜਿਹੜੀਆਂ ਭਾਰਤੀ ਕਹਿ ਲਓ ਵੀ ਏਜੰਟ ਬਣ ਕੇ ਜਿਹੜੇ ਕੰਮ ਕਰ ਰਹੇ ਸੀ ਉਹਨਾਂ ਨੇ ਕੰਨ 'ਚ ਫੂਕਾਂ ਮਾਰੀਆਂ ਤੇ ਉਹਨੇ ਵੀਟੋ ਕਰ ਦਿੱਤਾ ਗਵਰਨਰ ਨੇ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆਪਾਂ ਕੀ ਸਿੱਖਣਾ ਹੈ? ਜਿੱਦਾਂ ਤੁਸੀਂ ਉਹ ਇੱਕ ਕੰਮ ਕਰਵਾਇਆ ਜੂਨ ਮਹੀਨੇ ਨੂੰ ਜਿਹੜਾ ਉਹ ਲੈ ਕੇ ਗਵਰਨਰ ਨੇ ਸਾਈਨ ਕੀਤੇ, ਉਹ ਸਾਰਾ ਕੁਛ ਹੋਇਆ। ਆਪਾਂ ਤੇ ਇੱਥੇ ਜਿਹੜਾ ਇੱਕ ਫੇਲੀਅਰ ਜਿਹੜਾ ਹੋਇਆ, ਹਰ ਇੱਕ ਚੀਜ਼ ਦੇ ਵਿੱਚ ਕੁਛ ਲਰਨ ਕਰਨ ਨੂੰ ਆ। ਕੀ ਤੁਸੀਂ ਕਹਿਣਾ ਚਾਹੁੰਦੇ, ਕੀ ਆਪਾਂ ਨੂੰ ਇਸ ਦੇ ਵਿੱਚੋਂ ਸਿੱਖਣਾ ਹੈ? ਮੈਂ ਇਹਨੂੰ ਹਾਰ ਨਹੀਂ ਕਹਾਂਗਾ ਜੀ, ਇਹ ਵੀ ਸਾਡੀ ਜਿੱਤ ਹੀ ਹੈ ਵੀ ਅਸੀਂ ਇਸ ਲੈਵਲ ਤੱਕ ਪਹੁੰਚੇ ਹਾਂ। ਵੀ ਐਟਲੀਸਟ ਮਤੇ ਪਾਸ ਹੋਏ ਹਾਊਸ ਦੇ ਵਿੱਚ ਜਾਂ ਸੈਨੇਟ ਦੇ ਵਿੱਚ। ਬਟ ਅਗੇਨ ਇਟਸ ਨਾਟ ਐਂਡ ਆਫ ਦ ਵਰਲਡ। ਦੁਬਾਰਾ ਆਉਂਦੇ ਰਹਿੰਦੇ ਨੇ। ਮੈਨੂੰ ਨਹੀਂ ਪਤਾ ਕੈਲੀਫੋਰਨੀਆ ਕਿੰਨੀ ਵਾਰੀ ਆਉਂਦੇ ਨੇ। ਸਾਡੇ ਸਮਰ ਸੈਸ਼ਨ ਵੀ ਚੱਲਦਾ ਹੈ ਇੱਥੇ, ਤੇ ਕਈ ਵਾਰੀ ਸਪੈਸ਼ਲ ਸੈਸ਼ਨ ਵੀ ਬੁਲਾਏ ਜਾਂਦੇ ਨੇ। ਤੇ ਕੋਈ ਨਹੀਂ, ਆਪਣੇ ਕਾਰਜਾਂ ਨੂੰ ਆਪਾਂ ਉਸੇ ਤਰੀਕੇ ਨਾਲ ਜਾਰੀ ਰੱਖੀਏ। ਐਟਲੀਸਟ ਇਹਦੇ ਨਾਲ ਇੱਕ ਕਮਿਊਨਿਟੀ ਦੇ ਵਿੱਚ ਜਿਹੜੀ ਨੌਲੇਜ ਪੈਦਾ ਹੁੰਦੀ ਹੈ, ਉਹ ਸਾਡੀ ਜਿੱਤ ਹੈ। ਇਹ ਕੋਈ ਮੈਂ ਪੈਮਾਨਾ ਨਹੀਂ ਹੈਗਾ ਵੀ ਜੀ ਗਵਰਨਰ ਨੇ ਮੰਨ ਲਿਆ ਜਾਂ ਨਹੀਂ ਮੰਨਿਆ। ਪਹਿਲੇ ਆਪਣੀ ਕਮਿਊਨਿਟੀ ਤਾਂ ਮੰਨੇ ਹਰ ਚੀਜ਼ ਨੂੰ। ਠੀਕ ਹੈ। ਕਮਿਊਨਿਟੀ ਦੇ ਵਿੱਚ ਅਵੇਅਰਨੈਸ ਪੈਦਾ ਹੁੰਦੀ ਹੈ ਤੁਹਾਡੇ ਇਹੋ ਜਿਹੇ ਕਾਰਜਾਂ ਨਾਲ, ਉਹ ਸਾਡੀ ਜਿੱਤ ਹੈ। ਤੇ ਕੋਈ ਨਹੀਂ, ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ, ਗਵਰਨਰ ਬਦਲਦੇ ਰਹਿੰਦੇ ਨੇ, ਉੱਤੇ ਕਰ ਦੇਣਗੇ, ਕੀ ਪਤਾ ਇਹਨਾਂ ਦਾ ਹੀ ਮਨ ਬਦਲ ਜਾਏ। ਸੋ ਅਗੇਨ, ਜਿੰਨੇ ਤੁਸੀਂ ਸਟਰੋਂਗ ਹੋ, ਅਸੀਂ ਆਪ ਸਟਰੋਂਗ ਹੋਈਏ, ਤਾਂ ਹੀ ਤੁਹਾਡੇ ਨਾਲ ਲੋਕ ਖੜਨਗੇ। ਨਹੀਂ ਬਿਲਕੁਲ, ਆਪ ਅਸੀਂ ਐਜ਼ ਅ ਕਮਿਊਨਿਟੀ ਕੌਨਫੀਡੈਂਟ ਹੋਈਏ। ਜੀ ਜੀ, ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਮੇਅਰ ਸਵਰਨਜੀਤ ਸਿੰਘ ਖਾਲਸਾ ਜੀ, ਤੁਸੀਂ ਸਾਡੇ ਨਾਲ ਜੁੜੇ। ਤੇ ਇੱਕ ਵਾਰੀ ਫੇਰ ਪੰਜਾਬੀ ਰੇਡੀਓ USA, ਪੰਜਾਬੀ TV USA ਵੱਲੋਂ ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਵੀ ਸਾਰੀ ਬਹੁਤ ਬਹੁਤ ਵਧਾਈ ਮੇਅਰ ਬਣਨ ਦੇ ਉੱਤੇ, ਮੇਅਰ ਦੇ ਅਹੁਦੇ ਨੂੰ ਜਿਹੜਾ ਉਹ ਸਾਂਭਣ ਦੇ ਉੱਤੇ। ਸੋ ਬਹੁਤ ਬਹੁਤ ਮੁਬਾਰਕਾਂ ਸਾਡੇ ਸਰੋਤਿਆਂ ਵੱਲੋਂ ਵੀ, ਸਾਡੇ ਦਰਸ਼ਕਾਂ ਵੱਲੋਂ ਵੀ। ਤੇ ਆਪਾਂ ਉਮੀਦ ਕਰਦੇ ਹਾਂ ਵੀ ਇੱਦਾਂ ਆਉਂਦੇ ਸਮੇਂ ਦੇ ਵਿੱਚ ਵੀ ਹੋਰ ਆਪਾਂ ਤੁਹਾਡੇ ਨਾਲ ਅਪਡੇਟਸ ਦੀਆਂ ਗੱਲਾਂ ਬਾਤਾਂ ਜਿਹੜੀਆਂ ਆ ਉਹ ਕਰਦੇ ਜਿਹੜੇ ਉਹ ਰਵਾਂਗੇ। ਸੌਰੀ, ਇੱਕ ਚੀਜ਼ ਮੈਂ ਪੁੱਛਣੀ ਭੁੱਲ ਗਿਆ, ਫੈਮਿਲੀ ਨੂੰ ਕਿੰਨਾ ਚਾਅ ਸੀ? ਫੈਮਿਲੀ ਕਿਸ ਤਰੀਕੇ ਦੇ ਨਾਲ ਰਿਐਕਟ ਕੀਤਾ ਜਦੋਂ ਇਲੈਕਸ਼ਨ ਤੁਸੀਂ ਜਿੱਤੇ ਤੇ ਜਦੋਂ ਸਹੁੰ ਚੁੱਕੀ? ਸੌਰੀ, ਮੈਂ ਉਸ ਚੀਜ਼ ਨੂੰ ਗੱਲ ਕਰਨੀ ਉਦੋਂ ਰਹਿ ਗਈ ਵਿੱਚ। ਨਹੀਂ, ਬਿਲਕੁਲ ਜੀ, ਸਾਰਿਆਂ ਨੂੰ ਬੜੀ ਖੁਸ਼ੀ ਹੋਈ ਹੈ ਇਸ ਚੀਜ਼ ਦੀ। ਬੱਚੇ ਵੀ ਬੜੇ ਐਕਸਾਈਟਡ ਸਨ, ਤੇ ਆਫ ਕੋਰਸ ਇੱਕ ਘਰ ਦੇ ਵਿੱਚ ਫੈਸਟਿਵ ਜਿਹਾ ਮਾਹੌਲ ਸੀ। ਪੰਜਾਬ ਦੇ ਵਿੱਚ ਵੀ ਮੇਰੇ ਫਾਦਰ ਸਾਹਿਬ ਨੂੰ ਬਥੇਰੀਆਂ ਕਾਲਾਂ ਆਈਆਂ, ਸੀ ਵਾਲੇ ਵੀ ਉੱਥੇ ਪਹੁੰਚੇ ਘਰੇ ਸਾਡੇ। ਸੋ ਡੈਫੀਨੇਟਲੀ ਇਟਸ ਅ ਗੁੱਡ ਅਵੇਅਰਨੈਸ ਓਵਰਆਲ। ਤੇ ਸਾਰਿਆਂ ਨੂੰ ਇਸ ਚੀਜ਼ ਦੀ ਖੁਸ਼ੀ ਹੋਈ ਵੀ ਕੋਈ ਆਪਣਾ ਬੱਚਾ ਕਹਿ ਲਓ ਵੀ ਜਿਹਨੂੰ
ਦੇਖਿਆ ਉਹਨਾਂ ਨੇ ਵੀ ਰੂਟ ਲੈਵਲ ਤੋਂ ਸ਼ੁਰੂ ਹੋਇਆ ਤੇ ਅਸੀਂ ਜਦੋਂ ਵੀ ਕੋਈ ਮਕਾਮ ਹਾਸਲ ਕਰਦੇ ਹਾਂ ਥਲਵੇਂ ਲੈਵਲ ਤੋਂ ਹੌਲੀ ਹੌਲੀ ਕਰਕੇ ਸਟੈਪ ਬਾਈ ਸਟੈਪ ਉੱਤੇ ਜਾਂਦੇ ਆ ਜੀ ਤੇ ਆਫ ਕੋਰਸ ਉਹਦੇ ਨਾਲ ਕੀ ਹੁੰਦਾ ਵੀ ਹਰ ਕਹਿ ਲੋ ਵੀ ਸਫੇਅਰਸ ਦੇ ਲੋਕ ਤੁਹਾਡੇ ਨਾਲ ਜੁੜਦੇ ਨੇ ਜਿਵੇਂ ਜਿਵੇਂ ਤੁਸੀਂ ਪੌੜੀਆਂ ਚੜ ਰਹੇ ਹੁੰਦੇ ਹੋ ਤੇ ਉਹ ਫਿਰ ਸਾਰਿਆਂ ਨੂੰ ਹੀ ਖੁਸ਼ੀ ਹੁੰਦੀ ਹੈ ਕ੍ਰਾਸ ਦ ਬੋਰਡ ਯੂ نو ਤੇ ਮੈਂ ਉਹੀ ਮੈਂ ਕਹਿੰਦਾ ਹੁੰਦਾ ਵੀ ਮੈਂ ਬਾਕੀਆਂ ਨੂੰ ਵੀ ਇਹੀ ਕਹਿੰਦਾ ਵੀ ਤੁਸੀਂ ਸਿੱਧੀਆਂ ਵੱਡੀਆਂ ਵੱਡੀਆਂ ਇਲੈਕਸ਼ਨਾਂ ਲੜਨ ਦੀ ਗੱਲ ਨਾ ਕਰੋ ਪਹਿਲੇ ਕਮਿਊਨਿਟੀ ਨੂੰ ਲੋਕਲ ਲੈਵਲ ਤੇ ਸਰਵ ਕਰੋ ਤੇ ਆਪਣੀ ਇੱਕ ਉਹਦੇ ਨਾਲ ਕੀ ਹੁੰਦਾ ਬਣਦਾ ਤੁਹਾਡਾ ਨਾਲ ਕਮਿਊਨਿਟੀ ਦਾ ਵੀ ਤੁਹਾਡੇ ਤੇ ਕੰਫਰਟ ਲੈਵਲ ਬਣਦਾ ਬਿਕੋਜ਼ after getting into some position you need everyone to get things done ਹਾਂਜੀ ਹਾਂਜੀ ਬਾਕੀ ਥੈਂਕ ਯੂ ਜੀ ਆਪ ਜੀ ਦਾ ਤੇ ਚੈਨਲ ਦਾ ਤੇ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬੈਸਟ ਵਿਸ਼ੇਸ ਨੇ ਤੁਸੀਂ ਐਸੀ ਤਰ੍ਹਾਂ ਅਵੇਅਰਨੈਸ ਫੈਲਾਉਂਦੇ ਰਹੋ ਵੱਖ-ਵੱਖ ਮੁੱਦਿਆਂ ਦੇ ਉੱਤੇ ਤੇ ਹੈਪੀ ਟੂ ਬੀ ਹੇਅਰ maybe every 6 months or once a year we can plan something ਤੇ ਤੁਹਾਨੂੰ ਵੀ ਤੇ ਕੈਲੀਫੋਰਨੀਆ ਨੂੰ ਵੀ ਸਾਰਿਆਂ ਨੂੰ ਹੀ ਸੱਦਾ ਹੈਗਾ ਜਰੂਰ ਨਾਰਵਿਚ ਵੀ ਆਓ ਹੁਣ ਤੇ ਅਸੀਂ ਤੁਹਾਨੂੰ ਸ਼ਹਿਰ ਵੀ ਘੁਮਾਵਾਂਗੇ ਮਿਊਜ਼ੀਅਮ ਵੀ ਦਿਖਾਵਾਂਗੇ ਇੱਥੇ ਬੜੇ ਐਥਨਿਕ ਰੈਸਟੋਰੈਂਟਸ ਵੀ ਬਣੇ ਨੇ ਸਾਡੇ ਡਾਊਨਟਾਊਨ ਵਿੱਚ ਤੁਸੀਂ ਵੱਖ-ਵੱਖ ਵੀ ਟਰਾਈ ਕਰ ਸਕਦੇ ਹੋ ਜ਼ਰੂਰ ਜਦੋਂ ਵੀ ਮੌਕਾ ਮਿਲਿਆ ਤੁਹਾਨੂੰ ਜ਼ਰੂਰ ਆਪਾਂ ਮੁਲਾਕਾਤ ਜਿਹੜੀ ਉਹ ਜਿਹੜੇ ਕੋਈ ਸਾਡੇ ਭੈਣ ਭਰਾ ਕੋਈ ਫੈਕਟਰੀ ਲਾਣਾ ਚਾਹੁੰਦੇ ਨੇ ਕੋਈ ਮੈਨੂਫੈਕਚਰਿੰਗ ਕਰਨਾ ਚਾਹੁੰਦੇ ਨੇ ਪਲਾਂਟ ਚਾਹੁੰਦੇ ਨੇ will be happy to make sure they get the meeting with our economic team ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮੇਅਰ ਸਵਰਨਜੀਤ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ